वाहिगुरू जी का खालसा वाहिगुरू जी की फतेह अस्सलाम वालेकुम आदाब बर्ज महा ਤੁਹਾਡੀ ਹੋਸਟ ਅਨੀਦਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾਨਾ ਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਦੇ ਵਿਚਾਰ ਜਾਣਦੇ ਹਾਂ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम जी डॉक्टर साहब जी आनू प्रोग्राम सचो सच विच बहुत शुक्रिया जी डॉक्टर साहब अज 11 अक्तूबर 2021 27 असू नानकशाही संमत 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਜੇ ਤੁਸੀਂ ਹੱਕ ਕੇ ਸੱਚ ਇਨਸਾਫ ਤੇ ਪੈਰਾਂ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਸਿਨ ਕੇਬਲ ਬੈਲ 5 ਕੇਬਲ ਕੈਨੇਡਾ roku ਚਾਦੂ ਬਾਕਸ ਅਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਅੱਜ ਮੰਡੇ ਦਾ ਦਿਨ ਹੈ ਸੋ ਆਸ ਕਰਦੇ ਹਾਂ ਕਿ ਤੁਹਾਡਾ ਜਿਹੜਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰਿਆ ਹੋਵੇਗਾ ਸੋ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਆਪਾਂ ਤੁਹਾਨੂੰ ਦੱਸ ਦਈਏ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਵਰਜੀਨੀਆ ਤੋਂ ਸਰਦਾਰ ਹਰਿੰਦਰ ਵੀਰ ਸਿੰਘ ਵੜੈਚ ਅਤੇ ਉਹਨਾਂ ਦੇ ਪਰਿਵਾਰ ਵੱਲੋਂ ਸੋ ਬੀਤੇ ਕੱਲ ਸਰਦਾਰ ਹਰਿੰਦਰ ਵੀਰ ਸਿੰਘ ਦੇ ਸੁਪੁੱਤਰ ਜਗਮੀਤ ਸਿੰਘ ਦਾ ਜਿਹੜਾ ਆਨੰਦ ਕਾਰਜ ਪੁਨੀਤ ਕੌਰ ਨਾਲ ਹੋਇਆ ਹੈ ਸੋ ਇਸ ਆਨੰਦ ਕਾਰਜ ਦੀ ਖੁਸ਼ੀ ਵਿੱਚ ਵੜੈਚ ਪਰਿਵਾਰ ਵੱਲੋਂ ਟੀਵੀ 84 ਲਈ ਦਸਵੰਧ ਜਿਹੜਾ ਭੇਜਿਆ ਗਿਆ ਹੈ ਸੋ ਇਹਨਾਂ ਟੀਵੀ 84 ਦੀ ਸਮੁੱਚੀ ਟੀਮ ਦਾ ਜਿਹੜਾ ਧੰਨਵਾਦ ਕੀਤਾ ਹੈ ਅਤੇ ਕੌਮੀ ਘਰ ਖਾਲਿਸਤਾਨ ਦੀ ਪ੍ਰਾਪਤੀ ਲਈ ਅਰਦਾਸ ਕੀਤੀ ਹੈ ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਹਰਿੰਦਰ ਵੀਰ ਸਿੰਘ ਵੜੈਚ ਅਤੇ ਉਹਨਾਂ ਦੇ ਸਮੁੱਚੇ ਪਰਿਵਾਰ ਦਾ ਧੰਨਵਾਦ ਕਰਦੇ ਹਾਂ ਤੇ ਆਨੰਦ ਕਾਰਜ ਦੀ ਜਿਹੜੀ ਵਧਾਈ ਦਿੰਦੇ ਹਾਂ ਔਰ ਵਾਹਿਗੁਰੂ ਕਿਰਪਾ ਕਰਨ ਕਿ ਨਵੀਂ ਵਿਆਹੀ ਜੋੜੀ ਨੂੰ ਖੁਸ਼ੀਆਂ ਭਰਿਆ ਜੀਵਨ ਜਿਹੜਾ ਬਖਸ਼ਣ ਸੋ ਅਸੀਂ ਵੀ ਤੁਹਾਨੂੰ ਅਪੀਲ ਤੇ ਬੇਨਤੀ ਕਰਦੇ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ ਸਪਾਂਸਰਸ਼ਿਪ ਲਈ ਤੁਸੀਂ ਸਾਡੇ ਫੋਨ ਨੰਬਰ ਤੇ ਕਾਲ ਕਰ ਸਕਦੇ ਹੋ 5166191984 ਤੁਸੀਂ ਸਾਨੂੰ ਸੇਮ ਨੰਬਰ ਤੇ WhatsApp ਕਰ ਸਕਦੇ ਹੋ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ ਸੋ ਪ੍ਰੋਗਰਾਮ ਦੇ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਵੀਕਐਂਡ ਦੀਆਂ ਖਬਰਾਂ ਬਾਰੇ ਐਂਡ ਨਾਲ ਹੀ ਜਿਹੜਾ ਅੱਜ ਦਾ ਕਰੰਟ ਇਸ਼ੂ ਹੈ ਉਸ ਬਾਰੇ ਕਿ ਕਿਸ ਤਰ੍ਹਾਂ ਜਿਹੜੀ ਲਖੀਮਪੁਰ ਖੀਰੀ ਦੇ ਵਿੱਚ ਜਿਹੜੀ ਘਟਨਾ ਜਿਹੜੀ ਉਹ ਪਰਾਈ ਗਈ ਬੀਜੇਪੀ ਵੱਲੋਂ ਸੋ ਉਸ ਦਾ ਜਿਹੜਾ ਲਾਹਾ ਹੈ ਉਹ ਸਿਆਸੀ ਪਾਰਟੀਆਂ ਕਿਸ ਤਰ੍ਹਾਂ ਚੱਕ ਰਹੀਆਂ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਲਖੀਮਪੁਰ ਖੀਰੀ ਵਿੱਚ 4 ਸਿੱਖ ਕਿਸਾਨਾਂ ਨੂੰ ਬੀਜੇਪੀ ਦੇ ਗੁੰਡਿਆਂ ਵੱਲੋਂ ਗੱਡੀਆਂ ਹੇਠ ਰੋਂਦ ਕੇ ਮਾਰ ਦੇਣ ਦੀ ਜਿਹੜੀ ਘਟਨਾ ਨੂੰ ਅੱਡ-ਅੱਡ ਜਿਹੜੀ ਸਿਆਸੀ ਪਾਰਟੀਆਂ ਵੱਲੋਂ ਆਪਣੇ ਸਿਆਸੀ ਮੁਫਾਦ ਲਈ ਜਿਹੜਾ ਵਰਤਿਆ ਜਾ ਰਿਹਾ ਸੋ ਬੀਜੇਪੀ ਇਸ ਇਸ਼ੂ ਨੂੰ ਹਿੰਦੂ ਸਿੱਖ ਟਕਰਾਅ ਵਿੱਚ ਬਦਲਣ ਦੀ ਜਿਹੜੀ ਕੋਸ਼ਿਸ਼ ਹੈ ਉਹ ਕਰ ਰਹੀ ਹੈ ਤਾਂ ਕਿ ਉਹ ਸਿੱਖਾਂ ਦੇ ਖਿਲਾਫ ਹੋਰ ਹਿੰਸਾ ਕਰਵਾ ਕੇ ਇਸ ਦਾ ਚੋਣਾਂ ਵਿੱਚ ਜਿਹੜਾ ਫਾਇਦਾ ਹੈ ਉਹ ਚੱਕੇ ਤੇ ਨਾਲ ਦੀ ਨਾਲ ਯੂਪੀ ਦੇ ਖੁਸ਼ਹਾਲ ਸਿੱਖ ਕਿਸਾਨਾਂ ਨੂੰ ਉਹਨਾਂ ਦੀਆਂ ਜ਼ਮੀਨਾਂ ਤੋਂ ਬੇਦਖਲ ਕੀਤਾ ਜਾਵੇ ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਸਟਾਰਟਿੰਗ ਤੋਂ ਲੈ ਕੇ ਅੰਤ ਤੱਕ ਇਸ ਤਰ੍ਹਾਂ ਹੀ ਬਣੇ ਰਹਿਣਾ ਦੇਖਣ ਸੁਣ ਲਿਆ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਪਹਿਲਾਂ ਆਪਾਂ ਗੱਲਬਾਤ ਕਰਾਂਗੇ ਵੀਕਐਂਡ ਬਾਰੇ ਡਾਕਟਰ ਸਾਹਿਬ ਤੁਹਾਡਾ ਵੀਕਐਂਡ ਕਿਸ ਤਰ੍ਹਾਂ ਗੁਜ਼ਰਿਆ ਕਿੱਥੇ ਗੁਜ਼ਰਿਆ ਇਸ ਬਾਰੇ ਆਪਾਂ ਗੱਲਬਾਤ ਕਰਾਂਗੇ ਔਰ ਨਾਲ ਜਿਹੜਾ ਅੱਜ ਦੇ ਅਹਿਮ ਇਸ਼ੂ ਹੈ ਉਸ ਬਾਰੇ ਤੁਹਾਡੇ ਵਿਚਾਰ ਜਾਣਾ ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਦੇਖੋ ਸਭ ਤੋਂ ਪਹਿਲਾਂ ਤਾਂ ਅੱਜ ਕੋਲੰਬਸ ਡੇ ਹੈ ਜੀ ਚਾਰ ਚੁਫੇਰੇ ਸੜਕਾਂ ਤੇ ਸੁਨਸਾਨ ਹੈ ਔਰ ਵਾਸ਼ਿੰਗਟਨ ਚ ਵੀ ਮੈਂ ਆਪਣੇ ਐਡਰੈਸ ਜਿਵੇਂ ਤੁਸੀਂ ਮੈਰਿਜ ਦਾ ਜ਼ਿਕਰ ਕੀਤਾ ਹੈ ਔਰ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਵੀ ਉਸ ਨਵਵਿਆਹਤਾ ਜੋੜੀ ਦੇ ਵੀ ਹਾਫਤੇ ਹੀ ਕੀਤਾ ਗਿਆ ਜਿਨ੍ਹਾਂ ਦੇ ਵਿੱਚ ਜਗਮੀਤ ਸਿੰਘ ਜਿਹੜੇ ਕਿ ਹਰਿੰਦਰ ਵੀਰ ਸਿੰਘ ਵੜੈਚ ਉਹਨਾਂ ਦੇ ਸੁਪੁੱਤਰ ਨੇ ਉਹਨਾਂ ਦਾ ਆਨੰਦ ਕਾਰਜ ਬੀਬੀ ਪੁਨੀਤ ਕੌਰ ਦੇ ਨਾਲ ਹੋਇਆ ਜਿਹੜੇ ਗੁਰਦਿਆਲ ਸਿੰਘ ਰਿਆੜ ਦੀ ਸੁਪੁੱਤਰੀ ਹੈ ਔਰ ਬਹੁਤ ਹੀ ਚੰਗੇ ਮਾਹੌਲ ਦੇ ਵਿੱਚ ਵੱਡਾ ਇਕੱਠ ਸੀ ਗੁਰਦੁਆਰਾ ਸਿੰਘ ਸਭਾ ਵੱਡਾ ਉਹਨਾਂ ਦਾ ਹਾਲ ਹੈ ਔਰ ਇੱਕ ਚੰਗੇ ਅੰਦਾਜ਼ ਦੇ ਵਿੱਚ ਜਿਹੜਾ ਸਿੱਖੀ ਰੋਹ ਰੀਤ ਦੇ ਮੁਤਾਬਕ ਬਾਕੀ ਅੱਜ ਕੱਲ੍ਹ ਦੇ ਜ਼ਮਾਨੇ 'ਚ ਹੁਣ ਥੋੜ੍ਹਾ ਬਹੁਤ ਦੂਸਰਾ ਪਾਰਟ ਤਾਂ ਉਹ ਹਿੱਸਾ ਬਣ ਗਿਆ ਉਹਦੇ ਬਾਰੇ ਤਾਂ ਹੁਣ ਕਹਿਣ ਦਾ ਕੋਈ ਬਹੁਤ ਫਾਇਦਾ ਨਹੀਂ ਹੁੰਦਾ ਕਿਉਂਕਿ ਬਹੁਤ ਵਾਰ ਬੱਚੇ ਬੱਚੀਆਂ ਆਪਣੇ ਕੁਝ ਪਾਰਟ ਵੀ ਉਹਦੇ 'ਚ ਐਡ ਕਰਦੇ ਨੇ ਲੇਕਿਨ ਇੱਕ ਸੋਲਮ ਓਕੇਜ਼ਨ ਜਿਹਦੇ ਤੇ ਜਿਹੜਾ ਗੱਲ ਕਰਨੀ ਬਣਦੀ ਸੀ ਕਿ ਅਸੀਂ ਵੀ ਜਿੱਥੇ
ਸਿੱਖੀ ਵੈਲਿਊਜ਼ ਦੀ ਗੱਲ ਕੀਤੀ, ਵੱਡੀ ਗਿਣਤੀ ਦੇ ਵਿੱਚ ਬੱਚੇ ਬੱਚੀਆਂ ਹੁਣ ਜਿਹੜੇ ਇੱਥੋਂ ਦੇ ਜੰਮਪਲ ਨੇ ਉਹਨਾਂ ਨੂੰ ਇਹ ਮੈਸੇਜ ਵੀ ਦੇਣ ਦੀ ਕੋਸ਼ਿਸ਼ ਕੀਤੀ ਕਿ ਬੇਸ਼ੱਕ ਅਸੀਂ ਜਿਸ ਮੁਲਕ ਦੇ ਵਿੱਚ ਰਹਿੰਦੇ ਹਾਂ ਜਿਹਨੂੰ ਕੋਲੰਬਸ ਨੇ ਲੱਭਿਆ ਔਰ ਖ਼ਾਸ ਤੌਰ ਤੇ ਇਹਦੀ ਹਿਸਟਰੀ ਜੇ ਕਹਿਣੀ ਹੋਏ ਤਾਂ ਫਿਰ ਜਦੋਂ ਕਲੋਨੀਅਲ ਰੂਲ ਤੋਂ ਬ੍ਰਿਟਿਸ਼ ਬਸਤੀਵਾਦ ਤੋਂ ਅਮਰੀਕਨਾਂ ਨੇ 13 ਕਾਲੋਨੀਜ਼ ਨੇ ਆਪਸ ਦੇ ਵਿੱਚ ਮਿਲ ਕੇ ਜਿਹਨੂੰ ਰੈਵੋਲੂਸ਼ਨਰੀ ਵਾਰ ਕਿਹਾ ਜਾਂਦਾ ਹੈ ਉਸ ਦੀ ਸ਼ੁਰੂਆਤ ਕੀਤੀ 4-5 ਸਾਲ ਬਾਅਦ ਉਹ ਮੁਲਕ ਜਿਸ ਦੇ ਫਾਊਂਡਿੰਗ ਫਾਦਰਸ ਦੇ ਤੌਰ ਤੇ ਅੱਜ ਜਾਰਜ ਵਾਸ਼ਿੰਗਟਨ ਹੋਏ, ਬੈਂਜਾਮਿਨ ਫਰੈਂਕਲਿਨ ਹੋਏ, ਐਡਮਸ ਹੋਏ, ਟਾਮਸ ਜੈਫਰਸਨ ਹੋਏ, ਇਹਨਾਂ ਸਾਰਿਆਂ ਦੇ ਨਾਂ ਅਸੀਂ ਲੈਂਦੇ ਕਿ ਜੋ ਇਸ ਮੁਲਕ ਦਾ ਇਹਦੇ ਬਾਵਜੂਦ ਕਿ ਬਹੁਤ ਸਾਰੀਆਂ ਖਾਮੀਆਂ, ਸਲੇਵਰੀ ਔਰ ਜ਼ੁਲਮ ਔਰ ਧੱਕਾ ਉਸ ਦਾ ਇੱਕ ਆਪਣਾ ਇਤਿਹਾਸ ਹੈ। ਨੇਟਿਵ ਅਮਰੀਕਨਸ ਉਸ ਨੂੰ ਰਿਲੇਟ ਵੀ ਕਰਦੇ ਨੇ ਔਰ ਜਿੱਥੇ ਅਮਰੀਕਾ 'ਚ ਅੱਜ ਬਹੁਤ ਸਾਰੀਆਂ ਥਾਵਾਂ ਤੇ ਕੋਲੰਬਸ ਡੇ ਫੈਡਰਲ ਹੌਲੀਡੇ ਆ ਉਹਨੂੰ ਯਾਦ ਵੀ ਕੀਤਾ ਜਾਂਦਾ, ਉੱਥੇ ਨੇਟਿਵ ਅਮਰੀਕਨਸ ਜਿਨ੍ਹਾਂ ਦੇ ਨਾਲ ਧੱਕਾ ਹੋਇਆ ਉਹ ਇਸ ਨੂੰ ਇੱਕ ਜ਼ੁਲਮੀ ਦਿਨ ਦੇ ਤੌਰ ਤੇ ਦੇਖਦੇ ਨੇ। ਲੇਕਿਨ ਜੇ ਅਸੀਂ ਪੋਜ਼ਿਟਿਵਿਟੀ ਵੱਲ ਦੇਖੀਏ ਕਿ ਜੇ ਉਸ ਸਾਰੇ ਵਕਤ ਤੋਂ ਲੈ ਕੇ 1492 ਦੀ ਗੱਲ ਤੋਂ ਲੈ ਕੇ ਹੁਣ ਤੱਕ ਬਹੁਤ ਸਾਰੇ ਸਫ਼ਰ ਨੂੰ ਇਸ ਮੁਲਕ ਨੇ ਤੈਅ ਕੀਤਾ ਹੈ। 20ਵੀਂ ਸਦੀ ਨੇ 2 ਵੱਡੀਆਂ ਜੰਗਾਂ ਦੇਖੀਆਂ, ਫਸਟ ਵਰਲਡ ਵਾਰ, ਸੈਕੰਡ ਵਰਲਡ ਵਾਰ, ਉਸ ਤੋਂ ਬਾਅਦ ਦੁਨੀਆ 'ਚ ਇੱਕ ਨਿਊ ਵਰਲਡ ਆਰਡਰ ਦੀ ਗੱਲ ਹੋਈ। ਅਮਰੀਕਾ ਜਿਹੜਾ ਕਿ ਇੱਕ ਚੈਂਪੀਅਨ ਬਣ ਕੇ ਹਿਊਮਨ ਰਾਈਟਸ ਔਰ ਪ੍ਰੋਸਪੈਰਿਟੀ ਦਾ ਸਿੰਬਲ ਬਣ ਕੇ ਉੱਭਰਿਆ ਔਰ ਕਮਜ਼ੋਰੀਆਂ ਦੇ ਬਾਵਜੂਦ ਅੱਜ ਵੀ ਅਮਰੀਕਾ ਇੱਕ ਡ੍ਰੀਮ ਲੈਂਡ ਹੈ ਦੁਨੀਆ ਦੇ ਲੋਕਾਂ ਲਈ ਔਰ ਇੱਥੇ ਜੇ ਅਸੀਂ ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨ ਬੋ ਇਹ ਕਹਿਣਾ ਹੋਏ ਕਿ ਇਹ ਅੱਡ-ਅੱਡ ਨਸਲਾਂ, ਅੱਡ-ਅੱਡ ਐਥਨੀਸਿਟੀਜ਼, ਅੱਡ-ਅੱਡ ਖਿੱਤਿਆਂ ਦੇ ਲੋਕ ਆ ਕੇ ਕਿਵੇਂ ਉਹ ਇੱਕ ਬਲੈਂਡ ਟੂਗੈਦਰ ਹੁੰਦੇ ਨੇ। ਇੱਥੇ ਤੁਹਾਨੂੰ ਮਜ਼ਹਬ ਦੇ ਨਾਂ ਦੇ ਉੱਤੇ ਜਾਂ ਦੂਸਰੇ ਕੋਈ ਰਾਈਟਸ ਨਜ਼ਰ ਨਹੀਂ ਆਉਂਦੇ। ਇਹ ਠੀਕ ਹੈ ਕਿ ਇੰਡੀਵਿਜੂਅਲ ਕੋਈ ਕਿਸੇ ਲੈਵਲ ਤੇ ਜਾਂ ਰੇਸਿਜ਼ਮ ਦੀ ਗੱਲ ਕਰਦੇ ਆ, ਵਾਈਟ ਸੁਪਰੈਮੈਸਿਸਟ ਜਾਂ ਦੂਸਰਿਆਂ ਦੀ ਅਸੀਂ ਗੱਲ ਕਰਦੇ, ਪਰ ਸਿਸਟਮ ਸਪੋਰਟ ਦੇ ਵਿੱਚ ਨਹੀਂ ਖਲੋਂਦਾ। ਉਹਦੇ ਵਿੱਚ ਇੰਡੀਵਿਜੂਅਲ ਫਰੀडम ਦੇ ਥੱਲੇ ਜਿਹੜਾ ਉਹ ਕੋਈ ਵੀ ਰੁਖ ਲੈ ਸਕਦਾ। ਸੋ ਇਹ ਇੱਕ ਪੋਜ਼ਿਟਿਵਿਟੀ ਹੈ ਕਿ ਜਿੱਥੇ ਤੁਹਾਨੂੰ ਆਪਣੇ ਵਿਚਾਰਾਂ ਦੇ ਪ੍ਰਗਟਾਵੇ ਦੀ ਰਾਈਟ ਟੂ ਐਕਸਪ੍ਰੈਸ ਯੋਰ ਵਿਊਜ਼ ਫ੍ਰੀਲੀ ਇਹ ਹੱਕ ਹੈ। ਜਿੱਥੇ ਤੁਸੀਂ ਮਿਹਨਤ ਕਰਕੇ ਇਸ ਮੁਲਕ ਦੇ ਵਿੱਚ ਇੱਕ ਜਿਹੜਾ ਆ ਕੇ ਕਿਸੇ ਵੀ ਦੁਨੀਆ ਦੇ ਖਿੱਤੇ ਚੋਂ ਇੱਕ ਗਰੀਬ ਪਰਿਵਾਰ ਚੋਂ ਇੱਕ ਸਫਰਿੰਗ ਸੁਸਾਇਟੀ ਚੋਂ ਆ ਕੇ ਇੱਥੇ ਉਹਨੂੰ ਹੱਕ ਹੈ ਕਿ ਜਦੋਂ ਸਿਟੀਜ਼ਨ ਬਣਦਾ ਉਹ ਆਪਣਾ ਨਾਂ ਵੀ ਬਦਲ ਸਕਦਾ ਹੈ। ਇਸ ਲਈ ਕਿ ਜੇ ਕੋਈ ਲੈਗੇਸੀ ਜਾਂ ਉਸ ਦੇ ਉੱਤੇ ਕੋਈ ਇਸ ਕਿਸਮ ਦੇ ਸਾਈਕੋਲੋਜੀਕਲ ਪ੍ਰਭਾਵ ਨੇ ਜਿਹੜੇ ਉਸ ਨੂੰ ਬੋਦਰ ਕਰਦੇ ਨੇ ਤੇ ਇਹਨੂੰ ਕਹਿੰਦੇ ਨੇ ਜ਼ਿੰਦਗੀ ਨਵੇਂ ਸਿਰਿਓਂ ਸ਼ੁਰੂ ਕਰਨੀ। ਸੋ ਇੱਥੇ ਤੁਹਾਨੂੰ ਇਹ ਹੱਕ ਮਿਲਦਾ। ਔਰ ਫਿਰ ਜੇ ਅਸੀਂ ਸੁਸਾਇਟੀ ਦੇ ਪੋਜ਼ਿਟਿਵ ਪੱਖ ਦੇਖੀਏ ਕਿ ਇੱਕ ਜਿਹੜਾ ਆ ਕੇ ਇੱਥੇ ਹੋਟਲ ਦੇ ਵਿੱਚ ਵੇਟਰ ਦੇ ਤੌਰ ਤੇ ਆਪਣੀ ਜ਼ਿੰਦਗੀ ਸ਼ੁਰੂ ਕਰਦਾ ਹੈ ਉਹ ਇਹ ਡ੍ਰੀਮ ਕਰ ਸਕਦਾ ਹੈ ਕਿ ਉਹ ਇੱਕ ਦਿਨ ਚੇਨ ਆਫ ਹੋਟਲਸ ਓਨ ਕਰੇਗਾ, ਮਾਲਕ ਹੋਏਗਾ ਕਈ ਹੋਟਲਾਂ ਦਾ। ਔਰ ਉਹ ਤੁਸੀਂ ਬਹੁਤ ਸਾਰੇ ਇੱਥੇ ਜਦੋਂ ਸਕਸੈਸ ਸਟੋਰੀ ਦੇਖਦੇ ਹੋ, ਅਸੀਂ ਆਪਣੇ ਲੋਕਾਂ ਦੇ ਹਵਾਲੇ ਨਾਲ ਵੀ ਜਿਹੜੇ ਕਦੇ ਆ ਕੇ ਇੱਥੇ ਖੇਤਾਂ 'ਚ ਮਜ਼ਦੂਰੀ ਕੀਤੀ, ਤੁਸੀਂ ਕੈਲੀਫੋਰਨੀਆ 100 ਸਾਲ ਪਹਿਲਾਂ ਦਾ ਦੇਖੋ, ਅੱਜ ਕੋਈ ਪੀਚ ਕਿੰਗ ਹੈ, ਕੋਈ ਐਲਮੰਡ ਕਿੰਗ ਹੈ, ਕੋਈ ਗ੍ਰੇਪ ਕਿੰਗ ਹੈ, ਹਜ਼ਾਰਾਂ ਏਕੜ ਜ਼ਮੀਨਾਂ ਦੇ ਮਾਲਕ ਔਰ ਸਾਰਾ ਇਹ ਸਾਰਾ ਉਸ ਮਿਹਨਤ ਦੇ ਨਾਲ ਔਰ ਮੰਦੇ ਭਾਗਾਂ ਨੂੰ ਕਿ ਸਾਡੀਆਂ ਸੁਸਾਇਟੀਜ਼ ਜਿਨ੍ਹਾਂ ਦੇ ਵਿੱਚ ਕੋਈ ਕੁਦਰਤ ਨੇ ਕਮੀ ਨਹੀਂ ਰੱਖੀ ਹੋਈ, ਸਾਰੇ ਰਿਸੋਰਸਿਸ ਨੇ ਸਾਡੇ ਮੁਲਕਾਂ ਦੇ ਵਿੱਚ, ਲੇਕਿਨ ਇਹਦੇ ਬਾਵਜੂਦ ਕਰਪਸ਼ਨ ਔਰ ਡਿਸਕ੍ਰਿਮੀਨੇਸ਼ਨ ਔਰ ਰੋਂਗ ਸਿਸਟਮ ਔਰ ਜਿਹੜਾ ਅਮੀਰ ਹੈ ਉਸ ਦਾ ਇੱਕ ਆਪਣਾ ਮਿਜ਼ਾਜ ਔਰ ਸਾਰਾ ਜਿਹੜਾ ਜ਼ੋਰਾਵਰਾਂ ਦਾ 27-20 ਹੁੰਦਾ ਜਿਹਨੂੰ ਅਸੀਂ ਪੰਜਾਬੀ 'ਚ ਕਹਿੰਦੇ ਹਾਂ ਉਸ ਕਿਸਮ ਦਾ ਵਰਤਾਰ ਹੈ। ਸੋ ਅਮਰੀਕਾ ਦੇ ਵਿੱਚ ਇਹ ਜ਼ਰੂਰ ਇਸ ਸਿਸਟਮ ਦੀ ਖੂਬਸੂਰਤੀ ਹੈ। ਲੇਕਿਨ ਜਿਵੇਂ ਮੈਂ ਉਸ ਸੈਚਰਡੇ ਦੀ ਗੈਦਰਿੰਗ 'ਚ ਵੀ ਕਿਹਾ ਕਿ ਇਨ ਦਾ ਐਂਡ ਇਹ ਜਿਹੜੀ ਪੈਸੇ ਦੀ ਭੁੱਖ ਹੈ ਇਹ ਅਨਸੈਟੀਏਬਲ ਹੁੰਦੀ ਹੈ, ਰੱਜਦਾ ਨਹੀਂ ਹੈ ਬੰਦਾ। ਔਰ ਜੇ ਅਸੀਂ ਲੇਟੈਸਟ ਪੈਂਡੋਰਾ ਪੇਪਰਸ ਦੀ ਗੱਲ ਕਰੀਏ ਤਾਂ ਹੁਣ ਉੱਥੇ ਤੁਹਾਨੂੰ ਮੁਲਕਾਂ ਦੇ ਦੁਨੀਆ ਦੇ ਕਿੰਨੇ ਮੁਲਕਾਂ ਦੇ ਪ੍ਰੈਜ਼ੀਡੈਂਟ, ਪ੍ਰਾਈਮ ਮਿਨਿਸਟਰ, ਵੱਡੇ ਵੱਡੇ ਅਮੀਰ, ਈਵਨ ਜਿਹਨੂੰ ਭਾਰਤ ਰਤਨ ਸਚਿਨ ਤੇਂਦੁਲਕਰ ਦੇ ਕੇ ਜਿਹੜਾ ਕਿਸ ਲੈਵਲ ਤੇ ਪਹੁੰਚਾਇਆ ਉਹਨਾਂ ਦੇ ਕਿਵੇਂ
अरबां खरबां डॉलर जिहड़े ने उन्होंने स्टोर किए हुए ने। सो मतलब ये ज़ाहिर है कि जे असी जिंदगी च एक बैलेंस चाहुंदे हैं, परिवारक जिंदगी च खुशी चाहुंदे हैं, तो ये सारियां चीज़ां तुहाडीआं लोड़ां जरूर ने, लोड़ तक ही महदूद रहना चाहिए। ਜਦੋਂ ਤੁਸੀਂ ਤੁਹਾਡੀ ਡਿਜ਼ਾਇਰ ਉਸ ਦੌੜ ਦੇ ਵਿੱਚ ਤੁਹਾਨੂੰ ਲੈ ਜਾਂਦੀ ਹੈ, ਸਹਿਸ ਖਟੇ ਲੱਖ ਕੋ ਉੱਠਤਾ ਹੋਵੇ, ਜਦੋਂ 1000 ਵਾਲਾ ਲੱਖ ਲਈ, ਲੱਖ ਵਾਲਾ ਮਿਲੀਅਨ ਬਿਲੀਅਨ ਟ੍ਰਿਲੀਅਨ ਲਈ ਦੌੜਦਾ ਤੇ ਫਿਰ ਤ੍ਰਿਪਤ ਨਾ ਆਵੇ ਮਾਇਆ ਪਾ, ਇਸ ਚੋਂ ਖੁਸ਼ੀ ਨਹੀਂ ਮਿਲਦੀ ਹੈ। ਸੋ ਖੁਸ਼ੀ ਦੇਣ ਨਾਲ ਮਿਲ, ਹਰ ਚੀਜ਼ ਦੁਨੀਆ ਦੀ ਇਕੱਠੀ ਕੀਤਿਆਂ ਇਕੱਠੀ ਹੁੰਦੀ ਹੈ। ਖੁਸ਼ੀ ਇੱਕ ਐਸੀ ਚੀਜ਼ ਹੈ ਜਿੰਨੀ ਤੁਸੀਂ ਵੰਡਦੇ ਹੋ, ਜਿੰਨੀ ਤੁਸੀਂ ਦਿੰਦੇ ਹੋ, ਉਹੀ ਤੁਹਾਡੇ ਕੋਲ ਵਾਪਸ ਆਉਂਦੀ ਹੈ। ਸੋ ਬੜੇ ਚੰਗੇ ਮਾਹੌਲ ਦੇ ਵਿੱਚ ਸੈਚਰਡੇ ਦਾ ਇਹ ਆਨੰਦ ਕਾਰਜ ਵੀ ਸੀ, ਪ੍ਰੀਤ ਮਿਲਣੀਆਂ ਵੀ ਸੀ, ਬਾਕੀ 3-4 ਥਾਵਾਂ ਤੇ ਜਿਨ੍ਹਾਂ ਨਾਲ ਅਸੀਂ ਜਾ ਕੇ ਮਿਲੇ। ਔਰ ਐਤਵਾਰ ਦਾ ਦੀਵਾਨ ਜਿਹੜਾ ਮੈਨੇਸਸ ਗੁਰਦੁਆਰਾ ਸਾਹਿਬ ਸਿੱਖ ਸੈਂਟਰ ਆਫ ਵਰਜੀਨੀਆ, ਉਸ ਦੇ ਵਿੱਚ ਖਾਸ ਅਹਿਮੀਅਤ ਵਾਲਾ ਦੀਵਾਨ ਸੀ, ਕਿਉਂਕਿ 9 ਅਕਤੂਬਰ ਦਾ ਦਿਨ, ਜਿਵੇਂ ਅਸੀਂ 8 ਅਕਤੂਬਰ ਦੇ ਪ੍ਰੋਗਰਾਮ 'ਚ ਜਿਹੜਾ ਸਾਡਾ ਫਰਾਈਡੇ ਦਾ ਪ੍ਰੋਗਰਾਮ ਸੀ, ਉਹਦੇ 'ਚ ਅਸੀਂ ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ ਨੂੰ ਯਾਦ ਕੀਤਾ ਸੀ। ਉਹਨਾਂ ਦੀ ਸ਼ਹਾਦਤ 9 ਅਕਤੂਬਰ 1992 ਚ ਹੋਈ ਸੀ। ਇਸੇ ਤਰ੍ਹਾਂ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਵੀ ਜਿਹੜਾ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ 9 ਅਕਤੂਬਰ ਨੂੰ ਹੀ ਸੀ। ਸੋ ਇਸ ਪ੍ਰਥਾਏ ਵੀ ਖਾਸ ਦੀਵਾਨ ਗੁਰਦੁਆਰਾ ਸਾਹਿਬ 'ਚ ਰੱਖਿਆ ਹੋਇਆ ਸੀ। ਵੱਡੀ ਗਿਣਤੀ ਸਿੱਖ ਸੰਗਤਾਂ ਮੌਜੂਦ ਸਨ। ਹੁਣ ਕੋਵਿਡ-19 ਦੀਆਂ ਪਾਬੰਦੀਆਂ ਹਟੀਆਂ ਵੀ ਨੇ ਔਰ ਡਰ ਵੀ ਘਟਿਆ। ਸੋ ਹੁਣ ਅਸੀਂ ਵੱਡੀਆਂ ਗੈਦਰਿੰਗਸ ਦੇਖ ਰਹੇ ਹਾਂ। ਔਰ ਉਹਦੇ 'ਚ ਵੀ ਉਹ ਸਾਡੀ ਟੀਮ ਨੇ, ਜਦੋਂ ਤੱਕ ਅਸੀਂ ਰਾਤ ਵਾਪਸ ਆਏ, ਉਹਨਾਂ ਨੇ ਉਸ ਸਪੀਚ ਨੂੰ ਅਪਲੋਡ ਕਰ ਦਿੱਤਾ ਸੀ YouTube ਔਰ Facebook ਦੇ ਉੱਤੇ। ਔਰ ਸਾਡੇ ਬਹੁਤ ਸਾਰੇ ਵਿਊਅਰਸ ਨੇ ਉਸ ਨੂੰ ਪਸੰਦ ਕੀਤਾ। ਮੌਕਾ ਹੁੰਦਾ ਹੈ ਜਿਸ ਕਿਸਮ ਦਾ ਤੁਹਾਡੇ ਮਨ ਦੇ ਅੰਦਰ ਜੋ ਤਰੰਗਾਂ ਚੱਲ ਰਹੀਆਂ ਹੁੰਦੀਆਂ ਨੇ, ਉਹੀ ਰਿਫਲੈਕਟ ਹੁੰਦੀਆਂ ਤੁਹਾਡੇ ਥਾਟਸ ਦੇ ਉੱਤੇ। ਔਰ ਅਸੀਂ ਇੱਥੇ ਵੀਰ ਹਰਿੰਦਰ ਵੀਰ ਸਿੰਘ ਔਰ ਇਹਨਾਂ ਦੇ ਬਜ਼ੁਰਗ ਪਿਤਾ ਸਰਦਾਰ ਦਲੀਪ ਸਿੰਘ ਵੜੈਚ, ਲਗਭਗ 30 ਸਾਲ ਦਾ ਇਸ ਪਰਿਵਾਰ ਨਾਲ ਸਾਡਾ ਸੰਬੰਧ ਹੈ। ਔਰ ਵਿਆਹ 'ਚ ਸ਼ਮੂਲੀਅਤ ਲਈ ਵੀ ਦੂਰ ਦੁਰਾਡਿਓਂ ਜਿਹੜੇ ਨੇ ਉਹਨਾਂ ਦੇ ਜਾਣੂ ਆਏ ਹੋਏ ਸਨ। ਜਿਵੇਂ ਐਟਲਾਂਟਾ 'ਚ ਗੁਰਦੁਆਰਾ ਸਾਹਿਬ ਦੇ ਪ੍ਰੈਜ਼ੀਡੈਂਟ ਨੇ ਸਰਦਾਰ ਪੰਨੂ, ਉਹਨਾਂ ਦੇ ਨਾਲ ਵੀ ਮੁਲਾਕਾਤ ਹੋਈ। ਹਾਲਾਂਕਿ ਜਦੋਂ ਮੈਂ ਲਾਸਟ ਟਾਈਮ ਗਿਆ ਐਟਲਾਂਟਾ, ਉਦੋਂ ਉਹਨਾਂ ਦੇ ਗੁਰਦੁਆਰਾ ਸਾਹਿਬ 'ਚ ਵੀ ਅਸੀਂ ਐਡਰੈਸ ਕੀਤਾ ਸੀ। ਇਸੇ ਤਰ੍ਹਾਂ ਹੀ ਹੋਰ ਬਹੁਤ ਸਾਰੇ ਚਿਹਰੇ ਜਿਹੜੇ ਇੱਦਾਂ ਦੇ ਮੌਕੇ ਇਕੱਠੇ ਹੁੰਦੇ ਨੇ। ਲੇਕਿਨ ਇੱਕ ਗੱਲ, ਭਾਵੇਂ ਕਿਤੇ ਵਿਆਹ ਦਾ ਇਕੱਠ ਹੋਏ ਜਾਂ ਸਮਾਗਮ ਹੋਣ, ਜਿਵੇਂ ਇੱਥੇ ਐਤਵਾਰ ਗੁਰਦੁਆਰਾ ਰਿਚਮੰਡ ਹਿੱਲ ਕਲਚਰਲ ਸੁਸਾਇਟੀ, ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ ਦਾ ਸ਼ਹੀਦੀ ਦਿਨ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ, ਦੁਆਬਾ ਸਿੱਖ ਐਸੋਸੀਏਸ਼ਨ ਵੱਲੋਂ ਰੱਖਿਆ ਗਿਆ ਸੀ। ਕਿਉਂਕਿ ਮੈਂ ਵਰਜੀਨੀਆ ਸੀ, ਪਾਰਟਿਸਿਪੇਟ ਨਹੀਂ ਕਰ ਸਕਿਆ। ਸਗੋਂ ਭਾਈ ਹਿੰਮਤ ਸਿੰਘ ਲਾਈਟਰ ਵੇਂਜ ਕਹਿੰਦੇ ਸੀ ਜੀ ਕਿ ਡਾਕਟਰ ਸਾਹਿਬ ਤੁਸੀਂ ਆਏ ਨਹੀਂ, ਫਿਰ 3-4 ਕੰਪਾਊਂਡਰ ਇਕੱਠੇ ਕਰਕੇ ਤੁਹਾਡੀ ਘਾਟ ਪੂਰੀ ਕਰਨੀ ਪਈ। ਤੇ ਮੈਂ ਕਿਹਾ ਜੀ ਨਹੀਂ, ਤੁਸੀਂ ਕੰਪਾਊਂਡਰਾਂ 'ਚ ਨਹੀਂ ਆਉਂਦੇ, ਤੁਸੀਂ ਸਰਜਨਾ ਜਾਣਦੇ ਹੋ, ਤੁਸੀਂ ਚੀਰ ਫਾੜ ਕਰਨ ਵਾਲੇ ਹੋ ਜਿਹੜੇ ਕਿ ਹਰ ਚੈਲੰਜ ਨੂੰ ਕਬੂਲਦੇ ਹੋ। ਸੋ ਜਿੱਥੇ ਵੀ ਇਹ ਸਮਾਗਮ ਵੀ ਹੋਏ ਨੇ, ਇਸ ਵੇਲੇ ਹਰ ਇੱਕ ਦੀ ਨਿਗਾਹ ਪਹਿਲਾਂ ਤਾਂ ਜ਼ਾਹਰ ਹੈ ਦਿੱਲੀ ਦੀਆਂ ਬਰੂਹਾਂ ਤੇ ਹੀ ਟਿਕੀ ਹੋਈ ਸੀ ਕਿ ਕੀ ਹੋ ਰਿਹਾ ਕੀ ਨਹੀਂ। ਪਰ ਆਲ ਆਫ ਏ ਸਡਨ ਜੋ ਵਰਤਾਰਾ 3 ਅਕਤੂਬਰ ਨੂੰ ਜਿਸ ਖਿੱਤੇ ਦੇ ਵਿੱਚ ਬੇਸ਼ੱਕ ਸਿੱਖਾਂ ਦੀ ਆਬਾਦੀ 1.5% ਤੋਂ ਵੀ ਘੱਟ ਹੈ ਯੂਪੀ ਦੇ ਹਵਾਲੇ ਨਾਲ। ਹਾਲਾਂ ਉੱਤਰਾਖੰਡ ਦੇ ਵਿੱਚ ਜਦੋਂ ਅਸੀਂ 2-2.5% ਯੂਪੀ 'ਚ ਕਹਿੰਦੇ ਰਹੇ ਹਾਂ, ਉਦੋਂ ਇਸ ਗੱਲ ਦਾ ਧਿਆਨ ਰਿਹਾ ਕਿ ਸ਼ਹੀਦ ਊਧਮ ਸਿੰਘ ਨਗਰ, ਜਿਹੜਾ ਉੱਤਰਾਖੰਡ ਬਣਨ ਤੋਂ ਪਹਿਲਾਂ ਯੂਪੀ ਦਾ ਹਿੱਸਾ ਸੀ, ਜਿਹਦੇ ਸਿੱਖ ਵੱਡੀ ਗਿਣਤੀ 'ਚ ਨੇ, ਉਹ ਜ਼ਿਲ੍ਹਾ ਇਹਨਾਂ ਨੇ ਕੱਢ ਕੇ ਉੱਤਰਾਖੰਡ ਦੇ ਵਿੱਚ ਮਿਲਾ ਦਿੱਤਾ ਯੂਪੀ 'ਚੋਂ। ਸੋ ਉੱਤਰਾਖੰਡ ਦੇ ਵਿੱਚ ਹੁਣ ਸਿੱਖਾਂ ਦੀ ਆਬਾਦੀ 2.5-3% ਹੈ, ਇੱਥੇ ਤਾਂ 1.5% ਦੇ ਨੇੜੇ ਆ ਯੂਪੀ 'ਚ। ਪਰ ਲਖੀਮਪੁਰ ਖੇੜੀ ਔਰ ਇਹਦੇ ਨਾਲ ਲੱਗਦੇ ਜਿੰਨੇ ਪੀਲੀਭੀਤ ਔਰ ਦੂਸਰਿਆਂ ਦਾ ਜ਼ਿਕਰ ਅਸੀਂ ਕਰਦੇ ਹਾਂ, ਉਹਦੇ 'ਚ ਸਿੱਖ ਖੁਸ਼ਹਾਲ ਨੇ। ਉੱਥੇ ਜੋ ਭਾਣਾ ਵਰਤਾਇਆ ਗਿਆ 3 ਅਕਤੂਬਰ ਵਾਲੇ ਦਿਨ, ਕਿਵੇਂ ਗੱਡੀਆਂ ਹੇਠ ਰੋਂਦ ਕੇ 4 ਸਿੱਖ ਕਿਸਾਨਾਂ ਨੂੰ, ਜਿਨ੍ਹਾਂ 'ਚ 2 ਗੱਭਰੂ 19 ਔਰ 20 ਸਾਲ ਦੇ, ਇੱਕ 32 ਸਾਲ ਦਾ ਔਰ ਇੱਕ 60 ਸਾਲ ਦੇ, ਜਿਨ੍ਹਾਂ ਨੂੰ ਜਿਹੜਾ ਮਾਰਿਆ ਗਿਆ। ਔਰ ਇਹ ਠੀਕ ਹੈ ਕਿ ਜ਼ੁਲਮ ਕਰਨ ਵਾਲੇ ਇਹ ਸਮਝਦੇ ਨੇ ਕਿ ਭਾਈ ਉਹਨਾਂ ਨੇ ਜ਼ੁਲਮ ਦੇ
सबूत भी मिटा दिते ने, हुकूमत भी यूपी च गुंडा योगी बैठा है, दिल्ली च अमित शाह बैठा है, और जिहड़ा ये करन वाला गुंडा आशीष मिश्रा, उहदा प्यो अजय मिश्रा ताज़ा ताज़ा मिनिस्टर ऑफ स्टेट होम मिनिस्ट्री च बैठा है। लेकिन इन्हां 4 किसानां दे डुੱਲੇ खून ने, उन्हां दे परिवार दियां आहां ने, और सिख कौम वालों दुनिया भर दे विच जिवें इस मुद्दे नूं चुक्या गया। हालां सानू कई कहणगे जदों असीं ये कहंदे हैं कि भाई इनू एक हिंदू सिख इशू बना के अल्टीमेटली सिख नस्लकुशी वाल वध रहे ने, ते उदों कई कहणगे जी ना 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 इनू किसान इशू रहण दिओ, इनू हिंदू सिख इशू ना बनाओ। लेकिन जे हुण वरुण गांधी वर्गा जिहड़ा सिटिंग MP है बीजेपी की टिकट के उत्ते पीलीभीत तो, वो ये कहंदा है डोंट मेक इट ए हिंदू वर्सस सिख इशू सेज वरुण गांधी, वो ट्वीट करदा है। और उस नूं शिव सेना दा जिहड़ा माउथ पीस है सामना, वो वरुण गांधी दे इस जिहड़ा उसने कहा उसनूं एंडोर्स ही नहीं करदा है, वो सगों किसान जथेबंदियां नूं कहंदा जी तुसीं मता पास करके शलाघा करो कि किवें वरुण गांधी ने उस सच नूं बयानिया कि ये बीजेपी इस मुद्दे नूं सीधे सीधे एक फिरकू मुद्दे के तौर के उत्ते उभार के, और जिवें तुसीं कहा भी मकसद इस नूं फिरकू इशू बना के आने वालियां यूपी दीयां चोणां च फिर 2024 दीयां पार्लीमेंट चोणां च इसका फायदा चकना है। पर इस दे नाल नाल उन्हां दा हिडन एजेंडा, जिवें असीं पिछला सारा हफ्ता 3 अक्तूबर तो बाद गल करते रहे कि ये वो तराई का इलाका जिथे खतरनाक किस्म के जंगली जानवर, जिन्हां जंगली सूर जंगली शेर भी शामिल ने, खतरनाक किस्म के सप, बीमारियां, और दूर दूर तक कोई आबादी नहीं, और इनू कोई आम दिने भी उन्हां इलाकों चों नहीं सी लंघदा जिन्हों बिल्कुल तुसीं ये कहो कि भी एक उस किस्म का खौफनाक बेल्ट सी। पर किवें सिख किसानां ने जाके मेहनत करके, और बहुत सारिया ह्यूमन इंटरस्ट स्टोरीज एक इस हवाले नाल आ रही हैं कि एक बीबी दस रहे हैं कि असीं किस हाल च पहले 5-7 साल गुजारे, किवें एक झुग्गी जही बनाई जदों मींह जां दूजा पैंदा सी, और किन्नी दूर दूर तक कोई बिजली नहीं है, कोई कुछ नहीं है, रात नूं भी असीं बच्चों नूं देखना, और जदों जंगली जानवरों की आवाज़ नेड़े आ रही होनी तो असीं मंजियां थल्ले लको देना। और उन्हां हालतां च जिन्हां ने वो सारे जंगल साफ किते, उन्होंने वाही योग बनाया, और इहदे च कोई शक नहीं है कि अज उत्थे लह लहां दे खेत, और जिस किस्म का उत्थे मेहनत दे नाल उन्हां ने अपना खून पसीना एक करके इस वेले कल्ली लखीमपुर खेड़ी दे विच 11 शूगर मिल्स ने, क्योंकि गन्ने की प्रोडक्शन और हर चीज़, और उन्हां दे कोल अपने प्रॉपर इक्विपमेंट है, मशीनरी है। और वही एक बजुर्ग कह रहा सी कि भाई साडे साफ सुथरे चिट्टे कुर्ते पजामे और साडे गड्डी जां साडा चंगा घर देख के इन्हां नूं हुण बहुत ईर्खा हुंदी है, और ये जिहड़े ने हसद करदे ने, ये सानू इहदे तो वांझिया करना चाहुंदे ने। और ये बिल्कुल इस गल नूं समझना होएगा कि ये घटना तो हुण 3 अक्तूबर नूं वापरी है, जदों जोगी जिहदी सरकार 2017 दे विच बनदी है, 2018 दे विच ही 1000 दे करीब सिख किसानां नूं उजाड़न लई उन्हां दे फर्स्ट क्लास बने घरां दे उत्ते आके बुलडोज करता सी कि जी ये इलीगल जमीनां ने, और उदों सारी कौम खड़ी हुई, वो बचाव हो गया। पर हुण उन्होंने ये जिस अंदाज इस अजय मिश्रे नूं होम मिनिस्टर बनाया, इलाके का यह बामण जिहड़ा एक गुंडे के तौर पर हिस्ट्री शीटर मर्डरर, और इस एरिया दे विच जिहड़ी ब्राह्मण आबादी है वो 18-20% के नेड़े तेड़े है। और कला यही नहीं कि भी उन्हें कीता किवें ये सारे सिखां दे लई नफरत नाल भरे हुए ने। ये मेरी स्टोरी नहीं है, ये उन्हां दा जिहड़ा प्रिंट मैगजीन ने एक लंबा चौड़ा इस दे उत्ते आर्टिकल लिखिया जिहदे च उन्हें कोट कीता, और इन्हां दी काफ़ी इन्वेस्टिगेटिव स्टोरी, और ये उन्हां दा प्रिंट दा उन्होंने हैडलाइन ये दित्ती है, ये अरुणभ साकिया उसका आर्टिकल है। उन्हें कहा कि भी इहदे च बिल्कुल उत्थों दी सोसाइटी डिवाइडेड है, एक पासे जिहड़े कुरमी जां दूसरे
ਜ਼ਮੀਂਦਾਰ ਔਰ ਦੂਸਰੇ ਨੇ, ਭਾਵੇਂ ਉਹ ਸਿੱਖ ਨਹੀਂ ਨੇ, ਉਹ ਸਿੱਖਾਂ ਦੇ ਨਾਲ ਹਮਦਰਦੀ ਕਰਦੇ ਨੇ ਕਿ ਸਾਡੇ ਕਿਸਾਨ ਭਰਾ ਨੇ, ਉਹ ਕਹਿੰਦੇ ਅਸੀਂ ਦੇਖਿਆ ਕਿ ਇਹ ਕਿੰਨੀ ਮਿਹਨਤ ਨਾਲ ਇਹਨਾਂ ਨੇ ਜ਼ਮੀਨਾਂ ਨੂੰ ਆਬਾਦ ਕੀਤਾ ਹੈ, ਔਰ ਉਹਨਾਂ ਨੇ ਕਿਹਾ ਵੀ ਸਾਡੇ 'ਚ ਅਸੀਂ ਇਹਨਾਂ ਦੀ ਗੁੰਡਾਗਰਦੀ, ਬਾਹਮਣਾਂ ਦੀ, ਮਿਸ਼ਰਾਂ ਦੀ ਦੇ ਸਾਹਮਣੇ ਆਵਾਜ਼ ਚੁੱਕ ਨਹੀਂ ਸਕਦੇ, ਲੇਕਿਨ ਇਹ ਸਿੱਖਾਂ ਦੀ ਬਹਾਦਰੀ ਹੈ ਕਿ ਇਹਨਾਂ ਨੇ ਕੱਲਾ ਕਿਸਾਨ ਕਾਨੂੰਨਾਂ ਨੂੰ ਹੀ ਨਹੀਂ ਚੈਲੰਜ ਕੀਤਾ, ਇਹਨਾਂ ਨੇ ਜਿਹੜਾ ਇਹਨਾਂ ਦੀ ਗੁੰਡਾਗਰਦੀ ਨੂੰ ਵੀ ਚੈਲੰਜ ਕੀਤਾ। ਲੇਕਿਨ ਇਹ ਆਰਟੀਕਲ ਦੇ ਵਿੱਚ ਲੰਬਾ ਆਰਟੀਕਲ ਹੈ, ਮੈਂ ਉਹਦੀ ਡਿਟੇਲ 'ਚ ਨਹੀਂ ਜਾਵਾਂਗਾ, ਪਰ ਉਹਨੇ ਕਿਹਾ ਵੀ ਜਿਹੜੇ ਅਪਰ ਕਾਸਟ ਨੇ ਉਹਨਾਂ ਦੀ ਜਿਹੜੀ ਹੈ ਉਹ ਬਿਲਕੁਲ ਖਿਲਾਫ ਨੇ, ਔਰ ਉਹਨਾਂ ਨੇ ਇੱਕ ਸਬ ਹੈਡਿੰਗ ਦਿੱਤਾ ਹੈ, upper caste support for the BJP, but caste and religious identity still take primacy for some farmers. Most Brahman farmers that this reporter met, for instance, said they did not identify with the farmers who lost their lives. ਉਹ ਕਹਿੰਦੇ ਜੀ ਸਾਨੂੰ ਨਹੀਂ ਪਰਵਾਹ ਹੈ ਜਿਹੜੇ ਮਰ ਗਏ, ਅਸੀਂ ਸਾਡੀ ਕੋਈ ਸ਼ਨਾਖਤ ਉਹਨਾਂ ਦੇ ਨਾਲ ਨਹੀਂ ਮਿਲਦੀ। ਫਿਰ ਉਹਨਾਂ ਨੇ ਕਿਹਾ ਕਿ ਵੀ in Lakhimpur Khedi's Sarswa village, Shashi Mishra, who belongs to a Brahman land-owning family, कोई बेज़मीने नहीं ने, बड़े जमींदार ने, put it bluntly, उन्हें सिद्धा किया, all those farmers who are protesting are Sikhs, there are no Hindus, we are also a family of farmers, we are not protesting, ये सिखां दा हैगा protest, सानू इहदे नाल की है। Vinay Mishra, another Brahman farmer from Sitapur's Padfar village, said, we have to be sure if they are actually Kashtkar, they are Sikhs, we have very little in common with them, ਕਿ ਸਾਡਾ ਸਿੱਖਾਂ ਨਾਲ ਕੀ ਰਲਦਾ, ਇਹ ਅਸੀਂ ਜਿਹੜਾ ਹੈ ਉਹ ਬਿਲਕੁਲ ਇਹਨਾਂ ਦੇ ਨਾਲ। ਫਿਰ ਉਹਨੇ ਇਹ ਕਿਹਾ ਕਿ ਵੀ ਇਹ ਜਿਹੜੇ ਸਾਰੇ ਬ੍ਰਾਹਮਣ ਨੇ ਇਹ ਹਮੇਸ਼ਾ ਹੀ ਬੀਜੇਪੀ ਦੇ ਸਪੋਰਟਰ ਨੇ, ਔਰ ਉਹਨਾਂ 'ਚ ਜਿਹੜਾ ਇੱਕ ਕਮੈਂਟ ਕਰ ਰਿਹਾ ਹੈ, the Jats and Sikhs are protesting because they are the most skilled ਹੁਣ ਇਸ ਦਾ ਜਿਸਟ ਇੱਕ ਜਿਹੜਾ ਵਰਮਾ ਕੱਢ ਰਿਹਾ ਹੈ ਕਿ ਵੀ ਇਹ ਬ੍ਰਾਹਮਣ ਕਿਉਂ ਅਪੋਜ਼ ਕਰ ਰਹੇ ਨੇ। ਫਿਰ ਉਹਨੇ ਇਹ ਉਹਦਾ ਜਵਾਬ ਉਹ ਸੁਸ਼ੀਲ ਕੁਮਾਰ ਵਰਮਾ ਦੇ ਰਿਹਾ ਕਿ the Jats and Sikhs are protesting because they are most skilled farmers, ਕਿ ਉਹ ਬਹੁਤ ਮਿਹਨਤੀ ਔਰ ਬੜੇ ਕੁਸ਼ਲ ਜਿਹੜੇ ਨੇ ਉਹ ਕਿਸਾਨ ਨੇ। this time too they are leading the fight and we want them to win this fight because we know we will enjoy the fruits too। ਉਹ ਇਮਾਨਦਾਰੀ ਵੀ ਸਾਡੀ ਤਾਂ ਹਿੰਮਤ ਨਹੀਂ ਖਲੋਣ ਦੀ, ਬਿਲਕੁਲ ਸਿੱਖ ਕਿਸਾਨ ਵੀ ਨੇ, ਇਹਨਾਂ ਨੂੰ ਲੜਨਾ ਵੀ ਆਉਂਦਾ, ਇਹ ਆਪਣੇ ਹੱਕਾਂ ਲਈ ਖਲੋਤੇ ਨੇ, ਪਰ ਜਦੋਂ ਇਹ ਜਿੱਤ ਗਏ ਉਹਦਾ ਜਿਹੜਾ ਫਲ ਹੈ ਉਹ ਅਸੀਂ ਵੀ ਖਾਵਾਂਗੇ। ਹੁਣ ਇਸ ਮਾਹੌਲ ਦੇ ਵਿੱਚ ਜਦੋਂ ਅਸੀਂ ਇਹ ਗੱਲਬਾਤ ਕਰ ਰਹੇ ਹਾਂ, ਕੱਲ ਅੰਤਮ ਅਰਦਾਸ ਉਹਨਾਂ 4 ਸਿੱਖ ਕਿਸਾਨਾਂ ਦੀ ਹੋਣ ਜਾ ਰਹੀ ਹੈ, ਔਰ ਉਹਦੇ 'ਚ ਜਿਹੜਾ ਕਿਸਾਨ ਲੀਡਰਾਂ ਨੇ ਇਸ ਦੇ ਉੱਤੇ ਕਿਹਾ ਕਿ ਜੀ ਅਸੀਂ ਕਿਸੇ ਨੂੰ ਵੀ no politician to be allowed on stage during Antam Ardas for 4 farmers killed in Lakhimpur, says BKU, ਕਿ ਕਿਸੇ ਨੂੰ ਵੀ ਕੋਈ ਵੀ ਪੋਲੀਟੀਕਲ ਲੀਡਰ ਸਿਆਸੀ ਪਾਰਟੀ ਦਾ ਉਹਨੂੰ ਉੱਥੇ ਨਹੀਂ ਬਹਿਣ ਦਿੱਤਾ ਜਾਏਗਾ, ਔਰ ਨਾਲ ਹੀ ਉਹਨਾਂ ਨੇ ਕਿਹਾ ਕਿ ਵੀ ਸਿਰਫ ਕਿਸਾਨ ਲੀਡਰ ਹੀ ਉੱਤੇ ਬਹਿਣਗੇ। ਔਰ ਨਾਲ ਦੀ ਨਾਲ ਇਸ ਤੋਂ ਬਾਅਦ 12 ਤਰੀਕ ਨੂੰ ਜਿਹੜਾ ਸ਼ਹੀਦੀ ਕਿਸਾਨ ਦਿਵਸ ਇਹਦਾ ਉਹਨਾਂ ਨੇ ਨਾਂ ਦਿੱਤਾ ਅੰਤਮ ਅਰਦਾਸ ਦਾ, ਕਿ ਵੀ ਇਹ ਹੋਰ ਥਾਵਾਂ ਤੇ ਵੀ ਹੋਏਗਾ। ਉੱਥੇ ਮੌਕੇ ਤੇ ਉਹਨਾਂ ਨੇ ਜਿੱਥੇ ਚਾਰਾਂ ਨੂੰ ਰੋਂਦਿਆ ਗਿਆ ਉਸ ਤੋਂ ਡਿਫਰੈਂਟ ਥਾਂ ਦੇ ਉੱਤੇ ਉਹਨਾਂ ਨੇ ਵੈਨਿਊ ਬਣਾਇਆ ਜਾ ਰਿਹਾ, ਖੇਤਾਂ ਦੇ ਵਿੱਚ ਜਿਹੜਾ ਉਹ ਵੱਡੀ ਗਿਣਤੀ 'ਚ ਲੋਕਾਂ ਦੀ ਪ੍ਰੈਜ਼ੈਂਸ ਹੋਏਗੀ। ਸੋ ਹੋਪਫੁਲੀ ਅਸੀਂ ਇਹੀ ਆਸ ਕਰਦੇ ਹਾਂ ਵੀ ਈਵਨ ਉਸ ਮਾਹੌਲ ਨੂੰ ਕਿਸੇ ਵਾਇਲੈਂਟ ਇਨਸੀਡੈਂਟ ਦੇ ਵਿੱਚ ਨਾ ਬਦਲਿਆ ਜਾਏ, ਕਿਉਂਕਿ ਇਹ ਬੀਜੇਪੀ ਦੀ ਕੋਸ਼ਿਸ਼ ਹੋਏਗੀ ਕਿ ਉੱਥੇ ਹੋ ਸਕਦਾ ਹੈ ਉਹ ਸ਼ਰਾਰਤ ਵਾਲੇ ਲੋਕਾਂ ਨੂੰ ਵੀ ਭੇਜ ਸਕਦੇ ਨੇ, ਕੋਈ ਹੋਰ ਵੀ ਹੋ ਸਕਦਾ ਹੈ। ਔਰ ਇਸ ਸਾਰੇ ਦੇ ਚੱਲਦੇ ਆ, ਕਿਉਂਕਿ ਅਸੀਂ ਵੀਕਐਂਡ ਦੇ ਉੱਤੇ ਜਦੋਂ ਪ੍ਰੋਗਰਾਮ ਕੀਤਾ ਤੇ ਉਦੋਂ ਸਾਡੇ ਸਾਹਮਣੇ ਸੀ ਕਿ ਤਲਬ ਕੀਤਾ ਹੋਇਆ ਉਹਨੂੰ ਸੰਮਣ ਚਪਕਾ ਦਿੱਤੇ ਨੇ 2 ਵਾਰ ਉਸ ਗੁੰਡੇ ਮੁੰਡੇ ਨੂੰ, ਆਸ਼ੀਸ਼ ਮਿਸ਼ਰਾ ਨੂੰ। ਤੇ ਵੀਕਐਂਡ ਦੀਆਂ ਡਿਵੈਲਪਮੈਂਟਸ ਜਿਹੜੀਆਂ ਨੇ ਉੱਥੇ ਜ਼ਾਹਰ ਹੈ ਕਿ ਵੀ ਵੀਕਐਂਡ ਦੇ ਨਾਲ ਜੋ ਵੀ ਡਿਵੈਲਪਮੈਂਟਸ ਹੋਈਆਂ ਉਹਨਾਂ 'ਚ ਸੀ ਕਿ ਜੀ ਉਹ ਪੇਸ਼ ਹੋ ਗਿਆ ਪੁਲਿਸ ਦੇ ਸਾਹਮਣੇ। ਹੁਣ ਉਹਨੂੰ ਉਹਨਾਂ ਨੇ 3 ਦਿਨ ਦੇ ਪਹਿਲਾਂ ਜਿਹੜਾ ਉਹ ਜੁਡੀਸ਼ੀਅਲ ਰਿਮਾਂਡ ਤੇ ਭੇਜਿਆ, ਪਰ ਇਸ ਦੇ ਉੱਤੇ ਇਹ ਮਿਸਟਰ ਟਕੈਤ ਜਿਹੜਾ ਖੁਦ ਵੀ ਸ਼ੱਕ ਦੇ ਦਾਇਰੇ 'ਚ ਆ ਗਿਆ, ਕਿਉਂਕਿ ਅਸੀਂ ਤਾਂ ਪਹਿਲੇ ਦਿਨ ਹੀ ਜਦੋਂ ਟਕੈਤ ਨੇ ਇਹ 45 ਲੱਖ ਵਾਲਾ ਦੂਜਾ ਸਮਝੌਤਾ ਕੀਤਾ
ਅਸੀਂ ਸਵਾਲੀਆ ਨਿਸ਼ਾਨ ਲਾ ਦਿੱਤਾ ਸੀ, ਪਰ ਇਸ ਤੇ ਬਹੁਤ ਸਾਰੀ ਚਰਚਾ ਵੀ ਹੋਈ ਹੈ। ਪਰ ਅਜੇ ਵੀ ਕਿਉਂਕਿ ਯੂਪੀ ਇਹਨਾਂ ਦਾ ਸੂਬਾ ਹੈ, ਮੁਜ਼ੱਫਰਗੜ੍ਹ ਦੂਜੇ ਮੀਡੀਆ ਨੂੰ ਜਾਂ ਦੂਜੇ ਨੂੰ ਐਡਰੈਸ ਉਹੀ ਕਰ ਰਿਹਾ। ਉਹਨੇ ਇਹ ਕਿਹਾ ਕਿ ਰਾਕੇਸ਼ ਟਕੈਤ ਸਲੈਮਸ ਰੈੱਡ ਕਾਰਪੇਟ ਰਿਮਾਂਡ ਆਫ ਆਸ਼ੀਸ਼ ਮਿਸ਼ਰਾ। ਆਮ ਤੌਰ ਤੇ ਅਸੀਂ ਰੈੱਡ ਕਾਰਪੇਟ ਵੈਲਕਮ ਕਹਿੰਦੇ ਹਾਂ ਕਿ ਕਿਸੇ ਦੇ ਮਾਣ ਦੇ ਵਿੱਚ ਲਾਲ ਰੰਗ ਦੀ ਜਿਹੜੀ ਹੈ ਉਹ ਕਾਰਪੇਟ ਵਿਛਾਈ ਜਾਂਦੀ ਸੀ, ਕਾਲੀਨ। ਪਰ ਉਹਨੇ ਕਿਹਾ ਵੀ ਰਿਮਾਂਡ ਜਿਹੜਾ ਹੈ ਜਾਂ ਉਹਦਾ ਜਿਵੇਂ ਉਹਨੂੰ ਕੀਤਾ ਹੈ, ਟ੍ਰੀਟ ਕੀਤਾ ਹੈ, ਉਹਨੇ ਕਿਹਾ ਇਹ ਰੈੱਡ ਕਾਰਪੇਟ ਰਿਮਾਂਡ ਹੈ। ਹੁਣ ਰਿਮਾਂਡ ਦੇ ਵਿੱਚ ਉਹਦੀ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਜਦੋਂ ਉਹਨੂੰ ਅਜੇ ਮਿਸ਼ਰੇ ਦੇ ਨਾਲ ਪੁਲਿਸ ਨੇ ਗੱਲਬਾਤ ਕੀਤੀ, ਕਹਿੰਦੇ ਮੈਨੂੰ ਦੱਸਿਆ ਗਿਆ ਕਿ ਹਿਜ਼ ਲਾਇਰਸ ਹੈਵ ਬੀਨ ਅਲਾਉਡ ਟੂ ਬੀ ਪ੍ਰੈਜ਼ੈਂਟ ਡਿਊਰਿੰਗ ਕੁਐਸਚਨਿੰਗ, ਕਿ ਉਹ ਵਕੀਲਾਂ ਦੇ ਨਾਲ ਉਸ ਟੀਮ ਦੇ ਸਾਹਮਣੇ ਸੀ ਜਿਨ੍ਹਾਂ ਨੇ ਉਹਨੂੰ ਸਵਾਲ ਕੀਤੇ ਨੇ। ਉਹਨੇ ਕਿਹਾ ਵੀ ਇਹ ਰੈੱਡ ਕਾਰਪੇਟ ਰਿਮਾਂਡ ਹੈ, ਉਸ ਚੋਂ ਕੱਢਣਾ ਕਢਾਣਾ ਕੀ ਹੈ। ਔਰ ਨਾਲ ਦੀ ਨਾਲ ਉਹਨਾਂ ਨੇ ਇਹ ਨਹੀਂ ਹੈ ਕਿ ਯੂਪੀ ਦੀ ਇਸ ਘਟਨਾ ਤੋਂ ਬਾਅਦ, ਕਿਉਂਕਿ ਹਰਿਆਣੇ 'ਚ ਵੀ ਅਸੀਂ ਜ਼ਿਕਰ ਕੀਤਾ ਸੀ ਫਰਾਈਡੇ ਕਿ ਕਿਵੇਂ ਅੰਬਾਲਾ ਨਾਰਾਇਣਗੜ੍ਹ ਸੜਕ ਦੇ ਉੱਤੇ ਬੀਜੇਪੀ ਐਮਪੀ ਸੈਣੀ ਉਸ ਨੇ ਜਿਹੜਾ ਇੱਕ ਕਿਸਾਨ ਨੂੰ ਰੋਂਦਿਆ ਗੱਡੀ ਦੇ ਥੱਲੇ, ਔਰ ਕਿਸਾਨਾਂ ਨੇ ਉਹ ਪੂਰਾ ਉਹਦਾ ਘਿਰਾਓ ਕਰ ਲਿਆ, ਔਰ ਦੂਜਾ ਹੁਣ ਭਾਵੇਂ ਕੇਸ ਰਜਿਸਟਰ ਕੀਤਾ ਹੈ ਔਰ ਉਹ ਘਿਰਾਓ ਉਹਨਾਂ ਨੇ ਚੁੱਕਿਆ। ਪਰ ਨਾਲ ਦੀ ਨਾਲ ਇਹ ਕਿਵੇਂ ਹਰਿਆਣੇ ਦੇ ਵਿੱਚ ਸਿੱਖ ਕੌਮ ਨੂੰ ਮੈਜੋਰਟੀ ਕਿਸਾਨਾਂ ਦੀ ਉਹਨਾਂ 'ਚੋਂ ਹੀ ਆਉਂਦੀ ਹੈ, ਉਹਨਾਂ ਨੂੰ ਉਹਨਾਂ ਨੇ ਹਦਾਇਤਾਂ ਕੀਤੀਆਂ ਨੇ। ਸੈਂਟਰ ਟੈਲਸ ਹਰਿਆਣਾ ਟੂ ਕੀਪ ਵਿਜਿਲ ਅਗੇਂਸਟ ਵੈਸਟਡ ਇੰਟਰਸਟ ਕ੍ਰੀਏਟਿੰਗ ਟਰਬਲ ਇਨ ਦਾ ਨੇਮ ਆਫ ਫਾਰਮਰਸ ਪ੍ਰੋਟੈਸਟ, ਕਿ ਇਹ ਜਿਹੜੇ ਨੇ ਇਹ ਐਵੇਂ ਫਾਰਮਰ ਬਣੇ ਹੋਏ ਨੇ, ਫਾਰਮਰ ਨਹੀਂ, ਇਹ ਟਰਬਲ ਕ੍ਰੀਏਟ ਕਰ ਰਹੇ ਨੇ। ਔਰ ਅਮਿਤ ਸ਼ਾਹ ਨੇ ਹਦਾਇਤ ਕੀਤੀ ਹੈ ਕਿ ਜੀ ਇਹਨਾਂ ਤੋਂ ਜਰਾ ਇਹਨਾਂ ਦੇ ਉੱਤੇ ਅੱਖ ਰੱਖੋ। ਹਾਲਾਂ ਬੇਸ਼ੱਕ ਜਿੰਨਾ ਮਰਜ਼ੀ ਇਸ ਗੱਲ ਦਾ ਨੂੰ ਦੱਸਣ ਦੀ ਕੋਸ਼ਿਸ਼ ਕਰਨ ਕਿ ਬਈ ਇਹ ਪਰਟਰਬਡ ਨਹੀਂ ਨੇ, ਪਰ ਇੱਕ ਜਿਹੜਾ ਇਹਨਾਂ ਦਾ ਸ਼ੈਤਾਨ ਦੀ ਟੂਟੀ ਜਿਹੜਾ ਸਫਿਸਟੀਕੇਟ ਜਰਨਲਿਸਟ ਲੇਕਿਨ ਅੰਦਰੋਂ ਪੂਰੀ ਤਰ੍ਹਾਂ ਹਿੰਦੂਤਵਾ ਦੇ ਰੰਗ 'ਚ ਰੰਗਿਆ ਹੋਇਆ, ਉਹ ਹਿੰਦੂਤਵਾ ਨਹੀਂ ਬੇਸ਼ੱਕ ਜਿਹੜਾ ਬੀਜੇਪੀ ਦਾ ਨਜ਼ਰ ਆਉਂਦਾ, ਪਰ ਜਿਹੜਾ ਕਸ਼ਮੀਰ ਦਾ ਮੁੱਦਾ ਹੋਇਆ ਉਹਨੇ ਕਿਹਾ ਜੀ ਇਹ ਠੀਕ ਫੈਸਲਾ ਭਾਵੇਂ ਇਹ ਹੋਏ, ਇਹਨੂੰ ਕੋਈ ਰਿਵਰਸ ਨਹੀਂ ਕਰ ਸਕਦਾ। ਸਿੱਖਾਂ ਦੇ ਮੁੱਦੇ ਤੇ ਤਾਂ ਇਹ ਸ਼ੇਖਰ ਗੁਪਤਾ ਜਿਹੜਾ ਇੰਡੀਆ ਟੁਡੇ ਦਾ ਐਡੀਟਰ ਸੀ, ਦੂਜਾ ਸੀ ਨਫ਼ਰਤ ਨਫ਼ਰਤ ਨਫ਼ਰਤ, ਇਸ ਤੋਂ ਬਿਨਾਂ ਕੁਝ ਨਹੀਂ ਹੈ। ਲੇਕਿਨ ਸਿਆਣਾ ਬਾਣੀ ਹੈ, ਇਹਨੂੰ ਜਿਹੜਾ ਜਿਵੇਂ ਬਾਣੀਏ ਨੂੰ ਜਦੋਂ ਦੁਕਾਨ ਦੇ ਨੇੜੇ ਹੀ ਕੋਈ ਆਉਂਦਾ ਉਦੋਂ ਪਤਾ ਲੱਗ ਜਾਂਦਾ ਵੀ ਇਹਨੇ ਕੀ ਖਰੀਦਣਾ ਚਾਹੀਦੀ, ਜੇਬ 'ਚ ਕਿੰਨੇ ਕੁ ਪੈਸੇ ਨੇ, ਉਹਦੀ ਸੁੰਘਣ ਸ਼ਕਤੀ ਤਾਂ ਹੁੰਦੀ ਹੈ ਨਾ, ਹੈ ਤਾਂ ਕਿਰਾੜ ਬਿਰਤੀ ਇਹੀ ਹੁੰਦਾ, ਇਸ ਲਈ ਇਹਨਾਂ ਨੂੰ ਕਿਰਾੜ ਬਿਰਤੀ ਕਹਿੰਦੇ ਸੀ। ਉਹਨੇ ਇੱਕ ਪੂਰਾ ਵੀਕਐਂਡ ਦੇ ਉੱਤੇ ਜਦ ਮੈਨੂੰ ਦੇਖਣ ਦਾ ਮੌਕਾ ਮਿਲਿਆ, ਉਹਨੇ ਇੱਕ ਪੂਰਾ ਐਪੀਸੋਡ ਕੀਤਾ ਇਹਦੇ ਤੇ ਕਿ ਇਹ ਜਿਹੜੀਆਂ ਲਖੀਮਪੁਰ ਦੀਆਂ ਘਟਨਾਵਾਂ ਨੇ ਇਹਨਾਂ ਨਾਲ ਪੰਜਾਬ ਦੇ ਵਿੱਚ ਕੀ ਅਸਰ ਹੋਏਗਾ, ਜੋ ਕਸ਼ਮੀਰ 'ਚ ਚੱਲ ਰਿਹਾ ਹੈ ਕੀ ਅਸਰ ਹੋਏਗਾ। ਫਿਰ ਉਹਨੇ ਜਿਹੜਾ ਇਹ ਕਹਿ ਕੇ ਕਿ ਸਮਝਦਾਰ ਕੋਈ ਇਸ਼ਾਰਾ ਹੀ ਕਾਫੀ ਹੈ, ਉਹਨੇ ਨਾਲ ਦੀ ਨਾਲ ਕਿਹਾ ਕਿ ਭਾਈ ਮਤ ਭੁੱਲੋ ਕਿ ਇਹਨਾਂ ਜ਼ਿਲ੍ਹਿਆਂ ਜਿਨ੍ਹਾਂ ਦਾ ਬਾਰਡਰ ਨੇਪਾਲ ਦੇ ਨਾਲ ਲੱਗਦਾ ਹੈ, ਨਾਲ ਸ਼ਹੀਦ ਊਧਮ ਸਿੰਘ ਨਗਰ ਜਿਹੜਾ ਹੁਣ ਬੇਸ਼ੱਕ ਉੱਤਰਾਖੰਡ ਦਾ ਹਿੱਸਾ ਹੈ, ਫਿਰ ਉਹ ਪੁੱਛਦਾ ਹੈ ਉਹਨਾਂ ਦੀ ਸਕਰੀਨ ਤੇ ਸ਼ਹੀਦ ਊਧਮ ਸਿੰਘ ਦੀ ਸਿੱਖੀ ਸਰੂਪ 'ਚ ਪਿਕਚਰ ਹੈ ਕਿ ਸ਼ਹੀਦ ਊਧਮ ਸਿੰਘ ਕੌਣ ਸੀ। ਫਿਰ ਉਹਨੇ ਕਿਹਾ ਜੀ ਕਿ ਕਿਵੇਂ ਉਹ ਸਿੱਖ ਨੌਜਵਾਨ ਜਿਹਨੇ 21 ਸਾਲ ਜਿਹੜਾ ਫੋਲੋ ਕੀਤਾ ਉਸ ਵੇਲੇ ਦੇ ਪੰਜਾਬ ਦੇ ਗਵਰਨਰ ਮਾਈਕਲ ਓਡਵਾਇਰ ਨੂੰ, ਜਿਹਨੇ ਜਲਿਆਂਵਾਲੇ ਬਾਗ 'ਚ ਗੋਲੀकांड ਵਰਤਾਇਆ ਸੀ, ਔਰ 21 ਸਾਲ ਬਾਅਦ ਉਹਨੇ ਜਾ ਕੇ ਜਿਹੜਾ ਯੂਕੇ ਦੇ ਵਿੱਚ ਉਹਨੂੰ ਮਾਰਿਆ ਸੀ। ਉਹਨੇ ਕਿਹਾ ਕਿ ਵੀ ਫਿਰ ਉਹਨੇ ਪਾਕਿਸਤਾਨ ਵੱਲ ਮੋੜਿਆ, ਅਮਰਿੰਦਰ ਸਿੰਘ ਦੀ ਕੀਤਾ ਕਿ ਦੇਖੋ ਜੋ ਮਰਜ਼ੀ ਹੋਏ, ਉਹ ਜਿਹੜਾ ਕਹਿ ਰਿਹਾ ਕਿ ਸਿਕਿਉਰਿਟੀ ਥ੍ਰੈਟ ਹੈ ਪੰਜਾਬ ਪਾਕਿਸਤਾਨ 'ਚ ਜਿਹੜਾ ਡਰੋਨਸ ਰਾਹੀਂ ਪਾਕਿਸਤਾਨ ਹਥਿਆਰ ਸੁੱਟ ਰਿਹਾ, ਕੋਰਟ ਉਹਨੂੰ ਕਰ ਰਿਹਾ। ਉਹਨੇ ਕਿਹਾ ਕਿ ਵੀ ਜੇ ਇਹ ਠੀਕ ਹੈ ਵੀ ਯੂਪੀ ਦੇ ਵਿੱਚ ਸਿੱਖ 1.5% ਨੇ, ਔਰ ਦੂਜਾ ਕਹਿਣਾ ਇਹ ਚਾਹੁੰਦਾ ਵੀ ਉਹਨਾਂ ਨੂੰ ਭਾਵੇਂ ਤੁਸੀਂ ਇਹ ਸਮਝਦੇ ਹੋਵੋਗੇ ਕਿ ਵੀ ਤੁਸੀਂ ਕਰਕੇ ਦੱਬ ਲਓਗੇ, ਮਾਰ ਲਓਗੇ, ਬੇਜ਼ਮੀਨੇ ਕਰ ਲਓਗੇ, ਪਰ ਇਹਦਾ ਪੰਜਾਬ 'ਚ ਇਫੈਕਟ ਦੇਖੋ। ਔਰ ਉਹਨੇ ਕਿਹਾ ਕਿ ਵੀ ਇਸ ਵੇਲੇ ਪੰਜਾਬ ਦੇ ਸਿੱਖਾਂ 'ਚ ਇਹਨਾਂ ਘਟਨਾਵਾਂ ਨੂੰ ਲੈ ਕੇ ਗੁੱਸਾ ਹੈ, ਔਰ ਪਾਕਿਸਤਾਨ ਜਿਹੜਾ ਉਹ ਫਿਸ਼ ਕਰ ਰਿਹਾ, ਟਰਬਲਡ ਵਾਟਰਸ ਜਿਵੇਂ ਡਰੋਨਸ ਰਾਹੀਂ ਹਥਿਆਰ ਆ ਰਹੇ ਨੇ। ਉਹਨੇ ਕਿਹਾ ਵੀ ਜੇ ਇਹ ਐਂਗਰੀ ਨੌਜਵਾਨਾਂ ਨੇ ਹਥਿਆਰ ਚੁੱਕ ਲਏ, ਫਿਰ ਉਹ 90 ਦੀ ਗੱਲ ਕਰਦਾ ਹੈ ਕਿ ਜੀ ਬੜੀ ਮੁਸ਼ਕਲ ਨਾਲ ਇਹ ਉਹਨੂੰ ਜਿੱਤਿਆ। ਉਹਨੇ ਫਿਰ ਕਿਹਾ ਜੀ ਕਸ਼ਮੀਰ 'ਚ ਹੁਣ ਜੋ ਚੱਲ ਰਿਹਾ ਹੈ ਆਲ ਆਫ ਏ ਸਡਨ ਜੇ ਟੁਗੈਦਰ ਹੋ ਗਏ। ਸੋ ਮਤਲਬ ਇਹ ਹੈ ਕਿ ਵੀ ਸਾਡੇ ਇੱਕ ਤਬਕੇ ਨੂੰ ਤਾਂ ਬੇਸ਼ੱਕ ਆਪਣਿਆਂ ਨੂੰ ਵੀ ਇਹ ਨਜ਼ਰ ਨਾ ਆਉਂਦਾ ਹੋਏ, ਜੇ ਹੁਣ ਤੁਸੀਂ ਦੁਸ਼ਮਣ ਦੀ ਨਿਗਾਹ ਦੇ ਨਾਲ ਦੇਖਣਾ ਤੇ ਉਹਨਾਂ ਨੂੰ ਇਹ ਨਜ਼ਰ ਆ ਰਿਹਾ ਹੈ ਕਿ ਅਲਟੀਮੇਟਲੀ ਇਹ ਜਿਹੜੀ ਡਿਸਕ੍ਰਿਮੀਨੇਸ਼ਨ ਹੈ
ਔਰ ਜਿਸ ਕਿਸਮ ਦਾ ਵਰਤਾਰਾ ਸਿੱਖਾਂ ਦੇ ਨਾਲ ਨਵੇਂ ਡਿਸਕ੍ਰਿਮੀਨੇਸ਼ਨ ਦਾ ਲਫ਼ਜ਼ ਹੀ ਛੋਟਾ ਰਹਿ ਗਿਆ, ਇਸ ਸਾਰੇ ਚੋਂ ਅਲਟੀਮੇਟਲੀ ਗੱਲ ਕੀ ਨਿਕਲੇਗੀ। ਸੋ ਉਹ ਵਾਰਨ ਕਰ ਰਿਹਾ, ਉਹ ਕਹਿ ਰਿਹਾ ਸਮਝਦਾਰ ਕੋਈ ਇਸ਼ਾਰਾ ਹੀ ਕਾਫੀ ਹੈ, ਕਿ ਮਤਲਬ ਇਹ ਹੈ ਵੀ ਇਹਨੂੰ ਸਮੇਟੋ। ਹਾਲਾਂਕਿ ਉਹਨੇ ਕਦੇ ਕਿਸਾਨ ਕਾਨੂੰਨਾਂ ਦੇ ਖਿਲਾਫ ਉਹਨੇ ਕੋਈ ਨਹੀਂ, ਉਹ ਰਾਦਰ ਉਹਨੇ ਕਿਹਾ ਮੈਂ ਸਪੋਰਟ ਕਰਦਾ ਇਹਨਾਂ ਕਾਨੂੰਨ ਨੂੰ। ਜਦੋਂ ਇਹ ਲਾਗੂ ਹੀ ਹੋਏ ਸੀ ਉਹ ਉਹਨੂੰ ਮੋਦੀ ਦੀ ਵਿਜ਼ਨ ਇੰਟਰਨੈਸ਼ਨਲ ਇਹ ਉਹਦੇ ਨਾਲ ਪੇਸ਼ ਕਰਦੇ। ਹੁਣ ਇੱਕ ਪਾਸਾ ਤਾਂ ਇਹਨਾਂ ਦਾ ਇਹ ਚੱਲ ਰਿਹਾ, ਦੂਸਰੇ ਪਾਸੇ ਇਹ ਵੀ ਦੇਖਣ ਦੀ ਲੋੜ ਹੈ। ਔਰ ਸਾਡੇ ਮਿੱਤਰ ਮਲਕ ਸਾਹਿਬ ਜਿਨ੍ਹਾਂ ਦੇ ਨਾਲ ਜਦੋਂ ਅਸੀਂ ਵਾਪਸ ਪਰਤ ਰਹੇ ਸੀ, ਕੱਲ ਗੁਫ਼ਤਗੂ ਵੀ ਹੋਈ, ਅੱਜ ਵੀ ਉਹਨਾਂ ਦੀ ਕਾਲ ਸੀ, ਔਰ ਬੜੇ ਸੁਲਝੇ ਹੋਏ ਸਿੱਖ ਇੰਟੈਲੈਕਚੁਅਲ ਨੇ। ਕਿਸੇ ਵੇਲੇ ਜਿਹੜਾ ਉਹ ਖੁਦ ਵੀ ਜਿਹੜਾ ਪੇਪਰ ਕੱਢਦੇ ਰਹੇ, ਔਰ ਬੜੇ ਬ੍ਰਾਈਟਨਡ ਐਂਡ ਲਾਈਟਨਡ, ਔਰ ਸਾਡੇ ਲਈ ਹਮੇਸ਼ਾ ਹੀ ਜਦੋਂ ਉਹਨਾਂ ਦੇ ਨਾਲ ਗੱਲਬਾਤ ਹੁੰਦੀ ਹੈ ਇੱਕ ਲਰਨਿੰਗ ਐਕਸਪੀਰੀਅੰਸ ਹੁੰਦਾ ਹੈ। ਕਿਉਂਕਿ ਮੈਂ ਤਾਂ ਵੀਕਐਂਡ ਦੇ ਉੱਤੇ ਅੱਡ ਐਕਟੀਵਿਟੀ ਹੋਣ ਕਰਕੇ ਕੁਝ ਖਬਰਾਂ ਨੂੰ ਕਲੋਜ਼ਲੀ ਮੋਨੀਟਰ ਨਹੀਂ ਕੀਤਾ। ਉਹ ਪ੍ਰਿਯੰਕਾ ਗਾਂਧੀ ਨੂੰ ਫੋਲੋ ਕਰ ਰਹੇ ਸੀ ਕਿ ਵੀ ਉਹ ਕਰਾਊਡਸ ਅਟਰੈਕਟ ਕਰ ਰਹੀ ਹੈ ਉੱਥੋਂ ਲਖਨਊ, ਫਿਰ ਕਿੰਨੇ ਘੰਟੇ 70 ਘੰਟੇ ਜੇਲ੍ਹ ਝਾੜੂ ਝੂੜੂ ਦੇ ਕੇ ਵੀ ਉਹਨੇ ਆਪਣਾ ਬਣਾਇਆ। ਫਿਰ ਬਨਾਰਸ ਦੀ ਉਹਦੀ ਗੈਦਰਿੰਗ, ਵੱਡੀ ਗੈਦਰਿੰਗ, ਹਾਲਾਂਕਿ ਕਾਂਗਰਸ ਵਾਲੇ 50,000 ਦਾ ਇਕੱਠ ਕਹਿੰਦੇ ਨੇ, ਪਰ ਮੀਡੀਆ 25-30,000 ਦਾ ਇਕੱਠ। ਸੋ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਹੁਣ ਪ੍ਰਿਯੰਕਾ ਗਾਂਧੀ ਨੂੰ ਵੀ ਜਿਹੜੇ ਬਹੁਤ ਸਾਰੀਆਂ ਪੋਸਟ ਆ ਰਹੀਆਂ ਨੇ, ਜਾਂ ਜਿਹੜੇ ਉਹਦੇ ਪ੍ਰਮੋਟਰ ਨੇ ਉਹਨੂੰ ਭਾਰਤ ਮਾਤਾ ਦੇ ਰੰਗ 'ਚ ਪੇਸ਼ ਕਰ ਰਹੇ ਨੇ, ਦੁਰਗਾ ਬਣਾ ਕੇ ਪੇਸ਼ ਕਰ ਰਹੇ ਨੇ, ਜਿਵੇਂ ਇੰਦਰਾ ਗਾਂਧੀ ਨੂੰ ਭਾਰਤ ਮਾਤਾ ਬਣਾਉਂਦੇ ਸੀ। ਔਰ ਇਹ ਬਹੁਤ ਸਾਰਿਆਂ ਨੇ, ਜਦੋਂ ਇਹਨੇ ਪ੍ਰਿਯੰਕਾ ਨੇ ਪੁਲਿਸ ਦੇ ਨਾਲ ਖਹਿਬੜਬਾਜ਼ੀ ਹੋਈ ਔਰ ਬਹਿਸ ਕਰ ਰਹੀ ਹੈ ਤੇ ਦੂਜਾ ਕਰ ਰਿਹਾ, ਤਾਂ ਬਹੁਤਿਆਂ ਨੇ ਕਿਹਾ ਕਿ ਇਹਦੇ ਚੋਂ ਇੰਦਰਾ ਗਾਂਧੀ ਨਜ਼ਰ ਆਉਂਦੀ ਹੈ। ਦੂਜੇ ਉਹਨਾਂ ਨੇ ਇਹ ਸਮਝਦਾ ਮੈਂ ਕਿ ਵੀ ਸਾਡਾ ਇਹ ਫਰਜ਼ ਬਣਦਾ ਕਿ ਅਸੀਂ ਆਪਣੀ ਕੌਮ ਨੂੰ ਵੀ ਵਾਰਨ ਕਰੀਏ ਕਿ ਇਹ ਨਾ ਹੋਏ ਕਿ ਵੀ ਅਸੀਂ ਜਿਵੇਂ ਪੰਜਾਬ ਦੇ ਹਵਾਲੇ ਨਾਲ ਬਾਦਲਾਂ ਨੂੰ ਕੱਢਦੇ ਬਹੁਤਿਆਂ ਨੂੰ ਇਹ ਸੀ ਜਦੋਂ ਆਮ ਆਦਮੀ ਪਾਰਟੀ ਵਾਲੇ ਆਏ, ਆਪਣਿਆਂ ਨੇ ਕਿਵੇਂ ਕਰੋੜਾਂ ਡਾਲਰ ਜਿਹੜੇ ਨੇ ਇਕੱਠੇ ਕਰਕੇ ਦਿੱਤੇ। ਤੇ ਬਹੁਤ ਸਾਰਿਆਂ ਨੂੰ ਮੈਂ ਕਿਹਾ ਜੀ ਤੁਹਾਨੂੰ ਇਹ ਨਜ਼ਰ ਆਉਂਦਾ ਹੈ ਕਿ ਵੀ ਇਹ ਕੇਜਰੀਵਾਲ ਕੀ ਹੈ, ਇਹਦੇ ਸਿਰ ਤੇ ਗਾਂਧੀ ਟੋਪੀ, ਪਾਣੀਆਂ ਦੇ ਮੁੱਦੇ ਤੇ ਕੀ ਹੈ, ਇਹ ਹਰਿਆਣੇ ਦਾ ਲਾਲਾ ਕੇਜਰੀਵਾਲ ਜਿਹੜਾ ਬਿਲਕੁਲ ਜਿਹੜਾ ਇਹ ਤਾਂ ਉਹਨਾਂ ਦੀ ਸੀ ਟੀਮ ਹੈ ਹਿੰਦੂਤਵੀਆਂ ਦੀ। ਔਰ ਉਸ ਤੇ ਬਹੁਤਿਆਂ ਨੂੰ ਇਹ ਸੀ, ਉਹ ਕਹਿੰਦਾ ਜੀ ਕਾਲਾ ਚੋਰ ਆ ਜਾਏ ਇੱਕ ਵਾਰ ਇਹਨਾਂ ਨੂੰ ਜਿਹੜਾ ਅਸੀਂ ਬਾਦਲਾਂ ਨੂੰ ਕੱਢਣਾ, ਹੁਣ ਤੁਸੀਂ ਕਾਲੇ ਚੋਰ ਨੂੰ ਲਿਆ ਕੇ ਫਿਰ ਕਾਲੇ ਚੋਰ ਨਾਲ ਲੜੋਗੇ। ਸੋ ਇਹ ਜਿਹੜੇ ਸੂਝਵਾਨ ਨੇ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਇਸ ਗੱਲ ਦਾ ਵੀ ਧਿਆਨ ਰੱਖੀਏ ਕਿ ਬੀਜੇਪੀ RSS ਉਹ ਤਾਂ ਜੋ ਉਹਦਾ ਅਗਲੀ ਫੇਸ ਹੈ ਸੋ ਹੈ ਹੀ ਹੈ, ਵੀ ਇਹ ਨਾ ਹੋਏ ਕਿ ਕਾਂਗਰਸ ਇਹਦਾ ਲਾਹਾ ਲੈ ਕੇ ਆ ਕੇ ਮੁੜ ਕੇ ਬਹੁਤਿਆਂ ਨੂੰ ਲੱਗੇ ਜੀ ਚਲੋ ਇਹਨਾਂ ਨੂੰ ਇੱਕ ਵਾਰੀ ਕੱਢੋ ਭਾਵੇਂ ਕਾਂਗਰਸ ਹੀ ਆ ਜਾਏ। ਕਿਉਂਕਿ ਆਲਰੇਡੀ ਸਾਡੇ ਲਈ ਤਾਂ ਜਿਹੜੀ ਸਿੱਖ ਕੌਮ ਲਈ ਸਿਚੁਏਸ਼ਨ ਹੈ ਬਿਟਵੀਨ ਦਾ ਰੌਕ ਐਂਡ ਦਾ ਸੀ, ਇੱਕ ਪਾਸੇ ਚਟਾਨ ਹੈ ਇੱਕ ਪਾਸੇ ਸਮੁੰਦਰ ਹੈ। ਉਹ ਸਾਡੇ ਲਈ ਰਾਹ ਜਿਹੜਾ ਹੈ ਉਹ ਅਲਟੀਮੇਟਲੀ ਆਪਣੇ ਪੈਰਾਂ ਤੇ ਖਲੋ ਕੇ ਲੜਨ ਨਾਲ ਹੈ, ਔਰ ਉਹ ਲੜਾਈ ਸਾਡੀ ਆਪਣੀ ਕੌਮੀ ਘਰ ਖਾਲਿਸਤਾਨ ਦੇ ਉੱਤੇ ਹੀ ਆ ਕੇ ਫੋਕਸ ਹੋਏਗੀ। ਔਰ ਜੇ ਅਸੀਂ ਇਸ ਤੋਂ ਖੱਬੇ ਸੱਜੇ ਹੁੰਦੇ ਹਾਂ ਤੇ ਅਸੀਂ ਦੇਖਦੇ ਹਾਂ ਮਿਊਜ਼ੀਕਲ ਚੇਅਰ ਦੀ ਤਰ੍ਹਾਂ ਇੱਕ ਤੋਂ ਬਾਅਦ ਦੂਸਰਾ, ਜਿਵੇਂ ਪੰਜਾਬ ਦੇ ਵਿੱਚ ਬਹੁਤ ਸਾਰਿਆਂ ਦੀਆਂ ਕਿਆਸ ਰਾਈਆਂ ਨੇ, ਚੰਨੀ, ਫਿਰ ਨਵਜੋਤ ਸਿੱਧੂ ਆ ਜਾਏ, ਫਿਰ ਕੌਣ ਚਲਾ ਜਾਏ, ਕੌਣ ਹੋ ਜਾਏ, ਇਹ ਜਿਹੜੇ ਸਾਨੂੰ ਐਵੇਂ ਉਹਨਾਂ ਨੇ ਉੱਕੜ ਦੁੱਕੜ ਭੰਬਾ ਪਾਓ ਜਿਹੜਾ ਘੜੀ ਘੜੀ ਫਸਾਣ ਦੇ ਵਿੱਚ ਅਸੀਂ ਵੀ ਖੁਸ਼ ਹੋ ਜਾਂਦੇ ਹਾਂ ਕਿ ਵੀ ਚਲੋ ਇਹ ਗਿਆ ਫਿਰ ਨਵਾਂ ਉਹਨੂੰ ਪਤਾ ਵੀ ਹੈ ਵੀ ਅਲਟੀਮੇਟ ਦਾ ਰਿਜ਼ਲਟ ਕੀ ਹੋਣਾ। ਸੋ ਇਹ ਵੀ ਇੱਕ ਵਾਰਨਿੰਗ ਸਾਈਨ ਜਿਹੜਾ ਹੈ ਸਾਡੇ ਇੰਟੈਲੈਕਚੁਅਲਸ ਵੱਲੋਂ ਦਿੱਤਾ ਜਾ ਰਿਹਾ ਹੈ ਕਿ ਅਸੀਂ ਸਮਝਦਾਰੀ ਨਾਲ ਕੰਮ ਲਈਏ। ਜਿੱਥੇ ਸਾਡੀਆਂ ਹਮਦਰਦੀਆਂ ਆਪਣੇ ਭਰਾਵਾਂ ਭੈਣਾਂ ਨਾਲ ਨੇ ਜਾਂ ਉਹਨਾਂ ਕਿਸਾਨਾਂ ਦੇ ਨਾਲ ਜਿਹੜੇ ਖਲੋਤੇ ਨੇ, ਬੇਸ਼ੱਕ ਉਹ ਗੈਰ ਸਿੱਖ ਵੀ ਹੋਣ, ਲੇਕਿਨ ਸਾਨੂੰ ਐਜ਼ ਏ ਕੌਮ ਇਹ ਸਮਝਣਾ ਪਏਗਾ ਕਿ ਸਾਡੇ ਦੁਸ਼ਮਣ ਦੀ ਅੱਖ ਦੇ ਵਿੱਚ ਅਸੀਂ ਰੜਕਦੇ ਔਰ ਉਹਨਾਂ ਦੇ ਲਈ ਜੇ ਇੱਥੇ ਇੱਕ ਵਾਰੀ ਫੇਰ ਰਾਈਟਿੰਗ ਕਰਵਾ ਕੇ ਔਰ ਅੱਗੋਂ ਜੈਨੋਸਾਈਡ ਦਾ ਰਾਹ ਪੱਧਰਾ ਹੁੰਦਾ ਤੇ ਉਹਨਾਂ ਦੀਆਂ ਵੋਟਾਂ 'ਚ ਵਾਧਾ ਹੁੰਦਾ। ਸੋ ਇਸ ਵੇਲੇ ਇੱਕ ਪਾਸੇ ਬੀਜੇਪੀ RSS ਸਿੱਖਾਂ ਨੂੰ ਇੱਕ ਸਕੇਪਗੋਟ ਬਣਾ ਕੇ ਜਿਹੜੀ ਹੈ ਉਹ ਆਪਣਾ ਲਾਹਾ ਲੈਣਾ ਚਾਹੁੰਦੀ ਹੈ, ਪਰ ਜਿਹੜੇ ਹਮਦਰਦੀ 'ਚ ਨਜ਼ਰ ਆਉਂਦੇ ਨੇ ਕਿ ਜੀ ਕਾਂਗਰਸ ਹੈ ਜਾਂ ਕੇਜਰੀਵਾਲ ਪਹੁੰਚ ਗਿਆ ਜਾਂ ਦੂਜਾ, ਉਹ ਵੀ ਜਿਹੜੇ ਨੇ ਅਲਟੀਮੇਟਲੀ ਸਾਨੂੰ ਅਸੀਂ ਬਲੀ ਦੇ ਬੱਕਰੇ ਹੀ ਨਾ ਬਣੀਏ ਆਪਣੇ ਹੱਕਾਂ ਲਈ ਔਰ ਅਲਟੀਮੇਟਲੀ ਆਪਣੇ ਆਜ਼ਾਦ ਮੁਲਕ ਖਾਲਿਸਤਾਨ ਦੇ ਲਈ
ਸਾਡਾ ਸੰਘਰਸ਼ ਫੋਕਸ ਹੋਣਾ ਚਾਹੀਦਾ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਥੱਲੇ ਨੇ ਬ੍ਰੇਕ। ਵਿਊਅਰਸ, ਬ੍ਰੇਕ ਤੋਂ ਜਾਣ ਤੋਂ ਪਹਿਲਾਂ ਆਪਾਂ ਤੁਹਾਨੂੰ ਅਪੀਲ ਦੀ ਬੇਨਤੀ ਕਰਦੀ ਹਾਂ ਵਿਊਅਰ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ ਔਰ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01-37 ਲੌਂਗ ਲਾਈਨ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਹੱਥ ਲੈਣੇ ਬ੍ਰੇਕ। ਫਿਓਰ ਤੋਂ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਪੰਜਾਬ ਇੰਡੀਪੈਂਡੈਂਸ ਰੈਫਰੈਂਡਮ ਦੀਆਂ ਵੋਟਾਂ 31 ਅਕਤੂਬਰ ਨੂੰ ਲੰਡਨ ਤੋਂ ਪੈਣੀਆਂ ਸ਼ੁਰੂ ਹੋਣਗੀਆਂ। ਯੂਕੇ 'ਚ ਵਸਦੇ ਸਿੱਖਾਂ ਨੂੰ ਬੇਨਤੀ ਹੈ ਕਿ ਵੋਟਾਂ ਪਾਉਣ ਲਈ ਵਹੀਰਾਂ ਘੱਤ ਕੇ 31 ਅਕਤੂਬਰ ਨੂੰ ਲੰਡਨ ਪਹੁੰਚੋ। ਪੋਲਿੰਗ ਬੂਥਾਂ ਦੀਆਂ ਲੋਕੇਸ਼ਨ ਅਤੇ ਹੋਰ ਸ਼ਹਿਰਾਂ ਵਿੱਚ ਵੋਟਾਂ ਦੀਆਂ ਤਰੀਕਾਂ ਜਾਣਨ ਲਈ ਕਾਲ ਕਰ ਸਕਦੇ ਹੋ 07538089986 ਜਾਂ ਲੌਗਇਨ ਕਰ ਸਕਦੇ ਹੋ London number 4 khalistan.uk London for Khalistan। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਂਦੇ ਹਾਂ ਅੱਜ ਦੇ ਦੂਸਰੇ ਅਹਿਮ ਇਸ਼ੂ ਦੇ ਨਾਲ। ਇਸ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਚੀਨ ਤੇ ਭਾਰਤ ਦੇ ਹਵਾਲੇ ਨਾਲ ਕਿ ਚੀਨ ਤੇ ਭਾਰਤ ਵਿੱਚ ਬਾਰਡਰ ਇਸ਼ੂ ਨੂੰ ਲੈ ਕੇ ਗੱਲਬਾਤ ਦਾ ਜਿਹੜਾ 13ਵਾਂ ਰਾਉਂਡ ਸੀ ਉਹ ਵੀ ਪੂਰੀ ਤਰ੍ਹਾਂ ਫੇਲ ਹੋ ਗਿਆ। ਸੋ ਲਗਭਗ 8.5 ਘੰਟੇ ਚੱਲੀ ਗੱਲਬਾਤ ਤੋਂ ਬਾਅਦ ਚੀਨ ਦੇ ਫੌਜੀ ਬੁਲਾਰੇ ਨੇ ਭਾਰਤ ਨੂੰ ਸਿੱਧੀ ਧਮਕੀ ਦਿੰਦਿਆਂ ਕਿਹਾ ਹੈ ਕਿ ਭਾਰਤ ਆਪਣੀ ਔਕਾਤ ਵਿੱਚ ਰਹੇ ਅਤੇ ਲੰਬੀਆਂ ਛਾਲਾਂ ਮਾਰਨ ਤੋਂ ਬਾਜ ਆਵੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ, ਦੇਖਣ ਸੁਣਨੀਆਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਸਭ ਦੀਆਂ ਨਜ਼ਰਾਂ ਭਾਰਤ ਔਰ ਚੀਨ ਵਿਚਾਲੇ ਜਿਹੜਾ ਗੱਲਬਾਤ ਦਾ 13ਵਾਂ ਰਾਉਂਡ ਚੱਲ ਰਿਹਾ ਸੀ, ਚੱਲਣ ਤੋਂ ਪਹਿਲਾਂ ਵੀਕਐਂਡ ਵੇਲੇ ਇਹ ਸੀ ਕਿ ਮਿਲਣਾ ਔਰ ਇਸ ਤੋਂ ਪਹਿਲਾਂ ਦੁਸ਼ਾਂਦੇ ਦੇ ਵਿੱਚ ਵੀ ਜਦੋਂ ਦੋਨੋਂ ਮੁਲਕਾਂ ਦੇ ਫੋਰਨ ਮਿਨਿਸਟਰ ਮਿਲੇ, ਚਾਈਨਾ ਦਾ ਔਰ ਇੰਡੀਆ ਦਾ, ਔਰ ਉਹਨਾਂ ਨੇ ਕਿਹਾ ਸੀ ਕਿ ਵੀ ਅਸੀਂ ਠੀਕ ਡਾਇਰੈਕਸ਼ਨ ਵੱਲ ਜਾ ਰਹੇ ਹਾਂ ਔਰ ਜੋ ਡੀ-ਐਸਕੇਲੇਸ਼ਨ ਔਰ ਫੌਜਾਂ ਦਾ ਘਟਾਣਾ, ਕਿਉਂਕਿ ਜਿਹੜੀ ਇੱਕ ਅੰਦਾਜ਼ੇ ਮੁਤਾਬਕ 70-80 ਹਜ਼ਾਰ ਚਾਈਨੀਜ਼ ਸੋਲਜਰਸ ਜਿਹੜੇ ਨੇ ਵੈਲ ਐਂਟਰੈਂਚਡ ਨੇ, ਉਹ ਸਾਰੇ ਈਸਟਰਨ ਬਾਰਡਰ ਦੇ ਉੱਤੇ ਉਹਨਾਂ ਨੇ ਆਪਣੇ ਪਰਮਾਨੈਂਟ ਜਿਹੜੀ ਹੈ ਉਹਨਾਂ ਦੀਆਂ ਸ਼ੈਲਟਰਸ ਵੀ ਬਣੀਆਂ ਨੇ, ਵਿੰਟਰ ਆ ਰਹੀ ਹੈ ਔਰ ਉਹਨਾਂ ਨੇ ਪੂਰੇ ਪ੍ਰਬੰਧ ਕੀਤੇ ਹੋਏ ਨੇ ਔਰ ਉਹ ਰੀਇਨਫੋਰਸ ਕੀਤਾ ਉਹਨਾਂ ਨੇ ਉਹ ਸਾਰਿਆਂ ਨੂੰ। ਭਾਰਤ ਨੇ ਵੀ ਮਜਬੂਰੀ ਵਾਸਤੇ ਦੱਸਣ ਦੇ ਲਈ ਕਿ ਜੀ ਅਸੀਂ ਵੀ ਐਨ ਆਈ ਫॉर ਐਨ ਆਈ ਰੱਖਾਂਗੇ। ਇਹਨਾਂ ਨੇ ਵੀ ਤੰਗ ਹਾਲਤ 'ਚ ਇਹਨਾਂ ਦੀ ਫੌਜੀ ਉੱਥੇ ਬੈਠੇ ਨੇ, ਕਿੰਨੇ ਮਰ ਰਹੇ ਨੇ ਠੰਡ ਨਾਲ, ਕਿੰਨੇ ਮਰਨਗੇ ਉਹ ਤਾਂ ਕਦੇ ਗਿਣਤੀ ਨਹੀਂ ਹੁੰਦੀ, ਪਰ ਇਹ ਕੋਈ ਮੈਚ ਨਹੀਂ ਹੈਗੇ ਚਾਈਨਾ ਦੇ। ਸੋ ਇਹ ਜਿਹੜੇ ਨੇ ਇੱਕ ਪਾਸੇ ਗਿੱਦੜ ਭਬਕੀ ਵੀ ਜਾਰੀ ਰੱਖੀ ਇਸ ਸਾਰੇ ਪੀਰੀਅਡ 'ਚ। ਅਸੀਂ ਦੇਖਦੇ ਹਾਂ ਕਿ ਉਹ ਨਿਰਵਾਣੇ ਫੌਜੀ ਮੁਖੀ ਦੇ ਬਿਆਨ ਹੋਣ, ਅਜੀਤ ਡੋਵਲ ਦਾ ਹੋਏ ਔਰ ਬਿਪਨ ਰਾਵਤ ਦਾ ਹੋਏ, ਕਿਵੇਂ ਉਹ
ਗੱਲਾਂ ਕਰਦੇ ਰਹੇ ਜਿਵੇਂ ਕਿ ਉਹਨਾਂ ਦੇ ਕੋਲ ਇੰਨੀ ਕੁ ਤਾਕਤ ਹੈ ਕਿ ਚੀਨ ਉਹਨਾਂ ਦੇ ਸਾਹਮਣੇ ਕੁਛ ਨਹੀਂ ਸਕਦਾ। ਹਾਲਾਂ ਇਹ ਜੁਮਲਾ ਬਹੁਤ ਵਾਰ ਇਸਤੇਮਾਲ ਹੁੰਦਾ ਪਰ ਇਸ ਤੋਂ ਬਿਹਤਰ ਕੋਈ ਹੈ ਨਹੀਂ ਕਿ ਕਿਆ ਪਿੱਦੀ ਕਾ ਸ਼ੋਰਬਾ। ਹੁਣ ਇਹ ਜਿਹੜੀ ਇਹਨਾਂ ਦੇ 13ਵੇਂ ਰਾਉਂਡ ਤੋਂ ਬਾਅਦ ਕਿੰਨੀ ਖਿੱਚ ਕੇ ਚਪੇੜ ਚੀਨ ਨੇ ਇਹਨਾਂ ਦੇ ਮੂੰਹ ਤੇ ਮਾਰੀ। ਬਿਲਕੁਲ ਭਾਰਤ ਦੀ ਆਪਣੀ ਅਫੀਸ਼ੀਅਲ ਬਿਆਨ ਉਹਨਾਂ ਨੇ ਵੀ ਮੰਨਿਆ ਕਿ ਟੋਟਲੀ ਜਿਹੜੀ ਹੈ ਗੱਲਬਾਤ ਉਹ ਫੇਲ ਹੋਈ। ਪਰ ਚਾਈਨਾ ਜਿਹੜਾ ਕਿ ਅੰਡਰਸਟੇਟਮੈਂਟ ਦੇਣ ਦੇ ਲਈ ਹਮੇਸ਼ਾ ਉਹਨਾਂ ਦਾ ਉਹ ਕੰਮ ਕਰਦੇ ਨੇ, ਉਹ ਜਦੋਂ ਐਕਟ ਕਰਨਾ ਉਹਨਾਂ ਨੇ ਕੁਝ ਕਰਕੇ ਕਰਦੇ ਨੇ, ਉਹ ਬਿਆਨਬਾਜ਼ੀਆਂ 'ਚ ਜਾਂ ਉਹ ਇਹਨਾਂ ਵਾਂਗ ਗਿੱਦੜ ਭਪਕੀਆਂ ਨਹੀਂ ਦਿੰਦੇ। ਪਰ ਉਹਦੀ ਗੱਲ ਕਰਨ ਤੋਂ ਪਹਿਲਾਂ ਚਾਈਨਾ ਦਾ ਇਸ ਵੇਲੇ ਦੁਨੀਆ ਦੇ ਵਿੱਚ ਕੀ ਮੁਕਾਮ ਹੈ, ਪ੍ਰੋਗਰੈਸ, ਜੰਗੀ ਮਸ਼ੀਨਰੀ, ਆਰਟੀਫੀਸ਼ੀਅਲ ਇੰਟੈਲੀਜੈਂਸ, ਓਵਰਆਲ, ਉਸ ਦੇ ਲਈ ਮੈਂ ਇੱਕ ਟੈਸਟੀਮਨੀ ਜਿਹੜਾ ਅਮਰੀਕਾ ਦਾ ਇੱਕ ਟੌਪ ਨੌਚ ਬੰਦਾ ਜਿਹਨੇ ਅੱਜ ਰਿਜ਼ਾਈਨ ਕੀਤਾ ਹੈ ਔਰ ਉਹਨੇ ਚਾਈਨਾ ਬਾਰੇ ਕੀ ਕਿਹਾ। ਔਰ ਹਾਲਾਂ ਪਿਛਲੇ ਹਫ਼ਤੇ 'ਚ ਅਸੀਂ ਦੇਖਿਆ ਕਿ ਵੀ ਕਿਵੇਂ ਚਾਈਨਾ ਨੇ 40 ਤੋਂ ਜ਼ਿਆਦਾ ਜਹਾਜ਼ ਤਾਈਵਾਨ ਦੇ 에ਅਰ ਸਪੇਸ 'ਚ ਵੀ ਲਿਆਂਦੇ ਔਰ ਸ਼ੀ ਜਿਨਪਿੰਗ ਨੇ ਕਿਹਾ ਵੀ ਮੇਰਾ ਅਲਟੀਮੇਟ ਜਿਹੜਾ ਡ੍ਰੀਮ ਹੈ ਉਹ ਵਨ ਚਾਈਨਾ ਪਾਲਿਸੀ ਦੇ ਥੱਲੇ ਤਾਈਵਾਨ ਨੂੰ ਨਾਲ ਲੜਾਉਣਾ। ਜਿੰਨਾ ਪ੍ਰੈਸ਼ਰ ਉਹਨਾਂ ਨੇ ਤਾਈਵਾਨ ਤੇ ਬਿਲਡ ਕੀਤਾ ਔਰ ਚੀਕਾਂ ਮਾਰ ਰਹੇ ਸੀ, ਹਾਲੇ ਵੀ ਕਹਿ ਰਹੇ ਸੀ we will fight। ਪਰ ਮੇਰਾ ਖਿਆਲ ਹੈ ਵੀ ਚਾਈਨਾ ਇਜ਼ ਟੈਸਟਿੰਗ ਵਾਟਰਸ ਕਿ ਬਾਹਰਲੇ ਕਿਸ ਹੱਦ ਤੱਕ ਅਮਰੀਕਾ ਜਾਂ ਯੂਰਪ ਜਾਂ ਦੂਜਾ ਉਹਦੀ ਮਦਦ ਤੇ ਆ ਸਕਦਾ ਹੈ। ਲੇਕਿਨ ਇਹ ਗੱਲ ਕਰਨ ਤੋਂ ਪਹਿਲਾਂ ਕਿ ਭਾਰਤ ਜਿਹਨੂੰ ਤਾਂ ਉਹ ਚੀਚੀ ਦੇ ਨਾਲ ਹੀ ਐ ਫੜਕਾ ਕੇ ਪਰੇ ਮਾਰਦੇ ਨੇ, ਉਸ ਤੋਂ ਪਹਿਲਾਂ ਮੈਂ ਗੱਲ ਕਰਾਂ, ਇਹ ਅੱਜ ਇਹਨਾਂ ਦੇ ਵੀ ਮੀਡੀਆ ਦੀ ਖਬਰ ਹੈ ਔਰ ਇਹ ਪੈਂਟਾਗਨ ਦਾ ਐਕਸਟ ਸੌਫਟਵੇਅਰ ਚੀਫ, ਹੁਣ ਇਹ ਕੋਈ ਪੈਂਟਾਗਨ ਫੌਜ ਦੀ ਤਾਕਤ ਹੈ ਔਰ ਉਹਨਾਂ 'ਚ ਅੱਜ ਦੇ ਪੀਰੀਅਡ ਜਦੋਂ ਅਸੀਂ ਸੌਫਟਵੇਅਰ ਦੀ ਗੱਲ ਕਰਦੇ ਹਾਂ, ਦੁਨੀਆ ਦੇ ਵਿੱਚ ਸਾਰਾ ਕੁਝ ਘੁੰਮਦਾ ਹੀ ਸੌਫਟਵੇਅਰ ਨਾਲ ਹੈ। ਉਸ ਦਾ ਜਿਹੜਾ ਚੇਅਰ ਸੀ ਉਸ ਨੇ ਰਿਜ਼ਾਈਨ ਕੀਤਾ ਔਰ ਉਹਨੇ ਜਿਹੜਾ ਕਿਹਾ ਕਿ ਚਾਈਨਾ ਹੈਜ਼ ਵਨ ਆਰਟੀਫਿਸ਼ੀਅਲ ਇੰਟੈਲੀਜੈਂਸ ਬੈਟਲ ਵਿਦ US, ਪੈਂਟਾਗਨਸ ਐਕਸ ਸੌਫਟਵੇਅਰ ਚੀਫ ਸੇਜ਼। ਔਰ ਉਹਨੇ ਕਿਹਾ ਕਿ ਵੀ ਚਾਈਨਾ ਦਾ ਵਰਲਡਸ ਲਾਰਜੈਸਟ ਇਕੋਨਮੀ ਇਜ਼ ਲਾਈਕਲੀ ਟੂ ਡੋਮੀਨੇਟ many of the key emerging technologies, particularly ਇਹ ਹੁਣ ਕਹਿ ਰਿਹਾ ਪੈਂਟਾਗਨ ਦਾ ਸੌਫਟਵੇਅਰ ਦਾ ਚੀਫ ਜਿਹਨੇ ਅੱਜ ਰਿਜ਼ਾਈਨ ਕੀਤਾ, ਉਹ ਕਹਿ ਰਿਹਾ ਕਿ ਵੀ ਚਾਈਨਾ ਡੋਮੀਨੇਟ ਕਰੇਗਾ particularly artificial intelligence, synthetic biology and genetics within a decade or so। ਉਹਨੇ ਕਿਹਾ ਜੀ ਇੱਕ ਦਹਾਕੇ ਦੇ ਵਿੱਚ ਚਾਈਨਾ ਵੇ ਹੈਡ ਹੋਏਗਾ। ਫਿਰ ਉਹਨੇ ਉਹਦਾ ਨਾਮ ਹੈ ਨਿਕੋਲਸ ਚੈਲਾਨ, ਉਹਨੇ ਫਸਟ ਚੀਫ ਸੌਫਟਵੇਅਰ ਆਫਿਸਰ who resigned in protest against the slow pace of technological transformation in the US military, said the failure to respond was putting the United States at risk। ਉਹਨੇ ਕਿਹਾ ਇਹ ਜਿਸ ਪੇਸ ਤੇ ਚੱਲੇ ਨੇ ਚਾਈਨਾ ਦਾ ਕੀ ਮੁਕਾਬਲਾ ਕਰਨਗੇ ਔਰ ਉਹਦੇ ਲਫ਼ਜ਼ ਨੇ ਕੋਟ ਅਨਕੋਟ, we have no competing fighting chance against China in 15 to 20 years। ਕਿ ਸਾਡੇ ਕੋਲ ਅਗਲੇ 15-20 ਸਾਲ 'ਚ ਕੋਈ ਕੰਪੀਟ ਕਰਨ ਦਾ ਉਹਨਾਂ ਨਾਲ ਚਾਂਸ ਨਹੀਂ ਬਚਣਾ। ਰਾਈਟ ਨਾਓ ਇਟ ਇਜ਼ ਆਲਰੇਡੀ ਏ ਡਨ ਡੀਲ। ਆਲਰੇਡੀ ਚਾਈਨਾ ਜਿਹੜਾ ਉਹ ਵੇ ਹੈਡ ਨਿਕਲ ਗਿਆ। ਇਟ ਇਜ਼ ਆਲਰੇਡੀ ਓਵਰ ਇਨ ਮਾਈ ਓਪੀਨੀਅਨ ਕਿ ਖਤਮ ਹੋ ਚੁੱਕੀ ਹੈ ਅਮਰੀਕਾ ਦੇ ਲਈ ਖੇਡ। ਵੈਦਰ ਇਟ ਟੇਕਸ ਅਵਾ ਔਰ ਨਾਟ ਇਜ਼ ਕਾਈਂਡ ਆਫ ਐਨੈਕਡੋਟ। ਉਹਨੇ ਕਿਹਾ ਜੀ ਇਹਨੂੰ ਕਿਸੇ ਖਾਨੇ 'ਚ ਰੱਖੋ। ਚਾਈਨਾ ਵਾਜ਼ ਸੈਟ ਟੂ ਡੋਮੀਨੇਟ ਦਾ ਫਿਊਚਰ ਆਫ ਵਰਲਡ, ਕੰਟਰੋਲਿੰਗ ਐਵਰੀਥਿੰਗ ਫਰੋਮ ਮੀਡੀਆ ਨੈਰੇਟਿਵਸ ਟੂ ਜਿਓਪੋਲਿਟਿਕਸ, ਹੀ ਸੈਡ। ਉਹਨੇ ਕਿਹਾ ਜੀ ਚਾਈਨਾ ਹਰ ਚੀਜ਼ ਜਿਓਪੋਲਿਟਿਕਸ ਤੋਂ ਲੈ ਕੇ ਮੀਡੀਆ ਤੋਂ ਲੈ ਕੇ ਜਿਓਪੋਲਿਟਿਕਸ ਤੱਕ ਕਰੇਗਾ। ਫਿਰ ਉਹਨੇ ਬਲੇਮ ਕੀਤਾ, ਮਿਸਟਰ ਚੈਲਿਆਨ ਬਲੇਮਡ sluggish innovation, the reluctance of US companies such as Google to work with the state on artificial intelligence and extensive ethical debates over the technology। ਕਿ ਇਹ ਐਥੀਕਲ ਡਿਬੇਟਸ ਦੇ ਵਿੱਚ ਫਸੇ ਹੋਏ ਨੇ ਗੂਗਲ ਵਰਗੀਆਂ ਔਰ ਦੂਸਰੀਆਂ ਕੰਪਨੀਆਂ ਜਿਹੜੀਆਂ ਨੇ ਇਹ ਆਪਣਾ ਪ੍ਰੋਫਿਟ ਬਣਾਉਣ ਤੇ ਲੱਗੀਆਂ, ਇਹ ਕੋਈ ਸਟੇਟ ਦੇ ਨਾਲ ਨਹੀਂ ਕਰ ਰਹੀਆਂ। ਔਰ ਇਸ ਸਾਰੇ ਦਾ ਨਤੀਜਾ ਹੈ ਕਿ ਭਾਈ ਇਹ ਸਾਰਾ ਜਿਹੜਾ ਹੀ ਸੈਡ US ਸਾਈਬਰ ਡਿਫੈਂਸਿਸ ਇਨ ਸਮ ਗਵਰਨਮੈਂਟਲ ਡਿਪਾਰਟਮੈਂਟਸ ਵਰ ਐਟ ਕਿੰਡਰਗਾਰਟਨ ਲੈਵਲ, KG ਲੈਵਲ, ਕਿ ਉਹ ਕਿਤੇ ਪਹੁੰਚ ਗਏ ਨੇ, ਅਸੀਂ KG ਲੈਵਲ ਦੇ ਉੱਤੇ ਖੜੇ ਔਰ ਉਹਨਾਂ ਨੇ ਇਸ ਪ੍ਰੋਟੈਸਟ ਦੇ ਵਿੱਚ ਕਿ ਭਾਈ ਇਹ ਕੋਈ ਕਰ ਨਹੀਂ ਰਿਹਾ, ਉਹਨੇ ਰਿਜ਼ਾਈਨ ਕੀਤਾ। ਸੋ ਇਹ ਗਲੋਬਲ ਲੈਵਲ ਤੇ ਅਸੀਂ ਗੱਲ ਕਰ ਰਹੇ ਹਾਂ ਕਿ ਵੀ ਚਾਈਨਾ ਦੇ ਸਟੇਟਸ ਨੂੰ ਪੈਂਟਾਗਨ ਦਾ ਸੌਫਟਵੇਅਰ ਦਾ ਹੈਡ ਜਿਹੜਾ ਇਸ ਪ੍ਰੋਟੈਸਟ ਰਿਜ਼ਾਈਨ ਕਰ ਰਿਹਾ ਕਿ ਤੁਸੀਂ ਤਾਂ ਕਿੰਡਰਗਾਰਟਨ ਲੈਵਲ ਤੇ ਬੈਠੇ ਹੋ,
ਆਲਰੇਡੀ ਆਉਣ ਵਾਲੇ ਪੀਰੀਅਡਸ ਜੋ ਹੋਣਾ ਹੈ, ਚਾਈਨਾ ਤੁਹਾਨੂੰ ਪਿੱਛੇ ਛੱਡ ਗਿਆ, ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਇੰਡੀਆ, ਜਾਂ ਤਾਂ ਇੱਕ ਉਹ ਤਰੀਕਾ ਹੁੰਦਾ ਹੈ ਜਿਹੜਾ ਚਾਈਨੀਜ਼ ਜ਼ਬਾਨ ਦਾ ਹੀ ਲਫ਼ਜ਼ ਹੈ, ਉਹਨੂੰ ਕਾਊ ਟਾਊ ਕਹਿੰਦੇ ਨੇ, KOWTOW, ਔਰ ਹੁੰਦਾ ਇਹ ਸੀ ਜਦੋਂ ਚਾਈਨੀਜ਼ ਬਾਦਸ਼ਾਹਤ ਜਿਹੜੀ ਹੈ ਉਹ ਪੂਰੇ ਤਾਮ-ਝਾਮ ਵਾਲੀ ਸੀ, ਆਪਣਾ ਫੁੱਲ ਉਹਨਾਂ ਦਾ ਔ ਸੀ, ਤੇ ਜਿਹੜਾ ਵੀ ਕਿਸੇ ਰਿਆਸਤ ਦਾ ਜਾਂ ਦੂਜਾ ਉਹਨਾਂ ਦੇ ਦਰਬਾਰ ਚ ਆਉਂਦਾ ਸੀ ਉਹਨੂੰ ਜਿਹੜਾ ਉਹ ਗੋਡਿਆਂ ਪਰਨੇ ਹੋ ਕੇ ਤੇ ਇਵੇਂ ਕਰਕੇ ਜਿਹੜਾ ਉਹਦੇ ਅੱਗੇ ਆ ਕੇ ਗਿਫਟ ਰੱਖਦਾ ਸੀ, ਉਹਨੂੰ ਕਾਊ ਟਾਊ ਕਹਿੰਦੇ ਸੀ। ਫਿਰ ਉਹਨੂੰ ਉਹ ਬਹੁਤ ਸਨਮਾਨ ਦਿੰਦੇ ਸੀ, ਉਹਨੂੰ ਜਦੋਂ ਉਹਨੇ ਵਾਪਸ ਆਪਣੀ ਰਿਆਸਤ ਜਾਣਾ ਤੋਹਫਿਆਂ ਦੇ ਨਾਲ ਉਹਨੂੰ ਨਵਾਜਦੇ ਸੀ, ਪਰ ਮਕਸਦ ਇਹ ਹੁੰਦਾ ਸੀ ਕਿ ਵੀ ਤੇਰੇ ਗੋਡੇ ਅਸੀਂ ਲਵਾ ਲਏ ਨੇ ਤੇ ਇਹ ਜਿਹੜਾ ਚੂੰ ਚਾਹ ਨਾ ਕਰਨਾ, ਔਰ ਬਾਕੀ ਫਿਰ ਤੁਸੀਂ ਰਹੋ ਆਪਣੀ ਰਿਆਸਤ ਚ ਰਹੋ, ਰਾਜ ਕਰੋ, ਪਰ ਕਾਊ ਟਾਊ ਤੁਸੀਂ ਇੱਥੇ ਆ ਕੇ ਕਰਨਾ। ਹੁਣ ਇਹ ਉਹਨਾਂ ਦਾ ਮਿਜ਼ਾਜ ਹੈ ਕਿ ਤੁਸੀਂ, ਹੁਣ ਇੰਡੀਆ ਦਾ ਮਿਜ਼ਾਜ ਕੀ ਹੈ ਕਿ ਭਾਈ ਅੰਦਰ ਵੜ ਕੇ ਜੁੱਤੀਆਂ ਵੀ ਖਾ ਲੈਣੀਆਂ, ਨਾਲ ਕੰਨ ਚ ਕਹਿਣਾ ਕਿਸੇ ਨੂੰ ਦੱਸੀ ਨਾ, ਤੇ ਬਾਹਰ ਜਾ ਕੇ ਕਹਿਣਾ ਕਿ ਜੀ ਹਮ ਦੇਖ ਲੈਂਗੇ, ਹਮਨੇ ਇਹ ਕਰ ਦਿਆ। ਹੁਣ ਚੀਨੇ ਸਤੇ ਹੋਏ ਨੇ ਇਸ ਤੋਂ, 13 ਰਾਉਂਡ ਤੋਂ ਬਾਅਦ ਉਹਨਾਂ ਨੇ ਦੇਖਿਆ ਵੀ ਕਦੇ ਕੁਆੜ ਦੇ ਵਿੱਚ ਵੜ ਗਏ, ਕਦੇ ਜਾ ਕੇ ਇਹਨਾਂ ਦਾ ਫੌਜੀ ਚੀਫ ਕੁਛ ਕਹਿੰਦਾ, ਕੋਈ ਕਹਿੰਦਾ ਅਸੀਂ ਤਿਆਰ ਹੈ, our army is in full control and we can handle two front war, ये वो। ਹੁਣ ਇਸ ਸਾਰੇ ਚੋਂ ਮੈਂ ਇਹਨਾਂ ਦੀ ਰਿਪੋਰਟਿੰਗ ਜਿਹੜੀ ਹੈ ਉਹ ਕੋਟ ਕਰਦੇ ਇਹਦੇ ਤੇ, ਔਰ ਇਹ ਗੱਲਬਾਤ ਜਿਹੜੀ ਮਾਲਡੋ ਦੇ ਵਿੱਚ ਹੋਈ, ਮਾਲਡੋ ਚਾਈਨੀਜ਼ ਸਾਈਡ ਤੇ ਹੈ ਬਾਰਡਰ ਦੇ, 8.5 ਘੰਟੇ ਗੱਲਬਾਤ ਚੱਲੀ, ਲੇਕਿਨ ਨਤੀਜਾ ਸਿਫਰ ਹੀ ਨਹੀਂ। ਚੀਨ ਦੇ ਜੇ ਤੁਸੀਂ ਤਿਉਰ ਦੇਖੋ ਉਹਦੇ ਬਿਆਨ ਤੋਂ ਉਹਨਾਂ ਦੇ ਫੋਰਨ ਮਿਨਿਸਟਰੀ ਦੇ ਜ਼ਾਹਰ ਹੁੰਦੇ ਨੇ, ਔਰ ਉਹਨਾਂ ਨੇ ਪਹਿਲਾਂ ਇੰਡੀਆ ਦੀ ਸਾਈਡ ਉਹਨਾਂ ਨੇ ਕਿਹਾ ਜੀ ਇਹ ਜਿਹੜਾ ਡਿਊਰਿੰਗ ਦਾ ਮੀਟਿੰਗ ਇੰਡੀਅਨ ਸਾਈਡ ਮੇਡ ਕੰਸਟਰਕਟਿਵ ਸੁਜੈਸ਼ਨਸ ਫਾਰ ਰਿਜ਼ੋਲਵਿੰਗ ਦਾ ਰਿਮੇਨਿੰਗ ਏਰੀਆਜ਼, ਬਟ ਚਾਈਨੀਜ਼ ਸਾਈਡ ਵਾਜ਼ ਨਾਟ ਐਗਰੀਏਬਲ and also couldn't provide any forward-looking proposals. The meeting thus didn't result in resolution of the remaining army, the Indian Army spokesman said. ਉਹਨਾਂ ਨੇ ਤਾਂ ਕਿਹਾ ਜੀ ਕਿ ਅਸੀਂ ਬੜੀਆਂ ਕ੍ਰੀਏਟਿਵ ਕੰਸਟਰਕਟਿਵ ਗੱਲਾਂ ਕੀਤੀਆਂ, ਪਰ ਚੀਨ ਨੇ ਜਿਹੜਾ ਉਸ ਦਾ ਕੋਈ ਫਾਰਵਰਡ ਲੁਕਿੰਗ ਪ੍ਰਪੋਜ਼ਲ ਨਹੀਂ ਦਿੱਤੀ, ਇਸ ਲਈ ਜਿਹੜੀ ਗੱਲਬਾਤ ਹੈ ਉਹ ਫੇਲ ਹੋਈ। ਹੁਣ ਇਹ ਦੇਖਣ ਵਾਲੀ ਗੱਲ ਹੈ ਵੀ ਜਿਹੜੀ ਮਾਲਡੋ ਚ ਹੋਈ, ਇਹ 3rd ਫੇਸ ਆਫ ਐਨਗੇਜਮੈਂਟ ਦੇ ਉੱਤੇ ਇਹਨਾਂ ਨੇ ਗੱਲ ਕਰਨੀ ਸੀ, ਫਰੋਮ ਪੈਟਰੋਲਿੰਗ ਪੁਆਇੰਟ 15 ਇਨ ਹੌਟ ਸਪ੍ਰਿੰਗਸ, ਔਰ ਇਸ ਦੇ ਨਾਲ ਲਾਈਨ ਆਫ ਐਕਚੁਅਲ ਕੰਟਰੋਲ, ਇਹ ਸਾਰੇ ਦੇ ਨਾਲ ਜਿਹੜਾ ਇਹ ਮਹਿਦੂਦ ਸੀ ਕਿ ਵੀ ਉਹਨਾਂ ਨੇ ਜਿਵੇਂ ਜਿਹੜਾ ਪੈਂਗੋਂਗ ਸੋ ਵਾਲਾ ਤਾਂ ਥੋੜਾ ਬਹੁਤ ਡਿਸਐਨਗੇਜਮੈਂਟ ਹੋਈ, ਬਟ ਡੈਪਸੋਂਗ ਔਰ ਦੂਸਰੇ ਏਰੀਏ ਦੇ ਨਾਲ ਸੰਬੰਧਿਤ ਇਹਨਾਂ ਦਾ ਜਿਹੜਾ ਹੈ ਉਸ ਦੇ ਉੱਤੇ ਗੱਲਬਾਤ, ਡੈਪਸੋਂਗ ਔਰ ਡੈਮਚੌਕ ਔਰ ਹੌਟ ਸਪ੍ਰਿੰਗਸ, ਉਹਦੇ ਤੇ ਚਾਹੁੰਦੇ ਸੀ ਚਾਈਨਾ ਵਾਪਸ ਆਪਣੀਆਂ ਪੋਜੀਸ਼ਨਾਂ ਤੇ ਜਾਏ, ਪਰ ਚਾਈਨਾ ਨੇ ਕਾ ਨਹੀਂ ਪਾਇਆ, ਔਰ ਆਰਮੀ ਨੇ ਅੱਗੋਂ ਕਿਹਾ ਕਿ ਜੀ ਅਸੀਂ ਜਿਹੜਾ ਇੰਡੀਆ ਨੇ ਕਿਹਾ ਕਿ ਦਾ ਇੰਡੀਅਨ ਸਾਈਡ ਪੁਆਇੰਟਡ ਆਊਟ ਦਾ ਸਿਚੁਏਸ਼ਨ along the line of actual control had been caused by unilateral attempts of Chinese side to alter the status quo and in violation of bilateral agreements, ਕਿ ਜੀ ਤੁਸੀਂ ਵਾਇਲੇਟ ਕੀ, ਚਾਈਨਾ ਨੂੰ ਦੋਸ਼ ਦੇ ਰਹੇ ਨੇ। ਹੁਣ ਚਾਈਨਾ ਨੇ ਇਸ ਦੇ ਉੱਤੇ ਕੀ ਕਿਹਾ, ਔਰ ਚਾਈਨੀਜ਼ ਮਿਲਟਰੀ ਸਟੇਟਮੈਂਟ ਜਿਹੜੀ ਹੈ ਚਾਈਨਾ ਦੀ ਡਿਫੈਂਸ ਮਿਨਿਸਟਰੀ ਨੇ ਰਿਲੀਜ਼ ਕੀਤੀ ਹੈ ਬੀਜਿੰਗ ਦੇ ਵਿੱਚ, ਔਰ ਉਹਦੇ 'ਚ ਉਹਨਾਂ ਦੇ PLA ਦੇ ਪੀਪਲਜ਼ ਲਿਬਰੇਸ਼ਨ ਆਰਮੀ ਦੇ ਵੈਸਟਰਨ ਥੀਏਟਰ ਕਮਾਂਡ, ਹੁਣ ਉਹਨਾਂ ਨੇ ਸਾਰਾ ਈਸਟ ਜਿਹੜਾ ਬਾਰਡਰ ਹੈ ਲਗਭਗ 3000 ਕਿਲੋਮੀਟਰ ਦੇ ਨੇੜੇ ਤੇੜੇ, ਉਹਦੀ ਇੱਕੋ ਕਮਾਂਡ ਬਣਾਈ ਹੈ, ਉਹਦਾ ਇੰਚਾਰਜ ਜਨਰਲ ਕਮਾਂਡਰ ਚੈਂਗ ਡੂ ਹੈ, ਔਰ ਉਹੀ ਅੱਜ ਕੱਲ੍ਹ ਬਹੁਤੀ ਮੀਡੀਆ ਬਰੀਫਿੰਗ ਵੀ ਕਰਦਾ, ਔਰ ਉਹਨੇ ਬੜੀ ਕਲੀਅਰਲੀ ਇਹ ਕਿਹਾ ਕਿ ਵੀ ਚਾਈਨਾ ਸਟੇਟਮੈਂਟ ਇਹ ਹੈ ਕਿ ਇੰਡੀਆ ਜਿਹੜਾ ਇੰਡੀਆ ਸਟਿਲ ਇਨਸਿਸਟਡ, ਹਾਂ ਉਹਨਾਂ ਨੇ ਕਿਹਾ ਚਾਈਨਾ ਹੈਡ ਮੇਡ ਗ੍ਰੇਟ ਐਫਰਟਸ ਟੂ ਪ੍ਰਮੋਟ ਦਾ ਈਜ਼ਿੰਗ ਐਂਡ ਕੂਲਿੰਗ ਆਫ ਦਾ ਬਾਰਡਰ ਸਿਚੁਏਸ਼ਨ and fully demonstrated its sincerity in order to maintain the overall situation of the relations between two militaries. ਚੀਨ ਨੇ ਕਿਹਾ ਜੀ ਅਸੀਂ ਬੜੀ ਸਿੰਸੈਰਿਟੀ ਦੇ ਨਾਲ ਸਿਚੁਏਸ਼ਨ ਨੂੰ ਠੰਡਾ ਕਰਨ, ਇੱਕ ਦੋਸਤਾਨਾ ਮਾਹੌਲ ਬਣਾਉਣ ਦੇ ਲਈ ਜਿਹੜਾ ਯਤਨ ਕੀਤਾ ਤਾਂ ਕਿ ਦੋਨੋਂ ਫੌਜਾਂ ਦੇ ਵਿਚਾਲੇ ਇੱਕ ਕੂਲ ਮਾਹੌਲ ਰਹੇ। However, India still insisted on the unreasonable and unrealistic demands which made the negotiations very difficult, ਕਿ ਭਾਰਤ ਜਿਹੜਾ ਹੈ ਅਨਰੀਜ਼ਨੇਬਲ, ਕਿ ਕੋਈ ਲੌਜਿਕ ਦੇ ਨਾਲ ਗੱਲ ਨਹੀਂ ਕਰ ਰਿਹਾ,
और गैर जड़ियां ने अनरीजनेबल और अनरियलिस्टिक जड़ियां हो ही नहीं सकदियां इदां दीयां मंगां कर रहे हैं। चाइनाज हुण नाल ਇਹ ਉਹਨਾਂ ਨੇ ਕਿਹਾ कि भी भारत ਦਾ ਜਿਹੜਾ रवैया है वो किस किस्म ਦਾ ਨਾਲ ही उन्होंने अपना फिर पोजीशन असर्ट की है। चाइनाज रिजॉल्व टू सेफगार्ड नैशनल सॉवरनिटी इज फर्म। भारत किसी भुलेखे च ना रहे। असी 1-1 इंच जमीन जिथे असी खड़े हैं तो जिहड़ी असी लैनी है ये साडी सॉवरनिटी दा जिहड़ा वो प्रगटावा है। इहदे ते साडा बिल्कुल बड़ा मजबूत साडा स्टैंड है। ही कॉल्ड ऑन इंडिया टू नॉट मिसजज द सिचुएशन। उन्होंने कहा एवें भुलेखे च ना रहो कि अमरीका तुहाडी मदद ते आ जाएगा जां तुसीं जिहड़ा है वो S-400 लै लेने रूस तो ते रफेल फ्रांस। ये मतलब यही हुंदा इहदा। उन्होंने कहा नहीं है पर इहदा मतलब यही है कि भाई अपनी औकात दे विच रहो। डू नॉट मिसजज द सिचुएशन एंड टू cherish the hard-won situation in China-India border areas and abide by relevant agreements and consensus between the two countries and the two militaries। कि जो होया होया उहदे ते जिहड़ा पहरा दिओ। एवें इधर उधर अनरीजनेबल अनरियलिस्टिक गल्लां ना करो। इहदा मतलब है कि एवें ना पुतरे फिरो पूंछ नूं पेट्रोल लाई फिरो ते जुत्तियां खाओगे कि भी असी अपनी सॉवरनिटी नूं डिफेंड करांगे और अगे फिर उन्हां दा सारा पार्ट है। सो मैनूं ये लगदा है कि भी हालां मैं यूट्यूब दे उत्ते साडे मैसेजेस जिन्हां वीरां ने लिखे ने कि जी टॉक अबाउट 4-6 सोल्जर्स किल्ड इन दिस ओसी अगले सैगमेंट च गल करांगे। लेकिन असी चाइना दी गल पहलां इसलिए करनी चाहिए। हालां अज ये खबर दुखदाई भी है सारे पासे इस ते चर्चा है क्योंकि इन्हां दोनों का आपसी संबंध है। जो कुछ कश्मीर दे विच चल रहा है और क्योंकि जे भारत दी तुसी अपनी स्ट्रैटजी जिहड़ी इन्हां दे जनरल टू फ्रंट वॉर की गल करते रहे ने जे चीन ने क्योंकि जदों असी ईस्टर्न बॉर्डर की गल करते हैं चाइना के हवाले नाल वैसटर्न भारत का ईस्टर्न तो असी 3000 स्क्वेयर किलोमीटर डिस्प्यूटेड टैरीटरी का वड्डा हिस्सा लद्दाख च है। यही लद्दाख 5 अगस्त 2019 तक जम्मू कश्मीर स्टेट जिन्होंने आर्टिकल 370 के थले स्पैशल रुतबा हासिल सी। हालांकि यूनाइटेड नेशनस दे विच जिहड़ा राइट ऑफ सेल्फ डिटरमिनेशन के हक दे लई 13-14 रेजोल्यूशन ने। सो जिवें इन्हां ने किस खेड दे थले उहदा रुतबा खत्म किया लद्दाख नूं सीधे तौर पर यूनियन टैरीटरी बनाया चाइना हुण होर भी उस तो बाद ही सीधा होया। अदरवाइज उत्थे ही लद्दाख से उत्थे ही 62 की वॉर तो बाद थोड़ा बहुत 90s झड़प हुई लेकिन चाइना तो उस नहीं सी। इस गल ने क्योंकि वही लद्दाख रीजन है फिर जिहदा संबंध वन बेल्ट वन रोड दे उस राउट के नेड़े भी लगता है। वही तुसी ग्वादर पोर्ट के हवाले नाल भी देखते हो वही गिलगित बाल्टिस्तान नाल भी चाइना पाकिस्तान इकनॉमिकल कॉरीडोर भी। और इहदे नाल असीं देखते हैं कि एकदम एक पासे किसानां दी एजिटेशन ने इन्हां दा नक च दम कीता है लखीमपुर खीरी दीयां घटनावां तो बाद। और कश्मीर दे विच ऑल ऑफ ए सडन पहलां सिविलियंस दा मारिया जाना हुण सूरनकोट पुंछ दे नेड़े क्योंकि जम्मू पुंछ रोड मैनूं भी जाण दा मौका मिलिया होया मैं पुंछ भी विजिट कीता होया। सूरनकोट उहदा मेन रोड पैंदा उत्थे 5 फौजी जिन्हां च 4 सिख ने 3 पंजाब दे एक यूपी का एक केरला का है कि जी वो जंगलों च तलाश कर रहे सी वो फड़े गए। इन्हां दा आपसी संबंध है और ये की इंडिया की खेड खेडना चाहता है और अल्टीमेटली ये किस थां ते जाके एंड होएगी उसकी गलबात असीं अगले सेगमेंट। जी डॉक्टर साहब बहुत बहुत शुक्रिया। साथ लेने ब्रेक व्यूअर्स तुसां इसी तरह ही बने रहना। मिलते हैं आफ्टर दिस शॉर्ट ब्रेक। सिग्नेचर ट्रक सर्विस ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। सिग्नेचर ट्रक सर्विस 58 ट्रायंगल ड्राइव, वेयर्स केव, वर्जीनिया।
244। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਨੂੰ ਆਪਾਂ ਸਭ ਨੂੰ ਜੀ ਆਇਆਂ ਕਹਿੰਦੇ ਆ। ਸੋ ਵਿਊਅਰਸ, ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਸ਼ਮੀਰ ਦੇ ਹਵਾਲੇ ਨਾਲ ਕਿ ਵਿਊਅਰਸ ਇਹ ਜਾਪਦਾ ਹੈ ਕਿ ਜੰਮੂ ਕਸ਼ਮੀਰ ਸਟੇਟ ਨੂੰ ਇੱਕ ਵਾਰ ਫਿਰ ਬੇਗੁਨਾਹ ਲੋਕਾਂ ਦਾ ਸ਼ਮਸ਼ਾਨ ਘਾਟ ਅਤੇ ਕਬਰਸਤਾਨ ਜਿਹੜਾ ਬਣਾਇਆ ਜਾ ਰਿਹਾ ਹੈ। ਪਿਛਲੇ ਦਿਨੀ ਕਸ਼ਮੀਰ ਵਾਦੀ ਵਿੱਚ ਇੱਕ ਸਿੱਖ ਬੀਬੀ ਜਿਹੜੀ ਕਿ ਸਰਕਾਰੀ ਹਾਈ ਸਕੂਲ ਦੀ ਪ੍ਰਿੰਸੀਪਲ ਸੀ ਅਤੇ ਇੱਕ ਬੇਗੁਨਾਹ ਟੀਚਰ ਨੂੰ ਅਣਪਛਾਤੇ ਦਹਿਸ਼ਤਗਰਦਾਂ ਵੱਲੋਂ ਮਾਰਿਆ ਗਿਆ ਅਤੇ ਹੁਣ ਤਾਜ਼ਾ ਖਬਰਾਂ ਅਨੁਸਾਰ ਜਿਹੜਾ ਪੁੰਛ ਏਰੀਆ ਵਿੱਚ 5 ਫੌਜੀ ਮਾਰੇ ਗਏ, ਜਿਨ੍ਹਾਂ ਵਿੱਚੋਂ 4 ਸਿੱਖ ਸਰਦਾਰ ਹਨ। ਸੋ ਵਿਊਅਰਸ, ਕੀ ਅਚਾਨਕ ਕਸ਼ਮੀਰ ਵਿੱਚ ਇਹ ਜਿਹੜੀ ਹਿੰਸਕ ਮਾਹੌਲ ਹੈ ਕਿਸੇ ਖਾਸ ਮਕਸਦ ਲਈ ਜਿਹੜਾ ਉਹ ਸਿਰਜਿਆ ਜਾ ਰਿਹਾ ਹੈ? ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣੀਆਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਵੀ ਕਿਸੇ ਦੁਨੀਆ ਦੇ ਖਿੱਤੇ 'ਚ ਵੀ बेशक वो कन्फ्लिक्ट जोन होए ਜਾਂ ਅਦਰਵਾਈਜ਼ ਕਿਸੇ ਵੀ ਮਾਹੌਲ ਦੇ ਵਿੱਚ, ਜਿਵੇਂ ਅਸੀਂ ਫਰਾਈਡੇ ਦੇ ਪ੍ਰੋਗਰਾਮ 'ਚ ਗੱਲ ਕੀਤੀ ਸੀ ਕਿ ਕਿਵੇਂ ਕੁੰਡੂਜ਼ ਪ੍ਰੋਵਿੰਸ ਜਿਹੜਾ ਅਫਗਾਨਿਸਤਾਨ ਦਾ ਲੱਗਦਾ ਹੈ ਤਾਜਿਕਸਤਾਨ ਨਾਲ, ਉੱਥੇ ਇੱਕ ਮਸਜਿਦ ਦੇ ਵਿੱਚ ਨਮਾਜ਼ ਦੇ ਦੌਰਾਨ, ਜੁਮੇ ਦੀ ਨਮਾਜ਼ ਦੇ ਦੌਰਾਨ ਕਿਵੇਂ ਹਮਲਾ ਹੋਇਆ, ਬਹੁਤ ਸਾਰੀਆਂ ਮੌਤਾਂ, 100 ਤੋਂ ਜ਼ਿਆਦਾ ਔਰ ਜ਼ਖਮੀ। ਔਰ ਜ਼ਾਹਰ ਹੈ ਕਿ ਉਹ ਸ਼ੀਆ ਜਿਹੜਾ ਫੈਕਸ਼ਨ ਹੈ ਉਹਦੇ ਨਾਲ ਰਿਲੇਟਡ ਮੌਸਕ ਸੀ। ਹੁਣ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਇੱਕ ਪਾਸੇ ਤਾਲਿਬਾਨ ਜਿਹੜੇ ਨੇ ਉਹ ਕੰਟਰੋਲ ਕਰਦੇ ਨੇ ਅਫਗਾਨਿਸਤਾਨ ਨੂੰ। ਇਹ ਉਹਨਾਂ ਦੇ ਤਾਂ ਹੱਕ 'ਚ ਨਹੀਂ ਜਾਂਦਾ ਕਿ ਕਿਤੇ ਵੀ ਵਾਇਲੈਂਸ ਹੋਏ, ਕਿਉਂਕਿ ਇਹ ਸ਼ੋਅ ਕਰਦਾ ਹੈ ਵੀ ਉਹਨਾਂ ਦੀ ਰਿਟ ਲਾਰਜ ਨਹੀਂ ਹੈ ਉੱਥੇ। ਫਿਰ ਜਿਹੜੀ ਜ਼ਿੰਮੇਵਾਰੀ ਉਹ ਗੁਰਦੁਆਰਾ ਕਰਤੇ ਪ੍ਰਵਾਨ ਹਮਲਾ ਹੋਏ ਪਿਛਲੇ ਸਮੇਂ 'ਚ, ਜਾਂ ਇਹ ਹੋਏ ਉਸ ਤੋਂ ਪਹਿਲਾਂ ਹੋਰ ਵੀ ਵਾਇਲੈਂਟ ਘਟਨਾਵਾਂ ਜਿਹੜੀਆਂ ਇੱਕ ਦੋ ਥਾਵਾਂ ਤੇ ਹੁੰਦੀਆਂ ਨੇ, ਮਜ਼ਾਰੇ ਸ਼ਰੀਫ, ਉਹਦੀ ਜ਼ਿੰਮੇਵਾਰੀ ਜਿਹੜੀ ਹੈ ਉਹ ਉਹਨਾਂ ਦੀ ਇਸਲਾਮਿਕ ਸਟੇਟ ਖੁਰਾਸਾਨੀ ਜਿਹਨੂੰ ਕਿਹਾ ਜਾਂਦਾ ਹੈ ਉਹਨਾਂ ਨੇ ਲਈ। ਅਮਰੀਕਨ ਫੌਜਾਂ ਦਾ ਜਦੋਂ ਇੱਥੋਂ ਨਿਕਾਸ ਹੋ ਰਿਹਾ ਸੀ ਕਾਬਲ 'ਚੋਂ, ਔਰ ਜਿਹੜਾ ਸੁਸਾਈਡ ਬੰਬਰ ਜਿਹਦੇ 'ਚ ਕਿ ਆਲਮੋਸਟ 180 ਦੇ ਕਰੀਬ ਲੋਕ ਮਾਰੇ ਗਏ, 12 ਜਾਂ 13 US ਮੈਰੀਨ ਵੀ ਸੀ, ਉਹਦੀ ਜ਼ਿੰਮੇਵਾਰੀ ਵੀ ਇਸਲਾਮਿਕ ਸਟੇਟ ਖੁਰਾਸਾਨੀ ਨੇ ਲਈ ਸੀ। ਹੁਣ ਇਹਨਾਂ ਦੇ ਪਿੱਛੇ ਕੌਣ ਹੈ? ਹੁਣ ਜੇ ਕਦੇ ਤਾਲਿਬਾਨ ਲਈ ਜਾਂ ਦੂਸਰਿਆਂ ਲਈ ਜ਼ਿੰਮੇਵਾਰ ਪਾਕਿਸਤਾਨ ਨੂੰ ਜਾਂ ਸਾਊਦੀ ਅਰੇਬੀਆ ਦੀ ਫਾਈਨੈਂਸਿੰਗ ਨੂੰ ਦੱਸਿਆ ਜਾ ਰਿਹਾ ਸੀ, ਹੁਣ ਤਾਂ ਮਿਡਲ ਈਸਟ ਦੇ ਵਿੱਚ ਸਾਊਦੀ ਅਰੇਬੀਆ ਤੋਂ ਲੈ ਕੇ UAE ਤੱਕ ਸਾਰੇ ਹੀ ਅਮਰੀਕਾ ਦੇ ਜਿਹੜੇ ਨੇ ਉਹ ਭਾਈਵਾਲ ਨੇ। ਪਾਕਿਸਤਾਨ ਜਿਹੜਾ ਖੁਦ ਤਹਿਰੀਕੇ ਤਾਲਿਬਾਨ ਜਿਹੜੀ ਪਾਕਿਸਤਾਨ ਜਿਹਨਾਂ ਰੱਖਿਆ ਹੋਇਆ, ਉਹਨਾਂ ਦੀ ਵਾਇਲੈਂਸ ਦਾ ਉਹ ਤਾਂ ਗੱਲਬਾਤ ਦੇ ਲਈ ਉਹਨਾਂ ਨੇ ਜਿਹੜਾ ਇਨੀਸ਼ੀਏਟ ਕਰ ਰਹੀ ਹੈ ਪਾਕਿਸਤਾਨ ਦੀ ਹਕੂਮਤ ਕਿ ਵੀ ਉਹਨਾਂ ਨੇ, ਔਰ ਮੈਂ ਅੱਜ ਦੇਖ ਰਿਹਾ ਸੀ ਕਿ 50 ਦੇ ਕਰੀਬ ਉਹਨਾਂ ਦੇ ਗਰੁੱਪ ਨੇ ਤਹਿਰੀਕੇ ਤਾਲਿਬਾਨ। ਪਾਕਿਸਤਾਨ ਕੋਈ ਛੋਟਾ ਨਹੀਂ ਹੈ। ਔਰ ਜਿਵੇਂ ਇਮਰਾਨ ਖਾਨ ਉਹਨਾਂ ਦਾ ਇੱਕ ਇੰਟਰਵਿਊ ਅਸੀਂ ਡਿਸਕਸ ਕਰਾਂਗੇ, ਉਹਦੇ 'ਚ ਉਹਨਾਂ ਨੇ ਕਿਹਾ ਜੀ ਕੁਝ ਗਰੁੱਪ ਉਹਨਾਂ ਨਾਲ ਅਸੀਂ ਗੱਲਬਾਤ ਇਨੀਸ਼ੀਏਟ ਕਰ ਰਹੇ ਹਾਂ ਜਿਹੜੇ ਕਿ ਹਥਿਆਰ ਰੱਖ ਕੇ ਪਾਸੇ ਮੇਨ ਸਟ੍ਰੀਮ ਦੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਨੇ। ਸੋ ਜਦੋਂ ਅਸੀਂ ਉਸ ਖਿੱਤੇ ਦੀ ਗੱਲ, ਅਫਗਾਨਿਸਤਾਨ ਤਾਂ ਇੱਕ ਕੰਪਲੈਕਸ ਰਿਡਲ ਪਜ਼ਲ ਸੀ ਸਮੇਂ ਤੋਂ ਹੀ ਰਿਹਾ ਹੈ। ਹੁਣ ਇਸ ਸਭ ਦੇ ਬਾਵਜੂਦ ਕਿ ਪੀਸਫੁਲੀ ਤਾਲਿਬਾਨ ਨੇ ਟੇਕ ਓਵਰ ਕੀਤਾ, ਸਡਨਲੀ ਵਾਇਲੈਂਸ ਦੀਆਂ ਘਟਨਾਵਾਂ ਕਿਹਦੇ ਇੰਟਰਸਟ 'ਚ ਜਾਂਦੀਆਂ ਨੇ, ਕੌਣ ਉਹਨਾਂ ਨੂੰ ਫਾਈਨੈਂਸ ਕਰ ਰਿਹਾ ਹੈ? ਅੱਗੇ ਤਾਂ ਤਾਲਿਬਾਨ ਬਾਰੇ ਸੀ ਨਾ ਜੀ ਕਿ ਪਾਕਿਸਤਾਨ ਟ੍ਰੇਨਡ ਕਰ ਰਿਹਾ ਹੈ, ਲੌਜਿਸਟਿਕ ਪ੍ਰੋਵਾਈਡ ਕਰ ਰਿਹਾ, ਦੂਜਾ ਕਰ ਰਿਹਾ। ਹੁਣ ਪਾਕਿਸਤਾਨ ਦੇ ਇੰਟਰਸਟ ਤਾਂ ਨਹੀਂ ਹੈਗੇ ਅਫਗਾਨਿਸਤਾਨ ਦੇ ਵਿੱਚ ਗੜਬੜ ਹੋਏ। ਬਿਲਕੁਲ, ਅਮਰੀਕਾ ਨੇ ਆਪਣੀ ਫੌਜ ਕੱਢ ਲਈ, ਅਮਰੀਕਾ ਦੇ ਇੰਟਰਸਟ ਵੀ ਨਹੀਂ ਹੈ ਹੋਏ। ਫਿਰ ਉੱਥੇ ਕੌਣ ਕਰ ਰਿਹਾ? ਭਾਰਤ ਦਾ ਜੇ ਤੁਸੀਂ ਦੇਖੋਗੇ ਟਰੈਕ ਰੈਕਰਡ, ਤੇ ਉਹਨੇ ਨਾ
ਜਿਸ ਕਿਸਮ ਦੀ ਤਕਲੀਫ ਉਹਨਾਂ ਨੂੰ ਹੈ ਇਸ ਸਾਰੇ ਚੋਂ 15 ਅਗਸਤ ਤੱਕ ਪਹੁੰਚਦੇ ਆ, ਉਦੋਂ ਤੋਂ ਪਹਿਲਾਂ ਤਾਂ ਉਹਨਾਂ ਦਾ ਰਾਜ ਸੀ, 20 ਸਾਲ ਤੇ ਉਹੀ ਰਨ ਕਰਦੇ ਰਹੇ ਨੇ। ਉਹ ਦਹਿਸ਼ਤਗਰਦੀ ਹੋਰ ਦੂਜਾ ਹੋਏ ਤੇ ਉਹ ਕਨੈਕਸ਼ਨ ਕੋਈ ਖਤਮ ਤਾਂ ਨਹੀਂ ਹੋ ਗਏ, ਭਾਵੇਂ ਉਹਨਾਂ ਦੇ ਕੌਂਸੂਲੇਟ ਦੂਜਾ ਤੀਜਾ ਨਿਕਲ ਗਿਆ, ਲੇਕਿਨ ਜਿਹੜੇ ਲੋਕ ਤਾਜ਼ਕਿਸਤਾਨ 'ਚ ਜਾ ਕੇ ਬੈਠੇ ਨੇ, ਹੁਣ ਐਵੇਂ ਥੋੜੀ ਉਹ ਮਿਸਟਰ ਸਲੇ ਔਰ ਅਬਦੁੱਲੇ ਦਾ ਮੁੰਡਾ ਜਿਹੜਾ ਉਹ ਮਸੂਦ ਦਾ ਉਹ ਜਾ ਕੇ ਉੱਥੇ ਬੈਠਦਾ ਜਾ ਕੇ। ਹੁਣ ਇਸ ਸਾਰੇ ਦੇ ਚੱਲਦਿਆਂ, ਕਿਉਂਕਿ ਇਹ ਬਾਰ-ਬਾਰ ਅਫਗਾਨਿਸਤਾਨ ਵੱਲ ਮੈਂ ਗੱਲ ਇਸ ਲਈ ਲੈ ਕੇ ਜਾਂਦਾ ਕਿ ਅਫਗਾਨਿਸਤਾਨ ਨੇ ਬੀਤੀ ਹਿਸਟਰੀ ਦੇ ਵਿੱਚ ਵੀ, ਹਜ਼ਾਰਾਂ ਸਾਲਾਂ ਦੀ ਹਿਸਟਰੀ 'ਚ ਉਸ ਖਿੱਤੇ ਦੀ ਤਾਰੀਖ ਨੂੰ, ਉਸ ਖਿੱਤੇ ਦੇ ਜੋਗਰਾਫੀਏ ਨੂੰ ਔਰ ਕਾਫੀ ਹੱਦ ਤੱਕ ਉਸ ਖਿੱਤੇ ਦੀ ਇਕਨੋਮਿਕਸ ਨੂੰ ਵੀ ਪ੍ਰਭਾਵਿਤ ਕੀਤਾ। ਜਦੋਂ ਮੈਂ ਬਾਰ-ਬਾਰ ਬੁੱਲੇ ਸ਼ਾਹ ਕੋਟ ਕਰਦਾ ਕਿ ਖਾਦਾ ਪੀਤਾ ਲਾਏ ਦਾ ਰਹਿੰਦਾ ਅਹਿਮਦ ਸ਼ਾਹ ਦਾ, ਹੁਣ ਉੱਥੇ ਇਕਨੋਮੀ ਕੀ ਡਿਵੈਲਪ ਹੋਏਗੀ ਜਦੋਂ ਤੁਹਾਨੂੰ ਪਤਾ ਹੈ ਕਿ ਜੋ ਤੁਹਾਡੇ ਕੋਲ ਹੈ ਉਹ ਲੁੱਟਿਆ ਜਾਣਾ ਔਰ ਉਹ ਹਰ ਬਦਲਦੇ ਸੀਜ਼ਨ ਨਾਲ ਕੋਈ 16 ਵਾਰ ਆਇਆ, ਕੋਈ 17 ਵਾਰ ਆਇਆ, ਉਹਨੇ ਲੁੱਟਣੇ। ਹੁਣ ਇਸ ਦੇ ਲਈ ਜੋ ਅਫਗਾਨਿਸਤਾਨ ਦੇ ਵਿੱਚ ਚੱਲ ਰਿਹਾ ਹੈ, ਪਾਕਿਸਤਾਨ ਉਹਨੂੰ ਲੈ ਕੇ ਵਰਿਡ ਵੀ ਹੈ, ਚਿੰਤਤ ਵੀ ਹੈ, ਆਲਰੇਡੀ ਉਹਦਾ ਵਿਕਟ, ਪਰ ਕਸ਼ਮੀਰ ਦੀਆਂ ਡਿਵੈਲਪਮੈਂਟਸ ਇੱਕ ਪਾਸੇ ਤਾਂ, ਔਰ ਇਹ ਠੀਕ ਹੈ ਕਿ ਦੋਨੋਂ ਰੁੱਖ ਦੇ ਉੱਤੇ ਅਸੀਂ ਗੱਲ ਕਰਾਂਗੇ, ਕਿਸੇ ਨੂੰ ਇਹ ਨਾ ਲੱਗੇ, ਬਹੁਤ ਵਾਰੇ ਹੁੰਦਾ ਜੀ ਕਿ ਸਾਡੀ ਪਤਾ ਨਹੀਂ ਅਸੀਂ ਜਿਹੜਾ ਉਹ ਪਾਕਿਸਤਾਨ ਫੇਵਰਿੰਗ ਲਾਈਨ ਰੱਖਦੇ ਹਾਂ ਜਾਂ ਅਦਰਵਾਈਜ਼ ਜਿਹੜਾ ਹੈ ਉਹ ਕਿਸੇ ਦੀ ਗਲਤੀ ਨੂੰ, ਇਹ ਨਹੀਂ ਹੈ। ਸਾਡੇ ਲਈ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਸਾਡੀ ਸਿੱਖ ਕੌਮ ਜਿੱਥੇ-ਜਿੱਥੇ ਵੀ ਸਾਡੇ ਭੈਣ ਭਰਾ ਬੈਠੇ ਨੇ ਉਹ ਮਹਿਫੂਜ਼ ਹੋਣ, ਉਹ ਪ੍ਰੋਸਪਰ ਹੋਣ, ਉਹਨਾਂ ਦੇ ਲਈ ਸਾਡਾ ਪਹਿਲਾ ਕੰਸਰਨ ਹੈ। ਦੂਸਰਾ ਅਸੀਂ ਇਹ ਦੇਖਦੇ ਹਾਂ ਕਿ ਭਾਈ ਜੂਨ 84 ਤੋਂ ਬਾਅਦ ਜਿਸ ਇੰਡੀਅਨ ਸਟੇਟ ਨਾਲ ਸਾਡੀ ਟੋਟਲ ਵਾਰ ਜਿਹੜੀ ਉਹਨਾਂ ਨੇ ਸਾਡੇ ਤੇ ਥੋਪੀ ਹੋਈ ਹੈ, ਉਹਦੀਆਂ ਚਾਲਾਂ ਕੁਚਾਲਾਂ ਕੀ ਨੇ, ਉਹ ਕਿਹੜੇ ਮੂਵ ਕਰ ਰਹੇ ਨੇ ਔਰ ਉਹ ਮੂਵ ਕਿਵੇਂ ਅਲਟੀਮੇਟਲੀ ਸਾਡੇ ਫੇਟ ਨੂੰ ਪ੍ਰਭਾਵਿਤ ਕਰਦੇ ਨੇ। ਕਿਉਂਕਿ ਜੇ ਅਫਗਾਨਿਸਤਾਨ ਦੇ ਹਵਾਲੇ ਨਾਲ ਦੇਖੀਏ ਤੇ ਉੱਥੇ ਸਿੱਖ ਸੌਫਟ ਟਾਰਗੇਟ ਬਣੇ ਔਰ ਕਿਹਦੇ ਸੌਫਟ ਟਾਰਗੇਟ, ਤਾਲਿਬਾਨ ਤਾਂ ਆਪਣੀ ਇੱਕ ਤਾਲਿਬਾਨ ਜਾਂ ਇਸਲਾਮਿਕ ਸਟੇਟ ਦਾ ਉਹਨਾਂ ਦਾ ਕੋਈ ਆਪਣਾ ਫਿਊਡ ਜਾਰੀ ਰਹੇਗਾ ਜਾਂ ਹੋਏਗਾ ਜਾਂ ਹੈ ਸੀ, ਲੇਕਿਨ ਤਾਲਿਬਾਨ ਨੇ ਤਾਂ ਸਿੱਖਾਂ ਨੂੰ ਟਾਰਗੇਟ ਨਹੀਂ ਕੀਤਾ, ਉਹਨਾਂ ਦੀ ਤਾਂ ਪਾਲਿਸੀ ਦਾ ਹਿੱਸਾ ਨਹੀਂ। ਇਸ ਲਈ ਉਹ ਜਲਾਲਾਬਾਦ 'ਚ ਅਟੈਕ ਹੋਇਆ ਜਾਂ ਕਰਤੇ ਪਰਵਾਨ 'ਚ 2 ਸਾਲ ਪਹਿਲਾਂ ਹੋਇਆ ਜਾਂ ਉਸ ਤੋਂ ਪਹਿਲਾਂ, ਉਹਨਾਂ ਦਾ ਪਹਿਲਾਂ ਉਹ ਆਪਣੇ ਆਪ ਨੂੰ ਜਿਹੜਾ, ਕਿਉਂਕਿ ਉਹਨਾਂ ਨੇ ਜੋ ਕੀਤਾ ਉਹਦੀ ਉਹਨਾਂ ਨੇ ਹਮੇਸ਼ਾ ਜ਼ਿੰਮੇਵਾਰੀ ਲਈ ਹੈ, ਲੇਕਿਨ ਇਸਲਾਮਿਕ ਸਟੇਟ ਨੇ ਹਰ ਵਾਰ ਜ਼ਿੰਮੇਵਾਰੀ ਲਈ। ਹੁਣ ਜੇ ਇਸਲਾਮਿਕ ਸਟੇਟ ਖੁਰਾਸਾਨੀ ਜਾਂ ਜਿਹੜਾ ਵਾਕਿਆ ਗੁਰਦੁਆਰਾ ਕਰਤੇ ਪਰਵਾਨ ਜਿਹਦੇ 'ਚ 20 ਦੇ ਕਰੀਬ ਸਿੱਖ ਮਾਰੇ ਜਾਂਦੇ ਨੇ, ਬੀਬੀਆਂ ਵੀ ਨੇ, ਉਹਦੀ ਜ਼ਿੰਮੇਵਾਰੀ ਇੱਕ ਕੇਰਲਾ ਬੇਸਡ, ਕੇਰਲਾ ਦਾ ਰਹਿਣ ਵਾਲਾ ਮੁਸਲਮਾਨ ਜਿਹੜਾ ਇਸਲਾਮਿਕ ਸਟੇਟ ਖੁਰਾਸਾਨੀ ਦਾ ਹਿੱਸਾ ਬਣਦਾ ਹੈ, ਉਹ ਜਿਹੜਾ ਮਾਰਿਆ ਜਾਂਦਾ ਅਲਟੀਮੇਟਲੀ ਸਿਕਿਉਰਿਟੀ ਦਸਤੇ ਉਹਨੂੰ ਮਾਰਦੇ ਨੇ, ਉਹ ਲੈਂਦਾ। ਫਿਰ ਸਾਨੂੰ ਇਸ ਗੱਲ ਦੇ ਉੱਤੇ ਕਿਉਂ ਨਾ ਸ਼ੱਕ ਹੋਏ ਕਿ ਭਾਈ ਉੱਥੋਂ ਜਿੱਥੋਂ ਇੱਕ ਉਹ ਮੱਖੀ ਨਹੀਂ ਨਿਕਲਣ ਦਿੰਦੇ, ਇਹ ਕੇਰਲਾ ਦਾ ਮੁਸਲਮਾਨ ਜਿਹੜਾ ਹੈ ਉਹਨੂੰ ਉੱਥੇ ਵਿੱਚ ਵਾੜਨਾ। ਹਾਲਾਂਕਿ ਜਿਹੜੇ ਕਰਦੇ ਨੇ ਇਸ ਕਿਸਮ ਦਾ, ਉਹਨਾਂ ਦੀ ਬ੍ਰੇਨ ਵਾਸ਼ ਆਪਣੇ ਕਿਸਮ ਨਾਲ ਹੁੰਦੀ ਹੈ, ਜਿਨ੍ਹਾਂ ਨੂੰ ਕੋਈ ਜਿਹਾਦ ਦੇ ਨਾਂ ਥੱਲੇ ਜਾਂ ਕੋਈ ਉਹਨਾਂ ਨੂੰ ਜੰਨਤ ਦੇ ਨਾਂ ਥੱਲੇ ਵਰਤਦੇ ਹੋ, ਲੇਕਿਨ ਇਹੀ ਏਜੰਸੀਆਂ ਦਾ ਇੱਕ ਪੈਟਰਨ ਹੁੰਦਾ ਕਿ ਉਹ ਉਸ ਖੈਮੇ 'ਚ ਵੜ ਕੇ ਵੀ ਕੰਮ ਕਰਦੇ ਨੇ, ਜਿਹਨੂੰ ਸਾਡੇ ਬਹੁਤੇ ਲੋਕ ਸਮਝ ਨਹੀਂ ਸਕਦੇ। ਨਹੀਂ ਤਾਂ ਉਹ ਕਹਿਣਗੇ ਜੀ ਦੇਖੋ ਜੀ ਉਹ ਤਾਂ ਮੁਸਲਮਾਨ ਹੈ, ਉਹ ਤਾਂ ਫਲਾਣਾ ਉਹਨੇ ਉੱਥੇ ਕੀਤਾ, ਹੋਰ ਫਿਰ ਕੌਣ ਹੋਏਗਾ। ਲੇਕਿਨ ਇਸ ਜਿਹੜੀ ਮਾਈਨਿਊਟ ਗੇਮ ਹੈ ਇਹਨੂੰ ਸਮਝੀਏ। ਔਰ ਹੁਣ ਮੈਂ ਅਫਗਾਨਿਸਤਾਨ ਤੋਂ ਜਿਹੜਾ ਡਿਸਕਸ਼ਨ ਹੈ, ਜਿਵੇਂ ਅਸੀਂ ਪਿਛਲੇ ਸੈਗਮੈਂਟ 'ਚ ਫੇਲਡ 13ਵਾਂ ਰਾਊਂਡ ਜਿਹੜਾ ਗੱਲਬਾਤ ਦਾ ਚੀਨ ਦੇ ਨਾਲ ਫੇਲ ਹੁੰਦਾ, ਚੀਨ ਨੇ ਜ਼ਾਹਰ ਹੈ ਵੀ ਆਪਣੀ ਪੋਜੀਸ਼ਨ ਸਟਿਫ ਕਰ ਲਈ ਹੈ ਔਰ ਭਾਰਤ ਜਿਹੜਾ ਹੈ ਬਿਲਕੁਲ ਅਮਰੀਕਨ ਔਰ ਦੂਸਰੇ ਦਬਾਅ ਥੱਲੇ, ਕਦੇ ਕੁਆਡ ਕਦੇ ਦੂਜਾ ਆਪਣਾ ਇਹਨਾਂ ਦੇ ਤਿਉਰ ਵਿਗੜੇ ਹੋਏ ਸੀ। ਸੋ ਚੀਨ ਕਿਤੇ ਨਾ ਕਿਤੇ ਇਹਨਾਂ ਨੂੰ ਸਬਕ ਸਿਖਾਉਣ ਦੇ ਮੂਡ 'ਚ ਹੈ। ਔਰ ਕਸ਼ਮੀਰ ਦੇ ਵਿੱਚ ਅਚਾਨਕ ਪਿਛਲੇ 2 ਹਫ਼ਤੇ ਦੇ ਵਿੱਚ, ਪਹਿਲਾਂ ਅਸੀਂ ਪਿਛਲੇ ਦਿਨਾਂ 'ਚ ਗੱਲ ਕੀਤੀ ਕਿ ਵੀ ਇਹ ਬੀਬੀ ਸੁਪਿੰਦਰ ਕੌਰ ਹੋਣ, ਹਾਈ ਸਕੂਲ ਬॉयਜ਼ ਦੀ ਪ੍ਰਿੰਸੀਪਲ, ਜਿਹੜੀ ਜਿਸ ਬਾਰੇ ਉਹਨਾਂ ਦੀ ਮਾਰੇ ਜਾਣ ਤੋਂ ਬਾਅਦ ਜਿੰਨੀਆਂ ਕਹਾਣੀਆਂ ਆਈਆਂ ਨੇ, ਐਕਚੁਅਲੀ ਉਹਨਾਂ ਦੇ ਮੁਸਲਮਾਨ ਨੇਬਰ ਨੇ ਕਿਹਾ ਵੀ ਉਹ ਤਾਂ ਇੱਕ ਮੁਸਲਮਾਨ ਬੱਚੀ ਜਿਹੜੀ ਯਤੀਮ ਸੀ, ਉਹਦੀ ਗॉड ਮਦਰ, ਉਹਨੂੰ ਰੱਖਿਆ ਆਪਣੀ ਅੱਧੀ ਤਨਖਾਹ ਉਹ ਮੁਸਲਮਾਨ ਯਤੀਮ ਬੱਚੇ ਬੱਚੀਆਂ ਦੇ ਉੱਤੇ ਜਿਹੜੇ ਉਹ ਖਰਚ ਕਰਦੇ ਸੀ ਔਰ ਉਹ ਰੋ ਰਿਹਾ ਸੀ ਕਿ ਵੀ ਮੇਰੀ ਤਾਂ ਭੈਣ ਸੀ ਉਹ, ਔਰ ਉਹ ਇੱਕ ਬਹੁਤ ਨੇਕ ਇਨਸਾਨ, ਔਰ ਹੋਰ ਵੀ ਬਹੁਤ ਸਾਰੀ ਟੈਸਟੀਮਨੀ। ਔਰ ਹੁਣ ਜਿਹੜੇ ਈਵਨ ਉਸ ਬੈਲਟ ਦੇ ਗੁਰਦੁਆਰਾ ਸਾਹਿਬਾਨ ਨੇ, ਉਹਨਾਂ ਦੇ ਨਾਲ ਵੀ
ਸਾਡਾ ਰਾਬਤਾ ਉਹਨਾਂ ਦੇ ਪ੍ਰਬੰਧਕਾਂ ਨਾਲ ਕੁਝ ਹੋਰ ਸਾਧਨਾਂ ਰਾਹੀਂ ਹੋਇਆ, ਉਹ ਇਹ ਕਹਿ ਰਹੇ ਨੇ ਜੀ ਕਿ ਸਾਨੂੰ ਨਹੀਂ ਪਤਾ ਕਿ ਕੌਣ ਕਰ ਰਿਹਾ। ਹੁਣ ਇੱਕ ਜ਼ਮਾਨਾ ਸੀ, ਅੱਜ ਤੋਂ ਬਹੁਤ ਅਰਸਾ ਪਹਿਲਾਂ ਉਹਨਾਂ ਨੇ ਕਹਿਣਾ ਜੀ ਫਲਾਣੇ ਨੇ ਕਰ ਦਿੱਤਾ ਹੈ, ਉਹ ਕਹਿੰਦੇ ਜੀ ਕਿ ਇਹ ਏਜੰਸੀਆਂ ਵੀ ਹੋ ਸਕਦੀਆਂ ਨੇ, ਕੋਈ ਹੋਰ ਜਿਹੜੇ ਨੇ ਉਹ ਸੌਫਟ ਟਾਰਗੇਟ ਸਿੱਖਾਂ ਨੂੰ ਲੱਭ ਰਹੇ ਨੇ, ਉਹ ਆਪਣਾ ਵੀ ਨਿਸ਼ਾਨਾ ਇਹਦੇ ਚੋਂ ਕੱਢਦੇ ਹੋ ਸਕਦੇ ਨੇ। ਪਰ ਉਹਨਾਂ ਦਾ ਇੱਕੋ ਹੀ ਕਹਿਣਾ ਕਿ ਸਾਨੂੰ ਇੱਥੋਂ ਕੱਢ ਲਓ, ਸਾਡੇ ਬੱਚਿਆਂ ਦਾ ਫਿਊਚਰ ਤਾਂ ਚਲੋ ਬਾਅਦ ਹੀ ਉਹਨਾਂ ਨੇ ਕਿਹਾ ਵੀ, ਔਰ ਇਹੀ ਕਾਰਨ ਹੈ ਕਿ ਮਾਈਗ੍ਰੇਸ਼ਨ ਦੀ ਗੱਲ ਵੀ ਕੀਤੀ ਜਾ ਰਹੀ ਹੈ ਕਿ ਉੱਥੋਂ ਹੋਏਗਾ। ਹੁਣ ਇਸ ਸਭ ਦੇ ਚੱਲਦੇ ਆ ਜਦੋਂ ਇਹ ਉਸ ਬੀਬੀ ਸੁਪਿੰਦਰ ਕੌਰ ਪ੍ਰਿੰਸੀਪਲ ਦਾ ਹੋਇਆ, ਨਾਲ ਦੀ ਨਾਲ ਜਿਹਨੂੰ ਤੁਸੀਂ ਜੇ ਮੀਡੀਆ ਦਾ ਦੇਖੋ, ਜੰਮੂ ਦਾ ਪੰਡਿਤ ਕਹਿ ਕੇ ਉਹਨੂੰ ਕਿਹਾ ਗਿਆ ਜੀ, ਦੂਸਰਾ ਜਿਹੜਾ ਮਾਰਿਆ ਗਿਆ ਦੀਪਕ ਕੁਮਾਰ ਜਾਂ ਉਹਦਾ ਨਾਂ ਸੀ, ਕਸ਼ਮੀਰੀ ਪੰਡਿਤ। ਦੇਖੋ ਬੰਦਾ ਕੋਈ ਵੀ ਮਜ਼ਹਬ ਹੋਏ, ਕੋਈ ਵੀ ਬੇਗੁਨਾਹ ਮਾਰਿਆ ਜਾਂਦਾ ਹੈ, ਇਹ ਇਸ ਦੇ ਨਾਲ ਸਾਡੀ ਹਮਦਰਦੀ ਹੋਏਗੀ, ਅਸੀਂ ਜ਼ਾਲਮਾਂ ਦੇ ਖਿਲਾਫ ਹਮੇਸ਼ਾ ਆਵਾਜ਼ ਚੁੱਕਾਂਗੇ। ਪਰ ਜਦੋਂ ਪਤਾ ਹੈ, ਔਰ ਹੁਣ ਉਹ ਸਾਹਮਣੇ ਆਇਆ ਕਿ ਵੀ ਉਹ ਦਲਿਤ ਭਾਈਚਾਰੇ ਦਾ OBC ਕਲਾਸ ਦਾ, ਉਹਨੂੰ ਕਿਉਂ ਪੰਡਿਤ ਕਰਕੇ ਪ੍ਰੈਜ਼ੈਂਟ ਕੀਤਾ ਗਿਆ। ਹਾਲਾਂਕਿ ਇਹ ਵੀ ਆਇਆ ਕਿ ਭਾਈ ਉੱਥੇ 40 ਦੇ ਕਰੀਬ ਟੀਚਰ ਸੀ, ਉਹਨਾਂ ਨੇ ਆ ਕੇ ਅੰਦਰ ਨਾ ਹਰ ਇੱਕ ਦੇ ਪੁੱਛ ਕੇ ਇਹਨਾਂ ਦੋਨਾਂ ਨੂੰ, ਔਰ ਉਹ ਬੀਬੀ ਜਿਹਨੂੰ ਮਾਰਿਆ ਸੁਪਿੰਦਰ ਕੌਰ, ਉਹ ਮਿੰਨਤਾਂ ਕਰਦੀ ਰਹੀ ਵੀ ਮੇਰੇ ਛੋਟੇ ਬੱਚੇ ਨੇ, ਮੇਰੀ 11 ਸਾਲ ਦੀ ਬੱਚੀ ਹੈ, ਮੇਰਾ 6 ਸਾਲ ਦਾ ਪੁੱਤਰ ਹੈ, ਔਰ ਨਾ ਕਰੋ ਤੁਸੀਂ ਮੇਰੇ ਨਾਲ। ਹੁਣ ਇਸ ਸਾਰੇ ਨੂੰ ਕਿਵੇਂ ਜਿਹੜਾ ਚਾਰ ਚਫੇਰੇ ਇਹ ਸਾਰੀ ਖਬਰ ਨੇ ਇੱਕ ਵੱਡੀ ਦਹਿਸ਼ਤ ਪੈਦਾ ਕੀਤੀ, ਇੱਕ ਖੌਫ ਵੀ ਹੋਇਆ। ਔਰ ਇੱਕ ਖਬਰ ਇਸ ਹਵਾਲੇ ਨਾਲ ਹੈ ਕਿ ਜੀ ਨੈਸ਼ਨਲ ਹਿਊਮਨ ਰਾਈਟ ਕਮਿਸ਼ਨ ਇਸ਼ੂਜ਼ ਨੋਟਿਸ ਟੂ ਜੰਮੂ ਐਂਡ ਕਸ਼ਮੀਰ ਗਵਰਨਮੈਂਟ ਪੁਲਿਸ ਓਵਰ ਟਾਰਗੇਟਿੰਗ ਕਿਲਿੰਗਸ ਆਫ ਮਾਈਨੋਰਿਟੀਜ਼। ਹੁਣ ਉਹਨਾਂ ਨੂੰ ਯਾਦ ਆਇਆ ਕਿ ਜੀ ਮਾਈਨੋਰਿਟੀਜ਼ ਨੂੰ, ਹੁਣ ਦੂਸਰਾ ਸਵਾਲ ਇਹ ਹੁੰਦਾ ਹੈ ਕਿ ਜਿੱਥੇ 1 ਮਿਲੀਅਨ ਫੌਜ ਹੈ, ਜਿਵੇਂ ਅਸੀਂ ਸਕੂਲ ਦੇ ਹਵਾਲੇ ਨਾਲ ਗੱਲ ਕੀਤੀ ਸੀ ਕਿ ਵੀ ਉੱਤੋਂ ਲੈਫਟੀਨੈਂਟ ਗਵਰਨਰ, ਕਿਉਂਕਿ ਹੁਣ ਸੈਂਟਰਲੀ ਗਵਰਨਡ ਹੈ, ਉਹ ਆਰਡਰ ਕਰਦਾ ਜੀ 15 ਅਗਸਤ ਨੂੰ ਹਰ ਸਕੂਲ ਦੇ ਬਾਹਰ, ਘਰ ਦੇ ਬਾਹਰ ਝੰਡਾ ਲਹਿਰਾਓ, ਤਿਰੰਗਾ। ਤੇ ਜਿੱਥੇ 55 ਤੋਂ 60 ਟੀਚਰ ਨੇ, ਬॉयਜ਼ ਸਕੂਲ ਹੈ, ਉੱਥੇ ਸਿਕਿਉਰਿਟੀ ਕਿੱਥੇ ਹੈ? ਕਿਵੇਂ ਆ ਕੇ ਜਿਹੜੇ ਕਾਤਲ ਨੇ ਉਹ ਅੰਦਰ ਆ ਕੇ ਹਰ ਇੱਕ ਦੀ ਪਛਾਣ ਕਰਦੇ ਨੇ, ਉਹਨਾਂ ਦੀ ID ਪੁੱਛਦੇ ਨੇ, ਔਰ ਚੁਣ ਕੇ ਜਿਹੜਾ ਉਹ ਟਾਰਗੇਟਡ ਕਿਲਿੰਗ ਕਰਦੇ ਨੇ। ਹੁਣ ਗੱਲ ਅਜੇ ਇਹ ਚੱਲ ਹੀ ਰਹੀ ਸੀ, ਔਰ ਕਿ ਭਾਈ, ਔਰ ਇਹਦੇ ਚ ਚੰਗੀ ਗੱਲ ਸੀ ਕਿ ਉਹਨਾਂ ਦੀਆਂ ਮੇਨ ਪਾਰਟੀਆਂ ਵੀ, ਪੋਲੀਟੀਕਲ ਵੀ, ਨੈਸ਼ਨਲ ਕਾਨਫਰੰਸ ਔਰ PDP ਔਰ ਉਹਨਾਂ ਦੇ ਇਮਾਮ, ਉਹਨਾਂ ਨੇ ਆ ਕੇ ਹਮਦਰਦੀ ਦਾ ਇਜ਼ਹਾਰ ਕੀਤਾ। ਉਹਨਾਂ ਦੇ ਮੇਅਰ ਨੇ, ਸਾਡੀ TV 84 ਦੀ ਸਪੈਸ਼ਲ ਰਿਪੋਰਟ ਵੀ ਇਹਦੇ ਤੇ ਸੀ। ਲੇਕਿਨ ਹੁਣ ਅੱਜ ਜਿਹੜੀ ਖਬਰ ਪੰਜਾਬ ਦੇ ਵਿੱਚ, ਤੁਸੀਂ ਜਿੱਥੇ ਇੰਨਾ ਕੁਝ ਚੱਲ ਰਿਹਾ ਹੈ, ਲਖੀਮਪੁਰ ਖੀਰੀ ਦੇ ਅਜੇ 4 ਕਿਸਾਨਾਂ ਦੇ ਜਿਹੜੇ ਨੇ ਉਹ ਸਿਵੇ ਠੰਡੇ ਨਹੀਂ ਹੋਏ, ਔਰ ਆਲ ਆਫ ਅ ਸਡਨ ਖਬਰ ਆਂਦੀ ਹੈ ਕਿ ਪੁੰਛ, ਜੰਮੂ ਪੁੰਛ ਰੋਡ ਤੇ, ਪੁੰਛ ਦੇ ਨੇੜੇ ਹੀ ਸੂਰਨਕੋਟ ਥਾਂ ਦੇ ਉੱਤੇ ਜਿਹੜਾ ਇੱਕ ਆਪਰੇਸ਼ਨ ਜਿਹੜਾ ਉਹ ਹੋਇਆ। ਫੌਜ ਜਿਹੜੀ ਹੈ, ਫੌਜ ਦਾ ਇੱਕ ਦਸਤਾ ਉਹ ਇਲਾਕੇ ਦੀ ਛਾਣਬੀਣ ਕਰ ਰਿਹਾ ਸੀ ਲੱਭਣ ਲਈ, ਔਰ ਅਚਾਨਕ ਹਮਲਾ ਹੋਇਆ, ਔਰ ਉਹਦੇ ਚ 5 ਜਿਹੜੇ ਨੇ ਫੌਜੀ ਉਹ ਮਾਰੇ ਗਏ, ਔਰ ਜਿਨ੍ਹਾਂ 5 ਦੇ ਨਾਂ, ਜਿਨ੍ਹਾਂ ਦੇ ਵਿੱਚ 4 ਸਿੱਖ ਫੌਜੀ ਨੇ, 3 ਦਾ ਸਬੰਧ ਪੰਜਾਬ ਨਾਲ ਹੈ, ਅੱਡ ਜ਼ਿਲ੍ਹਿਆਂ ਦੇ ਨਾਲ, ਕਪੂਰਥਲਾ ਔਰ ਰੋਪੜ ਔਰ ਇੱਕ ਹੋਰ ਇਲਾਕੇ ਦੇ, ਔਰ ਇੱਕ ਜਿਹੜੇ ਨੇ ਉਹ UP ਚੋਂ ਨੇ, ਔਰ ਇੱਕ ਜਿਹੜਾ ਹੈ ਉਹ ਕੇਰਲਾ ਦੇ ਨੇ। ਉਹਨਾਂ ਦੇ ਨਾਂ ਵੀ ਜਿਹੜੇ ਨੇ ਮਨਦੀਪ ਸਿੰਘ, ਜਸਵਿੰਦਰ ਸਿੰਘ, ਗਜਨ ਸਿੰਘ ਔਰ ਸਾਰਜ ਸਿੰਘ UP ਦੇ ਨੇ, ਔਰ ਜਿਹੜੇ ਕੇਰਲਾ ਤੋਂ ਮਿਸਟਰ ਵਿਸਾਖ H ਉਹ ਨੇ। ਹੁਣ ਪੰਜਾਬ ਸਰਕਾਰ ਨੇ 50 ਲੱਖ ਦੀ ਗ੍ਰਾਂਟ ਫੈਮਿਲੀ ਨੂੰ, ਇੱਕ ਜੌਬ ਔਰ ਦੂਸਰਾ ਇਹ ਦੇਣ ਦਾ ਕੀਤਾ। ਹੁਣ ਸਵਾਲ ਇਹ ਹੈ, ਔਰ ਇਹਨੂੰ ਅੱਜ ਸਾਰੇ ਪਾਸੇ ਦਿਖਾਇਆ ਜਾ ਰਿਹਾ, ਦੇਖੋ ਇਹ ਜੈਨੂਇਨ ਮੁਕਾਬਲਾ ਵੀ ਹੋ ਸਕਦਾ ਹੈ, ਕਿਉਂਕਿ ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਹੈ ਕਿ ਜਿੱਥੇ ਤੁਸੀਂ ਲੋਕਾਂ ਦੇ ਸਾਰੇ ਰਾਈਟਸ ਖੋਹ ਲਏ ਨੇ, ਉਹਨਾਂ ਨੂੰ ਤੁਸੀਂ ਇੱਕ ਕਸ਼ਮੀਰ ਨੂੰ ਇੱਕ ਓਪਨ ਜੇਲ੍ਹ ਬਣਾਇਆ ਹੈ, ਤੁਸੀਂ ਧੱਕਾ ਕਰਦੇ ਹੋ। ਔਰ ਜ਼ਾਹਰ ਹੈ ਕਿ ਕਸ਼ਮੀਰ ਦੇ ਵਿੱਚ ਆਰਮਡ ਸਟਰਗਲ ਤਾਂ 1989 ਤੋਂ ਸ਼ੁਰੂ ਹੋਈ, 10 ਸਾਲ ਚੱਲੀ, ਫਿਰ ਜਿਹੜਾ ਜਿਸ ਕਿਸਮ ਦਾ ਵਰਤਾਰਾ ਰਿਹਾ, ਇਹ ਜੈਨੂਇਨ ਐਨਕਾਊਂਟਰ ਵੀ ਹੋ ਸਕਦਾ ਹੈ। ਪਰ ਜਿਸ ਕਿਸਮ ਦਾ ਮਾਹੌਲ ਸਿਰਜਿਆ ਜਾ ਰਿਹਾ ਹੈ, ਜਾਂ ਕਿਉਂਕਿ ਇੱਕ ਪਾਸੇ ਭਾਰਤ ਦੇ ਵਿੱਚ, ਔਰ ਜੇ ਹੁਣ ਉਹਨਾਂ ਦਾ MP ਵਰੁਣ ਗਾਂਧੀ ਇਹ ਗੱਲ ਕਹਿੰਦਾ ਹੈ ਕਿ ਜੀ ਇਹ ਲਖੀਮਪੁਰ ਖੀਰੀ ਦੀਆਂ ਘਟਨਾਵਾਂ ਨੂੰ ਸਿੱਖ ਹਿੰਦੂ ਰਾਈਟਸ ਕਨਵਰਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਹਨੂੰ ਰੰਗਤ ਦਿੱਤੀ ਜਾ ਰਹੀ ਹੈ। ਹੁਣ ਅਸੀਂ ਇਹ ਦੇਖਦੇ ਹਾਂ ਕਿ ਸਿੱਖਾਂ ਨੂੰ ਕਾਰਨਰ ਉਹ ਕਰ ਰਹੇ ਨੇ, ਕਿਸਾਨ ਲਹਿਰ
ਸਿੱਖ ਲਹਿਰ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਹੁਣ ਔਰ ਇਹਦੇ 'ਚ ਕਿਉਂਕਿ ਸਿੱਖਾਂ ਨੇ ਪਿਛਲੇ ਪੀਰੀਅਡ 'ਚੋਂ ਕਸ਼ਮੀਰੀ ਬੱਚੀਆਂ ਨੂੰ ਸੇਫਲੀ ਘਰੇ ਪਹੁੰਚਾਉਣਾ ਹੋਏ, CAA ਦਾ ਮੁੱਦਾ ਹੋਏ, NRP ਦਾ ਮੁੱਦਾ ਹੋਏ, ਔਰ ਡਾਇਸਪੋਰਾ ਦੇ ਵਿੱਚ ਜਿਵੇਂ ਆਪਣੀ ਆਜ਼ਾਦੀ ਦੇ ਲਈ ਜਿਹੜਾ ਉਹ ਟੁਗੈਦਰਨੈਸ ਹੈ, ਹੁਣ ਜੇ ਉਹਨੂੰ ਉਹਨਾਂ ਨੇ ਹਾਰਮ ਕਰਨਾ ਹੈ ਤੇ ਕੀ ਕਰਨਗੇ? ਅੱਛਾ, ਜੋ ਉਹਨਾਂ ਨੇ ਬੀਬੀ ਸੁਪਿੰਦਰ ਕੌਰ ਨਾਲ ਕੀਤਾ। ਹੁਣ ਸਿੱਖ ਫੌਜ ਜਿਹਨੂੰ ਅਲਟੀਮੇਟਲੀ ਜੇ ਤੁਸੀਂ ਉਸ ਖਿੱਤੇ ਦੇ ਵਿੱਚ ਧੱਕ ਰਹੇ ਹੋ ਜਿੱਥੇ ਕਿ ਜ਼ਾਹਰ ਹੈ ਕਿ ਮਿਲੀਅਨ ਫੌਜ ਤੁਸੀਂ ਰੱਖ ਕੇ ਤੁਸੀਂ ਫੌਜ ਤੋਂ ਜ਼ੁਲਮ ਕਰਵਾਏ ਨੇ, ਤੇ ਜਦੋਂ ਉਸ ਦੇ ਖਿਲਾਫ ਕੋਈ ਮਿਲੀਟੈਂਟ ਕਾਰਵਾਈ ਹੋਏਗੀ ਤਾਂ ਇਨ ਦਾ ਲਾਈਨ ਆਫ ਹਾਰਮ ਔਰ ਇਨ ਦਾ ਹਾਰਮਸ ਵੇ ਸਿੱਖ ਫੌਜੀ ਆਣਗੇ। ਸੋ ਇਹ ਦੋਨੋਂ ਪਾਸਿਓਂ ਹੀ ਸਾਡੇ ਲਈ, ਜੇ ਅਸੀਂ ਇਹ ਕਹੀਏ ਕਿ ਜੀ ਨਹੀਂ ਇਹਨਾਂ ਨੇ ਜਾਣ ਕੇ ਮਰਵਾਏ ਨੇ ਜਾਂ ਆਪ ਹੀ, ਜਿਵੇਂ ਕੈਲੀਫੋਰਨੀਆ ਤੋਂ ਇੱਕ ਵੀਰ ਦੀ ਕਾਲ ਆਈ, ਉਹਨਾਂ ਦੇ ਆਪਣੇ ਸਾਧਨ ਨੇ, ਉਹਨਾਂ ਨੇ ਕਿਹਾ ਜੀ ਇਹ ਸਾਰਾ ਸੈਟਅਪ ਹੈ, ਇਹਨਾਂ ਨੇ ਆਪ ਹੀ ਮਾਰੇ ਨੇ। ਜਦੋਂ ਤੁਸੀਂ ਬਾਕੀ ਨੈਰੇਟਿਵ ਦੇਖਦੇ ਹੋ, ਮੈਂ ਦੋਨਾਂ ਨੂੰ ਰੂਲ ਆਊਟ ਨਹੀਂ ਕਰਦਾ, ਇਹ ਮਿਲੀਟੈਂਟ ਔਰ ਬਰਾਬਰ ਜਿਹੜੀ ਹੈ ਉਹ ਐਨਕਾਊਂਟਰ ਵੀ ਹੋ, ਪਰ ਦੋਨਾਂ ਹਾਲਤਾਂ ਦੇ ਵਿੱਚ ਹੀ ਗੱਲ ਇਧਰੋਂ ਹੋਏ ਜਾਂ ਉਧਰੋਂ ਹੋਏ, ਇੱਕ ਪਾਸੇ ਅਸੀਂ ਸਿਵਲ ਸੈਕਟਰ ਦੇ ਵਿੱਚ ਵਿਕਟਮ ਬਣ ਰਹੇ ਹਾਂ, ਜੋ ਕਿਸਾਨੀ ਅੰਦੋਲਨ ਦੇ ਵਿੱਚ ਅਸੀਂ ਦੇਖਿਆ, ਨਫ਼ਰਤ ਦੇ ਥੱਲੇ ਸਿੱਖ ਇਸ ਫੀਅਰ 'ਚ ਰਹਿੰਦੇ ਨੇ, ਪਤਾ ਨਹੀਂ ਕਦੋਂ ਹਿੰਦੂਆਂ ਦੀ ਕਰਾਊਡ ਨੇ ਜੋ ਹੁਣ ਕੰਮ ਉੱਥੇ ਲਖੀਮਪੁਰ ਖੀਰੀ 'ਚ ਕੀਤਾ ਉਹਨਾਂ ਨੇ ਇਹ ਕਰ ਸਕਦੇ ਨੇ। ਦੂਜੇ ਪਾਸੇ ਮੁਲਕ ਦੇ ਡਿਫੈਂਸ ਦੇ ਨਾਂ ਥੱਲੇ ਜਿਹੜੇ ਸਾਡੇ ਫੌਜ ਦੇ ਵਿੱਚ ਬੈਠੇ ਭਰਾ ਨੇ, ਜਦੋਂ ਉਹਨਾਂ ਨੂੰ ਤੁਸੀਂ ਬਲਦੀ ਦੇ ਬੂਥੇ 'ਚ ਧੱਕਦੇ ਹੋ ਤੇ ਉਹ ਸਫਰ ਕਰਦੇ ਨੇ। ਸੋ ਸਾਡੇ ਲਈ ਇਹ ਇੱਕ, ਬੇਸ਼ੱਕ ਸਾਡੇ ਬਹੁਤ ਸਾਰੇ ਭਰਾ ਕਈ ਵਾਰੀ ਲਿਖਣਗੇ ਵੀ ਕਿ ਜੀ ਤੁਸੀਂ ਕਹੋ ਕਿ ਵੀ ਸਿੱਖ ਫੌਜ ਨੂੰ ਛੱਡ ਦੇਣ, ਫੌਜ 'ਚ ਨਾ ਜਾਣ, ਜ਼ਾਹਰ ਹੈ ਇੱਕ ਜਿਹੜਾ ਸੁਜੈਸਟਿਵ ਤਰੀਕਾ ਤਾਂ ਠੀਕ ਹੈ, ਲੇਕਿਨ ਇਨ ਪ੍ਰੈਕਟੀਕਲਿਟੀ ਤੁਸੀਂ ਜਦੋਂ ਦੇਖੋਗੇ ਕੁਝ ਚੀਜ਼ਾਂ ਜਿਨ੍ਹਾਂ ਅੰਗਰੇਜ਼ਾਂ ਨੇ ਧੋਖੇ ਨਾਲ 2 ਐਂਗਲੋ ਸਿੱਖ ਵਾਰਸ ਤੋਂ ਬਾਅਦ ਸਿੱਖਾਂ ਨੂੰ ਦਾ ਰਾਜ ਉਹਨਾਂ ਤੋਂ ਖੋਇਆ ਸੀ, 10-15 ਸਾਲ ਬਾਅਦ ਉਹ ਕਿਉਂ ਉਸੇ ਹੀ ਗੋਰਿਆਂ ਦੀ ਫੌਜ ਦੇ ਵਿੱਚ ਜਾ ਕੇ ਯੂਨੀਅਨ ਜੈਕ ਦੇ ਲਈ ਉਹਨਾਂ ਦੇ ਖਿਲਾਫ ਹੀ ਲੜਨ ਵਾਲੇ ਰੈਵੋਲੂਸ਼ਨਰੀ ਊਧਮ ਸਿੰਘ, ਭਗਤ ਸਿੰਘ ਔਰ ਅਖੀਰ ਤੱਕ ਜਿਹੜੇ ਨੇ ਉਹ ਸਿੱਖਾਂ ਚੋਂ ਨਿਕਲੇ। ਲੇਕਿਨ ਇੱਕ ਜਿਹੜਾ ਇਹ ਢਿੱਡ ਦਾ ਮਾਮਲਾ ਹੁੰਦਾ ਹੈ, ਤੁਹਾਡੀ ਰੋਟੀ ਰੋਜ਼ੀ ਜਿਹੜੀ ਹੈ ਉਹ, ਔਰ ਇਹੀ ਈਵਨ ਪਾਕਿਸਤਾਨੀ ਜਿਹੜੇ ਸਾਡੇ ਅੱਜ ਭਰਾ ਨੇ, ਉਦੋਂ ਅਨਡਿਵਾਈਡਡ ਪੰਜਾਬ ਦਾ ਵੱਡੀ ਗਿਣਤੀ 'ਚ ਬ੍ਰਿਟਿਸ਼ ਫੌਜ ਦੇ ਵਿੱਚ ਮੁਸਲਮਾਨ, ਪਠਾਨ, ਸਿੱਖ, ਈਵਨ ਮਰਾਠੇ, ਡੋਗਰੇ, ਗੋਰਖੇ। ਹੁਣ ਅਲਟੀਮੇਟਲੀ ਹੁਣ ਇਹ ਤੁਸੀਂ, ਹਾਂ ਅੱਜ ਇਹ ਜ਼ਰੂਰ ਹੈ ਕਿ ਜਿਹੜੇ ਥੋੜੇ ਬਹੁਤ ਹੋਰ ਜਿਨ੍ਹਾਂ ਕੋਲ ਰਿਸੋਰਸ ਨੇ ਉਹ ਫੌਜ 'ਚ ਨਹੀਂ ਜਾਂਦੇ, ਪਰ ਸਾਡੇ ਲਈ ਦੋਨੋਂ ਪਾਸਿਓਂ, ਇੱਕ ਪਾਸੇ ਅਸੀਂ ਇੱਕ ਹੋਸਟੇਜ ਵਾਂਗ ਜੀ ਰਹੇ ਹਾਂ, ਇੱਕ ਪ੍ਰਿਜ਼ਨਰ ਆਫ ਵਾਰ ਵਾਂਗ ਜੀ ਰਹੇ ਹਾਂ, ਮੇਨ ਸਟ੍ਰੀਮ ਇੰਡੀਅਨ ਸੁਸਾਇਟੀ ਦੇ ਵਿੱਚ ਇੱਕ ਫੀਅਰ 'ਚ ਰਹਿ ਰਹੇ ਹਾਂ, ਤੇ ਦੂਸਰੇ ਪਾਸੇ ਇਹ ਕਦੋਂ ਕੀ ਭਾਣਾ ਵਪਰਾ ਦੇਣਾ ਹੈ ਇਹ ਵੀ ਇਹਨਾਂ ਦੇ ਹੱਥ ਹੈ। ਸੋ ਅਸੀਂ ਤਾਂ ਹਮਦਰਦੀ ਦਾ ਇਜ਼ਹਾਰ ਕਰਦੇ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ। ਇੱਕ ਜਿਹੜਾ ਸਿੱਖ ਫੌਜੀ 6 ਮਹੀਨੇ ਪਹਿਲਾਂ ਹੀ ਉਹਦਾ ਵਿਆਹ ਹੋਇਆ ਸੀ, ਔਰ ਉਹਦੇ 'ਚ ਉਹਦੀ ਜਿਹੜੀ ਵਿਆਹ ਦੇ ਵੇਲੇ ਉਹ ਸੱਜ ਵੱਜ ਕੇ ਜਦੋਂ ਬਰਾਤ ਲੀਡ ਕਰਨ ਲੱਗਾ ਤੇ ਉਹਦੇ ਹੱਥ ਕਿਸਾਨੀ ਝੰਡਾ ਫੜਿਆ ਹੋਇਆ। ਸੋ ਮਤਲਬ ਉਹ ਉਧਰ ਵੀ ਹੁਣ ਇਧਰੋਂ ਜੇ ਮਾਰਿਆ ਜਾਂਦਾ ਉਹ ਐਜ਼ ਏ ਫੌਜੀ, ਉਹਨਾਂ ਨੂੰ ਕਹੇ ਜੀ ਇਨ ਦਾ ਲਾਈਨ ਆਫ ਡਿਊਟੀ ਹੈ, ਬਟ ਐਟ ਦਾ ਸੇਮ ਟਾਈਮ ਉਹਨਾਂ ਹੀ ਫੌਜੀਆਂ ਦੇ ਹੁਣ ਜਿਹੜੇ 4 ਇਹਨਾਂ ਨੇ ਉੱਥੇ ਕੁਚਲ ਕੇ ਮਾਰੇ ਗੱਡੀਆਂ 'ਚ, ਇੱਕ ਉਹ ਹੈ 60 ਸਾਲਾ ਬਜ਼ੁਰਗ ਜਿਨ੍ਹਾਂ ਦਾ ਲੜਕਾ ਚੀਨ ਦੀ ਸਰਹੱਦ ਦੇ ਉੱਤੇ ਜਿਹੜਾ ਹੈ ਉਹ ਡਿਫੈਂਡ ਕਰ ਰਹੇ। ਸੋ ਅਸੀਂ ਹਮਦਰਦੀ ਦਾ ਇਜ਼ਹਾਰ ਕਰਦੇ ਹਾਂ, ਪਰ ਮੈਂ ਇਹ ਜ਼ਰੂਰ ਕਹਿਣਾ ਚਾਹੁੰਦਾ ਕਿ ਸਿੰਪਲਿਸਟਿਕ ਇਹ ਸਿਚੁਏਸ਼ਨ ਬਲੈਕ ਐਂਡ ਵਾਈਟ ਨਹੀਂ ਹੈ, ਇਹਦੀ ਕੰਪਲੈਕਸਿਟੀ ਨੂੰ ਸਮਝੀਏ ਔਰ ਕਿਸੇ ਵੀ ਬਲੇਮ ਗੇਮ ਤੋਂ ਬਚਣਾ ਹੀ ਇਸ ਸਟੇਜ ਦੇ ਉੱਤੇ ਸਾਡੇ ਲਈ ਵਾਈਜ਼ਰ ਕੋਰਸ ਆਫ ਐਕਸ਼ਨ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਵਾਗਤ ਲੈਣੇ ਬ੍ਰੇਕ ਪਿਓਰਸ ਆ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕਦੋਂ ਤੱਕ, ਹਾਂ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ? ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ। ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ।
ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਐਂਡ ਵਰਲਡ ਸੈਕਸ਼ਨ ਵਿੱਚ ਪਹੁੰਚ ਚੁੱਕੇ ਹਾਂ। ਉਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਜਨਾਬ ਇਮਰਾਨ ਖਾਨ ਨੇ ਲੰਡਨ ਦੇ ਇੱਕ ਮੀਡੀਆ ਪੋਰਟਲ ਮਿਡਲ ਈਸਟ ਆਈ ਨੂੰ ਇੱਕ ਇੰਟਰਵਿਊ ਦਿੰਦਿਆਂ ਦਿੱਤਾ, ਸੋ ਜਿਸ ਵਿੱਚ ਉਹਨਾਂ ਨੇ ਤਾਲਿਬਾਨ, ਭਾਰਤੀ ਕਬਜ਼ੇ ਵਾਲੇ ਕਸ਼ਮੀਰ ਅਤੇ ਅਮਰੀਕਾ ਸੰਬੰਧੀ ਜਿਹੜੇ ਆਪਣੇ ਨੇ ਵਿਚਾਰ ਖੁੱਲ੍ਹ ਕੇ ਪ੍ਰਗਟਾਏ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਗੁਰਬਾਣੀ ਵਿਚਾਰਾਂ ਦੀ ਸਾਂਝ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਜਿੱਥੇ ਇੰਟਰਨੈਸ਼ਨਲ ਪੋਲਿਟਿਕਸ ਦੀਆਂ ਨੁਆਂਸਿਸ ਨੂੰ ਸਮਝਦੇ ਨੇ, ਉੱਥੇ ਇਹ ਵੀ ਇੱਕ ਇਹਨੂੰ ਤੁਸੀਂ ਖੂਬਸੂਰਤੀ ਵੀ ਕਹਿ ਸਕਦੇ ਹੋ ਤੇ ਕੁਛ ਨੂੰ ਇਹ ਵੀ ਲੱਗਦਾ ਹੋਏਗਾ ਕਿ ਵੀ ਉਹ ਡਿਪਲੋਮੇਸੀ ਦੇ ਹਵਾਲੇ ਨਾਲ ਕਈ ਵਾਰ ਉਹ ਜ਼ਿਆਦਾ ਅਨਪੋਲਿਸ਼ਡ ਗੱਲ ਕਰਦੇ ਨੇ, ਕਿਉਂਕਿ ਡਿਪਲੋਮੇਸੀ ਤਾਂ ਇਹੀ ਹੁੰਦੀ ਹੈ ਨਾ, ਤੁਸੀਂ ਪੋਲਿਸ਼ਡ ਗੱਲ ਕਰਦੇ ਹੋ, ਜਿਹਦੇ ਬਾਰੇ ਅਕਸਰ ਇਹ ਕੋਟ ਮੈਂ ਦੁਹਰਾਉਂਦਾ ਕਿ when a diplomat says yes he means perhaps, if he says perhaps he means no, if he says no he is a no diplomat। ਸੋ ਜ਼ਾਹਰ ਹੈ ਕਿ ਪ੍ਰਾਈਮ ਮਿਨਿਸਟਰਸ ਜਾਂ ਜਿਹੜੇ ਪੋਲੀਟੀਕਲ ਲੋਕ ਹੁੰਦੇ ਨੇ, ਜਦੋਂ ਤੁਸੀਂ ਇੰਟਰਨੈਸ਼ਨਲ ਪੋਲਿਟਿਕਸ ਨੂੰ ਦੇਖਦੇ ਹੋ ਤੇ ਉਹ ਬਹੁਤ ਵਾਰੀ ਕਹਿੰਦੇ ਕੁਛ ਨੇ, ਕਰਦੇ ਕੁਛ ਨੇ। ਲੇਕਿਨ ਜੇ ਤੁਸੀਂ ਕਿਸੇ ਤੋਂ ਇਮਾਨਦਾਰੀ ਦੀ ਤਵੱਕੋ ਵੀ ਕਰੋ ਕਿ ਪਬਲਿਕ ਲਾਈਫ 'ਚ ਕੋਈ ਇਮਾਨਦਾਰ ਹੈ ਜਾਂ ਆਪਣੀਆਂ ਫਾਈਨੈਂਸ਼ੀਅਲ ਡੀਲਸ ਜਾਂ ਇੰਟੈਗ੍ਰਿਟੀ ਦਾ ਇੱਕ ਟੋਟਲ ਸਮ ਹੁੰਦਾ, ਫਾਈਨੈਂਸ਼ੀਅਲ ਉਹਦਾ ਇੱਕ ਛੋਟਾ ਹਿੱਸਾ ਹੁੰਦਾ, ਬਹੁਤ ਵਾਰ ਤੁਹਾਡਾ ਕਰੈਕਟਰ ਹੁੰਦਾ ਕਿ ਵੀ ਤੁਸੀਂ ਇੱਧਰ ਉੱਧਰ ਨਹੀਂ ਝਾਕਦੇ ਜਾਂ ਤੁਸੀਂ ਮੌਕਾ ਪ੍ਰਸਤ ਨਹੀਂ ਹੋ ਜਾਂ ਤੁਸੀਂ ਉਹ ਗੱਲ ਨਹੀਂ ਕਹਿੰਦੇ ਜਿਹੜਾ ਅਗਲਾ ਬੈਠਾ ਸਾਹਮਣੇ ਸੁਣਨਾ ਚਾਹੁੰਦਾ। ਸੋ ਮੈਂ ਸਮਝਦਾ ਵੀ ਇਸ ਮਾਮਲੇ 'ਚ ਬੇਸ਼ੱਕ ਜੇ ਅਮਰੀਕਾ ਦੀ ਨਾਰਾਜ਼ਗੀ ਵੀ ਕਿਸੇ ਹੱਦ ਤੱਕ ਹੈ, ਹਾਲਾਂਕਿ ਉਹਨਾਂ ਦਾ ਆਪਣਾ ਏਜੰਡਾ, ਉਹਨਾਂ ਨੂੰ ਲੱਗਦਾ ਕਿ ਪਾਕਿਸਤਾਨ ਇਨ ਲਾਈਨ ਜਿਹੜਾ ਫਾਲ ਨਹੀਂ ਕੀਤਾ ਇਮਰਾਨ ਖਾਨ ਦੀ ਕਮਾਂਡ ਥੱਲੇ, ਜਿਵੇਂ ਪਹਿਲੇ ਮੁਸ਼ਰਫ ਔਰ ਉਸ ਪੀਰੀਅਡ 'ਚ ਅਮਰੀਕਾ ਹੈਡ ਇਟਸ ਵੇ। ਤੇ ਉਹਦਾ ਸ਼ਾਇਦ ਇੱਕ ਕਾਰਨ ਇਹ ਵੀ ਹੈ ਕਿ ਜਿਹੜੇ ਫਿਰ ਇਸ ਕਿਸਮ ਦੀ ਸਟੈਡਫਾਸਟ ਪਾਲਿਸੀ ਵਾਲੇ ਹੁੰਦੇ ਨੇ, ਕਿਉਂਕਿ ਇਸ ਵੇਲੇ ਅਫਗਾਨਿਸਤਾਨ ਜਿਹਦਾ ਅਸੀਂ ਜ਼ਿਕਰ ਕੀਤਾ ਹੈ ਉਹ ਮੇਨ ਇਨ ਦਾ ਸਟਾਰਮਸ ਆਈ ਹੈ। ਪਹਿਲਾਂ ਵੈਸੇ ਅਮਰੀਕਨ ਫੌਜ ਸੀ 20 ਸਾਲ, ਤਾਂ ਸੀ ਉਹਨਾਂ ਦੀ ਸੇਫਟੀ ਰਹੇ ਜਾਂ ਉਹਨਾਂ ਦਾ ਨੁਕਸਾਨ ਨਾ ਹੋਏ। ਹੁਣ ਨਿਕਲ ਆਏ ਨੇ, ਹੁਣ ਉਹਨਾਂ ਨੂੰ ਅਮਰੀਕਾ ਨੂੰ ਇਹ ਵੀ ਫੀਅਰ ਹੈ ਕਿ ਇਹ ਨਾ ਹੋਏ ਵੀ ਉਹ ਇਸਲਾਮਿਕ ਸਟੇਟ ਵਾਲਿਆਂ ਦੀ ਦਹਿਸ਼ਤਗਰਦੀ ਦਾ ਅੱਡਾ ਬਣ ਜਾਏ, ਔਰ ਇਸ ਦੇ ਲਈ ਉਹ ਤਾਲਿਬਾਨ ਤੋਂ ਚਾਹੁੰਦੇ ਨੇ ਕਿ ਵੀ ਉਹ ਡਰਟੀ ਵਰਕ ਕਰਨ, ਉਹਨਾਂ ਨੂੰ ਖਤਮ ਕਰਨ ਦਾ। ਪਰ ਨਾਲ ਦੀ ਨਾਲ ਇਹ ਕੁਛ ਜਿਹੜਾ ਉਹਨਾਂ ਨੂੰ ਰੈਕਗਨਾਈਜ਼ ਕਰਨ ਵੱਲ ਜਾਂ ਹਾਲਾਂ ਕਮਿਊਨੀਕੇਸ਼ਨ ਤਾਂ ਚੱਲ ਰਹੀ ਹੈ ਹੁਣ ਵੀ, ਹੁਣ ਤੋਂ ਸ਼ਾਇਦ 2 ਦਿਨ ਬਾਅਦ ਦੋਹਾ ਦੇ ਵਿੱਚ ਆਫੀਸ਼ੀਅਲ ਗੱਲਬਾਤ ਅਮਰੀਕਨ ਨੁਮਾਇੰਦਿਆਂ ਔਰ ਤਾਲਿਬਾਨ ਦੀ ਹੋਏਗੀ। ਹਾਲਾਂਕਿ ਤਾਲਿਬਾਨ ਦੇ ਜਿਹੜੇ ਸਪੋਕਸਪਰਸਨ ਨੇ ਉਹਨਾਂ ਨੇ ਅੱਜ ਕਿਹਾ ਕਿ ਜੀ ਅਸੀਂ ਅਮਰੀਕਾ ਨਾਲ ਤਾਵਨ ਨਹੀਂ ਕਰਾਂਗੇ ਇਸਲਾਮਿਕ ਸਟੇਟ ਦੇ ਮਾਮਲੇ 'ਚ, ਅਸੀਂ ਕੇਪੇਬਲ ਹਾਂ ਆਪਣੇ ਤੌਰ ਤੇ ਹੀ ਹੈਂਡਲ ਕਰਨ ਨੂੰ। ਇਹ ਉਹਨਾਂ ਦਾ ਇੱਕ ਆਪਣਾ ਇਹ ਵੀ ਦੱਸਣ ਲਈ ਕਿ ਵੀ ਕੱਲ ਨੂੰ ਕੋਈ ਇਹ ਨਾ ਕਹੇ ਕਿ ਵੀ ਅਮਰੀਕਾ ਉੱਥੋਂ ਨਿਕਲਿਆ ਨਹੀਂ ਹੈ, ਆ ਗਏ ਨੇ, ਬਟ ਦੇ ਹੈਵ ਗਿਵਨ they have subcontracted the dirty work of killing others। ਸੋ ਉਹਨਾਂ ਦਾ ਪਬਲਿਕ ਪੋਸਚਰ ਤਾਂ ਠੀਕ ਹੈ, ਲੇਕਿਨ ਇਨ ਦਾ ਐਂਡ ਆਫ ਦਾ ਡੇ ਇਕੱਲਾ ਇਹੀ ਨਹੀਂ, ਜੇ ਉੱਥੇ ਕੋਈ ਵੀ
दूसरे ਨੂੰ काउंटर करना है और सानू नहीं पता है भी इस्लामिक स्टेट के पिछे कौन है खुरासानी के पिछे लेकिन उहदे च पाकिस्तान का भी इंटरस्ट है अमरीका का भी है ईरान का भी है चाइना का भी है ताजिकिस्तान और उज़बेकिस्तान का भी होएगा कि उत्थे वायलेंस ना होए तालिबान तो उन्ना कंट्रोल तो उन्होंने कर लिया होया पर कोई भी कित्थों तैयार करके कौन ਜਿਹੜਾ ਉਹ ਸੁਸਾਈਡ ਬੰਬਰ बन जाता है ਜਾਂ कौन की है ये तो हुण औखा काम नहीं रह गया और इन्हें सुसाइड बॉम्बिंग एक ऐसा पोटेंट वैपन इस सारे पीरीयड इंट्रोड्यूस होया स्ट्रगल दे कि जिहदे थल्ले तुहाडी कोई Z सिक्योरिटी है Z सिक्योरिटी है कि Y है कि X है दैट डोंट मैटर्स हुण इन्हां हालातां दे चलदे आ जिहड़ा एक इंटरव्यू इमरान खान होरां ने जिहड़ा लंडन दा ऑनलाइन न्यूज़ पोर्टल है मिडल ईस्ट आई उन्होंने दिता है वेरी फ्रैंक एंड बैलेंस तो हुंदा ही है जी तो ईमानदार गल तो बैलेंसड ही होंगी है बट फ्रैंक एंड अनपॉलिश्ड और उहदे च उन्होंने क्योंकि जिहड़ा इंटरव्यूअर है वो जिहड़े भी विषय वाल ले जांदा है इमरान खान अपना जिहड़ा है दिल खोल दिंदा ने विद ट्रूथ कोई लुक लुका नहीं है और उहदे च उन्होंने जिहड़ी गल ये कही कि भी अजे तक अमरीका अपनी हार दे सदमे चों बाहर नहीं निकलिया पर उन्होंने कहा भी उन्होंने निकलण दी लोड़ है और इस दे और उस चों निकले और जिहड़ी इस वेले ह्यूमैनिटेरियन क्राइसिस अफगानिस्तान च क्योंकि 70-75% तो अफगानिस्तान की सारी $20 बिलियन की इकोनॉमी है वो फॉरन एड ते सी हुण फॉरन एड बंद हो गई भावें UN ने थोड़ी बहुत ह्यूमैनिटेरियन एड रखी है सो इमरान खान होरां ने अपने इंटरव्यू च सारे इशू जिहड़े उन्हां दे सामने अमरीका और चाइना और इंडिया और कश्मीर और मैं उहदे BBC दे उत्ते जिहड़े कुछ एक्सरप्ट ने उन्होंने क्विकली जिहड़ा साझा करना चाहांगा मैनूं लगदा है कि भी बहुत बार एक सैकेंडरी सोर्स हुंदे ने एक टर्शरी हुंदे ने एक कमिंग फ्रॉम द हॉर्स माउथ और टाइम टू टाइम जिहड़ी है वो स्टैड फास्ट पोजीशन इमरान खान 20 साल इस जंग के खिलाफ रहे उन्होंने क्या और हुण भी कहंदे ने आई टोल्ड यू सो कि भी तुसीं इस मसले नूं दा फौजी हल नहीं कढ़ सकते मैं पठान है तुसीं दबा के नहीं अल्टीमेटली ये गलबात नहीं होएगा और जदों फाइनली तालिबान नाल गलबात हुई तो निकले उन्होंने कहा आई टोल्ड यू सो और हुण भी उन्हां दा ये कहना है कि भाई ये अमरीका जिहड़ा है ये इस दे उत्ते पेशकदमी करे और ये ना होए कि भी ऑलरेडी असीं पाकिस्तान ने पहलां भी दी बहुत भारी कीमत चुकाई है असीं फिर इहदे च फसीए उन्होंने कहा ये अहम है कि अमरीका जिहड़ा इस सारे चों निकल के और उन्होंने कहा जी हुण मतलब अमरीका की एक्सपैक्टेशन मुताबिक तो कुछ नहीं होया वो तो विमेन राइट्स की ने किवें कंट्री नूं बिल्ट करना है और डेमोक्रेसी बनानी है उन्होंने कहा भी वो ये कर ही रहे सी प्लान ते तालिबान आए और उन्होंने आके टेक ओवर कर लिया उन्होंने कहा कि भी सारे नूं जिहड़ा वो इसे नज़र दे नाल देखा जाए उन्होंने कहा भी जे हुण जिहड़ी हैल्पिंग मेशर्स ने ਜਾਂ ਉਹਨੂੰ ਅਫਗਾਨਿਸਤਾਨ ਨੂੰ ਪੈਰਾਂ ਤੇ ਖੜਾ ਕਰਨਾ ਅਮਰੀਕਾ ਉਹਨੂੰ ਲੀਡ ਨਹੀਂ ਕਰੇਗਾ ਤੇ ਉੱਥੇ ਖੋਆਮਾਈ ਹੋਏਗੀ ਜਿਹਨੂੰ ਅਰਾਜਕਤਾ ਕਿਹਾ ਜਾਂਦਾ ਹੈ ਕਿਓਸ ਔਰ ਇਸ ਸਾਰੇ ਦਾ ਫਿਰ ਅਸੀਂ ਵੀ ਉਹਦਾ ਅਸਰ ਕਬੂਲਾਂਗੇ ਸਾਡੇ ਤੇ ਉਹਦਾ ਡਿਗੇਗਾ ਆ ਕੇ ਮਲਵਾ ਔਰ ਉਹਨਾਂ ਨੇ ਕਿਹਾ ਵੀ ਜੇ ਅਫਗਾਨਿਸਤਾਨ 'ਚ ਅਮਰੀਕਾ ਸਟੇਬਿਲਿਟੀ ਚਾਹੁੰਦਾ ਹੈ ਤੇ ਇੱਕੋ ਇੱਕ ਆਪਸ਼ਨ ਹੈ ਉਹਨਾਂ ਨੇ ਕਿਹਾ ਜੀ देयर इज नो अदर ऑप्शन कि तालिबान की मदद की जाए दुनिया तालिबान दे नाल जुड़े और ये ना होए कि भी फिर 2000 वांग जिवें तालिबान दहशतगर्दां की पकड़ चले गए सी इवें ही ये होए सो ये तो उन्होंने जिहड़ा उन्होंने फिर अपना भी कहा उन्होंने कहा जी मैं तो 2008 च भी अमेरिकन सैनेटर सी उदों जो बाइडन जॉन कैरी हैरी रीड उन्होंने कहा सी कि भी ये तुसी अफगानिस्तान एक दलदल है उदों तुसी फस रहे हो और इसदा कोई फौजी हल नहीं है उन्होंने कहा भी यही गल साडे जिहड़े ने वो जरनैल ने भी कही सी लेकिन उन्होंने साडी गल नहीं सुनी और फिर उन्होंने तालिबान सरकार बारे भी कहा कि भी बेशक साडी भी ये चाहना है कि वो ऑल इनकलूसिव गवर्नमेंट होए राइट्स ह्यूमन राइट्स दूजा लेकिन उन्होंने वक्त दिओ ये उन्हों दी इंटरम गवर्नमेंट है वो होर भी इशूज़ नाल जूझ रहे हैं और उन्होंने जे तुसीं इनकलूसिव रखोगे मदद करोगे इंटरनेशनल कम्युनिटी क्योंकि अफगानिस्तान की सोसाइटी बड़ी वेरिड है उन्होंने अड अड जिवें ताजिक उज़बेक दूजे उन्होंने सारिਆਂ ਨੂੰ भी नाल मिलाना जरूरी है और नाल दी नाल उन्होंने जदों TTP ते गल कीती
तहरीके तालिबान पाकिस्तान और जिवें मैं पहला ही दस्सिया उन्होंने कहा भी 50 तो ज़्यादा ग्रुप इसका हिस्सा ने। असीं उन्हां दे नाल गलबात लई तैयार हैं, जिहड़े हथियार रख के आम जिहड़ी है जिंदगी जिउणा चाहुंदे ने। और ये भी गल उन्होंने एब्सोल्यूटली नॉट जिवें कहा सी अमरीका नूं अड्डे ना देण दा, इस इंटरव्यू च भी उन्होंने कहा कि भी ये पहली गल तो तुसीं कहो जी ड्रोन नाल मारना है, भी तुसीं अफगानिस्तान च मारदे हो, पिंड ते वजदा है, झुग्गियां चौंपड़ियां वाले मरदे ने, ये जिहड़ा कोई तरीका ही नहीं है लड़ाई का कि तुसीं ड्रोनां नाल निशाना बनाओ। और उन्होंने कहा भी असीं किसी भी तरह हुण इस लड़ाई का हिस्सा नहीं बनना चाहते। और वो एब्सोल्यूटली नॉट, उन्होंने कहा जी पहला असीं हिस्सा बने 70-80 हज़ार लोग असीं मरवाए, $150 बिलियन का नुकसान करवाया, और हुण असीं तुहाडा हिस्सा नहीं होना। इस तरह चीन बारे उन्होंने जो कहा गया, उन्होंने कहा कि भी अजे चीन दे नाल अमरीका के निकलण तो बाद की होएगा, ये बारे कुछ कहना जल्दबाजी होएगा। पर उन्होंने कहा भी चीन एक उभरती ताकत है, जिहड़ा अमरीका ने विच खला रखिया उहदे च चीन अपने पैर पसार सकता है। और लेकिन असीं पाकिस्तान के हवाले नाल कहते हैं भी चीन साडे दुख सुख का साथी है, साडे नाल वो खड़े। और हुण जिहड़ा वैसटर्न मीडिया का फेवरेट वीगर मुसलमान हुंदा है भी तुसीं मुसलमान हो, तुहाडी इस्लामिक कंट्री है, वीगर मुसलमानां नाल सिंह जो सलूक कर रहा है, उन्हें कहा जी असीं चीन साडा दोस्त है और साडे रिश्ते इहो जिहे ने जिवें तुसीं दोस्त नूं दरवाज़ा बंद करके घर दे अंदर अपनी गल कहंदे हो, असीं चीन दे नाल गलबात करदे हैं पर असीं बाहर उहदा खलारा नहीं पाते। और जिहड़ा कश्मीर मसले दे उत्ते उन्होंने बिल्कुल उहदी जिहड़ी तशबीह है वो जो फलस्तीनियां दे नाल इजराइल कर रहा उहदे नाल दित्ती है। उन्होंने ये कहा कि जी ये जिहड़ा कश्मीरियां दे ह्यूमन राइट्स का जिहड़ा उत्थे इशू सीरीयस इशू है कि जिवें इजराइल फलस्तीनी इलाकों दे विच डेमोग्राफीज बदल रहा है, सैटलमेंट्स लिया के फलस्तीनियां नूं पुश आउट किया जा रहा है, यही कुछ भारत जिहड़ा है वो कश्मीर च कर रहा है। और ज़ाहिर है उन्हां दा 3D डोमिसाइल लखां नूं दे दिता है, डेमोग्राफिक्स बदलना है दूजा। और उन्होंने कहा कि इजराइल की तरह भारत जिहड़ा है जे इजराइल नूं अकाउंटेबल दुनिया की सोसाइटी नहीं ठहरा रही कि वो फलस्तीनियां ते की कर रहा है, यही अज भारत दे नाल भी है। उन्होंने कहा नरेंद्र मोदी और उत्थे जम्मू कश्मीर जिवें वो लैंड एक्वायर कर रहे हैं और दूजियां नूं वसा रहे हैं, बिल्कुल ही इज फॉलोइंग इन द फुट स्टैप्स ऑफ इजराइल। और उन्होंने कहा कि इस वेले साडा ध्यान जिहड़ा है वो भारत ते पाकिस्तान दे विचकार जिहड़ा झगड़े वाला एरिया है उहदे ते होना चाहिए। कश्मीर च लगातार ह्यूमन राइट्स की वायलेशन हो रही है। भारत और पाकिस्तान दे विचकार जम्मू कश्मीर एक डिस्प्यूटेड इशू है और इस दे उत्ते UN सिक्योरिटी काउंसिल दे रेजोल्यूशन भी ने। और उन्होंने कहा भी इस वेले 9 लाख भारतीय फौज जिहड़े ने फौज कश्मीर च बैठी है, 80 लाख कश्मीरी लोगों नूं एक बंधक कैदी के तौर पर रखा हुआ है और उन्हें कश्मीर की आर्टिकल 370 खत्म करके जिहड़ी जिनीवा समझौते ने उन्हां दा भी उलंघन किया। उन्होंने कहा भी जे भारत नूं इंटरनेशनल कमिटी वालों जिहड़ा वो अकाउंटेबल ना ठहराया गया तो फिर इस गल का ध्यान रहे कि भी ये एक उन्हां दे लई एक कवच वांग वो इस्तेमाल करनगे। और फिर जिहड़ा भारत ने जिवें इजराइल नाल भी अपने संबंध बनाए ने क्योंकि उन्होंने लगता है कि भी इजराइल भी जिहड़ा है वो ऑफ द हुक है और भारत भी है। और ये उन्होंने कंक्लूजन च कहा कि ये जिहड़ी गेंद है ये भारत दे पाले विच है कि की वो इन जिहनूं कहंदे ने कि कोई वक्त की सीमा तो बिना वो जदों मर्जी जिहड़ा है वो उन्हां नूं अनिश्चित टाइम दे लई कश्मीरियां नूं इस खुली जेल दे विच रख सकदे, इवें नहीं होएगा। और ये दुनिया नूं देखना पेगा कि किवें कश्मीर एक फ्लैश पॉइंट बनता जा रहा है। और भारत और पाकिस्तान दोनों ही न्यूक्लीयर पावर्स ने, जे ये बदतर हालत च रहिंदे ने तो फिर ये गल किसी पासे भी जा सकती है। सो ये मेन जिहड़े इशू ने और मैनूं ये लगा कि भी इसनूं असीं एक इंडिपेंडेंट सैगमेंट के रूप दे विच डिस्कस करिए। जी डॉक्टर साहब तुहाडा बहुत बहुत शुक्रिया। सो इत्थे लेने अपने व्यूअर्स को इजाजत। व्यूअर्स साडे प्रोग्राम का समय इत्थे समाप्त होंदा है। तुसीं अपनी राय ते सुझाव सानूं भेजना भुलना साडे इस पते ते SOS@TV84.TV ते असीं अपना प्रोग्राम लैके फिर दोबारा तुहाडे सन्मुख होवांगे। तद तक ले मैनूं ते अपना सुना गया दो देखते रहो TV84। बुला दिओ फतेह। वाहिगुरू जी का खालसा वाहिगुरू जी की फतेह। रब राखा।